ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ 4082722500, ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਜੀ ਕ੍ਰਦਰਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦੇਵ ਸਿੰਘ ਤਲਵੰਤ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਪਹਿਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਧਰਮ ਸਿੰਘ, ਰਘਵੀਰ ਕੌਰ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਭਾਰਤ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੀ ਚੀਨੀ ਫੌਜ ਆ ਉਹ ਪਿੱਛੇ ਹਟੀ ਆ। ਦੇਖੋ, ਇਹ ਜਿਹੜੇ ਦਾਅਵੇ ਇਸ ਕਰਕੇ ਇਹਨੂੰ ਜਿਹੜਾ ਜੀ ਉਹ ਨਾਮ ਦਿੱਤਾ ਜਾ ਰਿਹਾ ਕਿ ਕਿੰਨੀ ਇੱਕ ਜਿਹੜਾ ਜੀ ਉਹ ਝੂਠ ਦੇ ਉੱਤੇ ਵਿਸ਼ਵਾਸ ਕੀਤਾ ਜਾਵੇ। ਪਹਿਲਾਂ ਇਹ ਆਖਿਆ ਗਿਆ ਸੀਗਾ ਕਿ ਚਾਈਨੀਜ਼ ਫੌਜ ਜਿਹੜੀ ਜੀ ਉਹ ਆਈ ਹੋਈ ਨਹੀਂ ਨੇੜੇ ਤੇੜੇ, ਤੇ ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਕਬਜ਼ਾ ਜਿਹੜਾ ਉਹ ਨਹੀਂ ਕੀਤਾ। ਹਸਪਤਾਲਾਂ ਵਾਲਾ ਰੌਲਾ ਜਿਹੜਾ ਜੀ ਉਹ ਵੱਖਰੇ ਤੌਰ ਦੇ ਉੱਤੇ ਪਈ ਜਾਂਦਾ ਕਿ ਉਹ ਹਸਪਤਾਲ ਕਿੱਥੇ ਆ ਜਿੱਥੇ ਜ਼ਖਮੀ ਫੌਜੀ ਜਿਹੜੇ ਸੀ ਉਹਨਾਂ ਦਾ ਪਤਾ ਲੈਣ ਦੇ ਵਾਸਤੇ ਜਿਹੜੇ ਜੀ ਉਹ ਗਏ ਪ੍ਰਧਾਨ ਮੰਤਰੀ ਹੋਰੀ। ਉਹ ਤਾਂ ਕੋਈ ਬੈਂਕੁਏਟ ਹਾਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ, ਔਰ ਹਸਪੀਟਲ ਵਾਲੀ ਤਾਂ ਉੱਥੇ ਕੋਈ ਗੱਲ ਵੀ ਜਿਹੜੀ ਉਹ ਨਹੀਂ ਦੀਦੀ। ਹੁਣ ਅਜਿਹਾ ਦਾਅਵਾ ਜਿਹੜਾ ਜੀ ਕੀਤਾ ਗਿਆ ਕਿ ਜਿਹੜੀ ਚਾਈਨੀਜ਼ ਫੌਜ ਆ ਉਹ 2 ਮਹੀਨਿਆਂ ਤੋਂ ਜਿਹੜੀ ਪੂਰਬੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦੇ ਦਰਮਿਆਨ ਬਣੀ ਤਲਖੀ ਜਿਹੜੀ ਆ, ਇਹ ਕਿਹਾ ਕਿ ਉਹਨੂੰ ਘਟਾਉਣ ਦੇ ਪਹਿਲੇ ਸੰਕੇਤ ਦੇ ਵਜੋਂ ਚੀਨੀ ਫੌਜ ਨੇ ਗਲਵਾਨ ਘਾਟੀ 'ਚ ਲੱਗੇ ਆਪਣੇ ਤੰਬੂ ਪੁੱਟ ਲਏ ਤੇ ਜਿਹੜੇ ਟੈਂਪਰੇਰੀ ਢਾਂਚੇ ਬਣਾਏ ਸੀ ਉਹ ਢਾਤੇ, ਔਰ ਚੀਨ ਨੇ ਜਿਹੜਾ ਗਲਵਾਨ ਘਾਟੀ ਦੇ ਵਿੱਚ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣ ਦਾ ਅਮਲ ਸ਼ੁਰੂ ਕਰ ਦਿੱਤਾ। ਔਰ ਇਹ ਵੀ ਕਿਹਾ ਗਿਆ ਕਿ ਚੀਨੀ ਫੌਜਾਂ ਜਿਹੜੀਆਂ ਗਲਵਾਨ ਘਾਟੀ ਦੇ ਵਿੱਚ ਜਿਹੜਾ ਪੁਆਇੰਟ ਜਿੱਥੇ ਗਸ਼ਤ ਕੀਤੀ ਜਾਂਦੀ ਆ ਉਹ ਤੋਂ 1.5 ਕਿਲੋਮੀਟਰ ਤੱਕ ਪਛਾਂ ਹਟ ਗਈਆਂ ਨੇ, ਔਰ ਦੋਵੇਂ ਫੌਜਾਂ ਗਲਵਾਨ ਨਦੀ ਦੇ ਨੇੜਲੇ ਖੇਤਰ ਦੇ ਵਿੱਚ ਘੱਟੋ ਘੱਟ 3 ਕਿਲੋਮੀਟਰ ਦਾ ਬਫਰ ਜ਼ੋਨ ਜਿਹੜਾ ਉਹ ਬਣਾਉਣਗੀਆਂ। ਔਰ ਭਾਰਤ ਜਿਹੜਾ ਉਹ ਵੀ ਇੱਥੋਂ ਫੌਜੀ ਜਿਹੜੀ ਨਫਰੀ ਆ ਉਹਨੂੰ ਘਟਾਊਗਾ। ਔਰ ਇਹ ਕਿਹਾ ਗਿਆ ਸੀਗਾ ਕਿ ਗਲਵਾਨ ਘਾਟੀ ਦੇ ਵਿੱਚ ਚੀਨੀ ਫੌਜ ਦੇ ਨਾਲ ਹਿੰਸਕ ਟਕਰਾਅ ਤੋਂ ਬਾਅਦ ਭਾਰਤ ਨੇ ਸਰਹੱਦ ਤੇ 3 ਵਧੀਕ ਫੌਜੀ ਬ੍ਰਿਗੇਡਾਂ ਦੀ ਤਾਇਨਾਤੀ ਜਿਹੜੀ ਉਹ ਕੀਤੀ, ਔਰ 30,000 ਦੇ ਕਰੀਬ ਭਾਰਤੀ ਫੌਜ ਕਿਸੇ ਵੀ ਹਾਲਾਤ ਦੇ ਨਾਲ ਨਿਠਣ ਦੇ ਵਾਸਤੇ ਜਿਹੜੀ ਉੱਥੇ ਤਿਆਰ ਬੈਠੀ। ਦੂਜੇ ਪਾਸੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਗ ਜੀ ਨੇ ਟੈਲੀਫੋਨ ਦੇ ਉੱਤੇ ਹੋਈ ਗੱਲਬਾਤ ਦੇ ਦੌਰਾਨ ਸਰਹੱਦੀ ਖੇਤਰਾਂ ਦੇ ਵਿੱਚ ਅਮਨ ਦੀ ਮੁਕੰਮਲ ਬਹਾਲੀ ਲਈ ਫੌਜਾਂ ਦਰਮਿਆਨ ਕਸ਼ੀਦਗੀ ਨੂੰ ਛੇਤੀ ਤੋਂ ਛੇਤੀ ਖਤਮ ਕਰਨ ਦੀ ਸਹਿਮਤੀ ਜਿਹੜੀ ਜੀ ਉਹ ਦਿੱਤੀ। ਇਹ ਸਾਰੇ ਦਾਅਵੇ ਸਰਕਾਰੀ ਤੌਰ ਦੇ ਉੱਤੇ ਕੀਤੇ ਗਏ ਆ। ਰੀਅਲ ਪਿਕਚਰ ਜਿਹੜੀ ਦੀ ਉਹ ਕੀ ਆ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆਉਣ ਦੀ ਸੰਭਾਵਨਾ ਜੀ। ਅਤੇ ਅੱਗੇ ਗੱਲ ਕਰਦੇ ਆ ਜੀ, ਜਿਹੜਾ ਬੇਅਦਬੀ ਕਾਂਡ ਦੀ ਆ ਬਹੁਤ ਦੇਰ ਤੋਂ ਚੱਲ ਰਿਹਾ ਆ, ਉਸ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਮੁੱਖ ਦੋਸ਼ੀ ਨਾਮਜ਼ਦ ਕੀਤਾ। ਦੇਖੋ, ਇਹਦੇ ਵਿੱਚ ਕੁਝ ਅਹਿਮ ਪੁਆਇੰਟ ਨੇ ਜਿਹੜੇ ਜਿੰਨੇ ਸਰੋਤੇ ਨੇ ਉਹਨਾਂ ਦੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ ਜੀ ਕਿ ਐਕਚੁਅਲੀ ਜਿਹੜਾ ਦੱਸਿਆ ਕੀ ਗਿਆ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਹਾਈਡ ਹੋ ਗਈਆਂ, ਹਾਈਡ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜੇ ਦੇਖਿਆ ਜਾਵੇ ਤਾਂ ਦੇਖੋ 15 ਤੋਂ ਲੈ ਕੇ ਇਹ 20 ਆ ਗਿਆ, 5 ਸਾਲ ਦਾ ਸਮਾਂ ਲੱਗ ਗਿਆ। ਇਹ ਸਿੱਟ ਉਹ ਆ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਜਿਹੜੀ ਉਹ ਬਣਾਈ ਗਈ ਸੀ। ਇਸ ਵੇਲੇ DIG ਨੇ ਰਣਦੀਪ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਉਹੀ ਸਿੱਟ ਹੈ ਜਿਹਨੇ ਮੌੜ ਬੰਬ ਧਮਾਕੇ ਦੀ ਜਾਂਚ ਵੀ ਕੀਤੀ ਤੇ ਮੌੜ ਬੰਬ ਧਮਾਕੇ ਵਾਲਾ ਮਾਮਲਾ ਅਜੇ ਤੱਕ ਕਿਸੇ ਤਣ ਪੱਤਣ ਨਹੀਂ ਲੱਗਿਆ। ਹੁਣ ਇਹਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਕੀਤੀਆਂ ਗਈਆਂ ਨੇ, ਚਲਾਨ ਪੇਸ਼ ਕੀਤਾ ਗਿਆ ਔਰ ਚਲਾਨ ਪੇਸ਼ ਕਰਕੇ ਇਹ ਗੱਲ ਆਖੀ ਗਈ ਆ ਕਿ ਬੇਅਦਬੀ ਕਾਂਡ ਹੱਲ ਹੋ ਗਿਆ, ਔਰ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਸਰਸੇ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ। ਉਹ ਮੁੱਖ ਸਾਜ਼ਿਸ਼ ਕਰਤਾ ਇਹਦੇ ਵਿੱਚ ਧਰਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਚੋਰੀ ਹੋਈ ਆ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ, ਉਹਦੇ ਤੋਂ ਬਾਅਦ ਜਿਹੜੇ ਇਹ ਬੀੜ ਦੇ ਪੱਤਰੇ ਗਲੀਆਂ 'ਚ ਖਿਲਾਰੇ ਗਏ ਸੀਗੇ, ਜਿਦੋਂ ਬਾਅਦ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਵਾਪਰਿਆ। 7 ਡੇਰਾ ਪ੍ਰੇਮੀ ਪਿਛਲੇ ਦਿਨੀ ਜਿਹੜਾ ਉਹ ਅਰੈਸਟ ਕੀਤੀ। ਇਹ ਡੇਰਾ ਪ੍ਰੇਮੀ ਜਿਹੜੇ ਸੀ ਉਹਨਾਂ
ਤੇ ਜਿਹੜਾ ਦੀ ਉਹ ਪਤਾ ਨਹੀਂ ਸੀ ਇਸ ਸਿੱਟ ਨੂੰ 5 ਸਾਲਾਂ ਦੇ ਦੌਰਾਨ। ਇਹਦੀ ਇੱਕ ਕਾਹਲੀ ਦਾ ਜਿਹੜਾ ਪੁਆਇੰਟ ਆ ਉਹ ਵੱਡਾ ਸਾਹਮਣੇ ਇਹ ਆਉਂਦਾ ਕਿ ਸੱਤਾ ਨੂੰ ਜਦੋਂ ਪੁਲਿਸ ਨੇ ਅਰੈਸਟ ਕਰ ਲਿਆ, SIT ਨੇ ਅਰੈਸਟ ਕਰ ਲਿਆ, ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿਹੜਾ ਰਿਮਾਂਡ ਲੈਣ ਦੇ ਵਾਸਤੇ 2 ਨੇ ਆਪਣੀਆਂ ਐਂਟੀਸਪੇਟਰੀ ਲਾਤੀਆਂ ਉੱਤੇ। ਉਹ ਕਹਿੰਦੇ ਜੀ ਇਹ ਤਾਂ ਸਾਨੂੰ ਤਾਂ ਪਹਿਲਾਂ ਹੀ ਜ਼ਮਾਨਤ ਇਸ ਮਾਮਲੇ 'ਚ ਮਿਲੀ ਹੋਈ ਆ, ਅਦਾਲਤ ਤੋਂ ਝਾੜਾਂ ਜਿਹੜੀਆਂ ਸੀ ਉਹ ਪਈਆਂ, 2 ਨੂੰ ਉੱਥੇ ਹੀ ਰਿਹਾ ਕਰਤਾ। ਇੱਥੇ ਕੱਚ ਘਰੜ ਤੁਸੀਂ ਦੇਖੋ ਕਿਹੜੇ ਤਰੀਕੇ ਦੇ ਨਾਲ ਸਾਰਾ ਜਿਹੜਾ ਜੀ ਉਹ ਇਹ ਕੀਤਾ ਜਾ ਰਿਹਾ। ਉਹ ਉਦੋਂ ਬਾਅਦ 5 ਜਾਣੇ ਜਿਹੜੇ ਸੀਗੇ ਜੀ ਉਹਨਾਂ ਦਾ ਰਿਮਾਂਡ ਮਿਲ ਗਿਆ, ਨਾਲ ਦੀ ਨਾਲ SIT ਨੇ ਜਿਹੜਾ ਸੀਗਾ ਜੀ ਉਹ ਚੁੱਕ ਕੇ ਚਲਾਨ ਪੇਸ਼ ਕਰ ਦਿੱਤਾ। ਬੜੀ ਚੰਗੀ ਗੱਲ ਕੀਤੀ, ਇਹਨੂੰ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ। ਮੁੱਖ ਸਾਜ਼ਿਸ਼ਕਰਤਾ ਬਿਨਾਂ ਕਿਸੇ ਸ਼ੱਕ ਦੇ ਸਰਸੇ ਵਾਲਾ ਸੀਗਾ। ਦੇ ਫਸਟ ਤੋਂ ਉਹਦੇ ਵੱਲ ਉਂਗਲ ਜਿਹੜੀ ਜਾਂਦੀ ਕਿ ਜਿੰਨੀ ਇਹ ਜਿਹੜੀ ਇਹਦੀ ਸਾਜ਼ਿਸ਼ ਹੋਈ ਆ ਇਹ ਸਰਸੇ ਵਾਲੇ ਡੇਰੇ ਦੇ ਵਿੱਚ ਜਿਹੜਾ ਉਹ ਹੋਈ ਆ। ਜਿਹੜੇ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਜੀ ਉਹ ਚੋਰੀ ਕੀਤਾ ਗਿਆ ਸੀਗਾ, ਬਾਕੀ ਕਿੱਥੋਂ ਆਏ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇੱਕੋ ਦੇ ਪੱਤਰੇ ਨਹੀਂ ਸੀ ਖਿਲਾਰੇ ਗਏ, ਬਲਕਿ ਕਈ ਹੋਰ ਦੇ ਖਿਲਾਰੇ ਗਏ ਸੀ। ਸਵਾਲ ਇਹ ਵੀ ਆ ਕਿ ਸਰਸੇ ਦੇ ਡੇਰੇ ਦੇ ਵਿੱਚੋਂ ਤੁਰੀ ਇੱਕ ਇਨੋਵਾ ਗੱਡੀ ਜਿਹਦੇ ਵਿੱਚ ਇਹ ਪੱਤਰੇ ਰੱਖ ਕੇ ਲਿਆਂਦੇ ਗਏ ਸੀ, ਅੱਧ ਦੇ ਵਿੱਚ ਆ ਕੇ ਗੱਡੀ ਬਦਲੀ ਗਈ, ਉੱਥੋਂ ਫਿਰ ਰਿਟਜ਼ ਕਾਰ ਜਿਹੜੀ ਆ ਉਹਦੇ ਉੱਤੇ ਇਹ ਪੱਤਰੇ ਰੱਖ ਕੇ ਲਿਆਂਦੇ ਗਏ। ਇਹ ਗੱਡੀਆਂ ਕਿਹੜੀਆਂ ਸਨ, ਉਹ ਪੱਤਰੇ ਕੌਣ ਲੈ ਕੇ ਆਏ, ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਗਏ, ਬਹੁਤ ਅਹਿਮ ਪੁਆਇੰਟ ਸੀ। ਮਹਿੰਦਰਪਾਲ ਬਿੱਟੂ ਦਾ ਜਦੋਂ ਕਤਲ ਹੁੰਦਾ ਜੇਲ੍ਹ ਦੇ ਵਿੱਚ ਤਾਂ ਉਹਦੇ ਉੱਤੇ ਬਾਗੀਆਂ ਪਾਈਆਂ ਗਈਆਂ ਸੀ, ਕਾਫੀ ਵੀ ਬਦਲਾ ਲੈ ਲਿਆ ਗਿਆ। ਜਦੋਂ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਨਾਲ ਇਨਸਾਫ ਦਾ ਕਤਲ ਵੀ ਕੁਝ ਥਾਵਾਂ ਦੇ ਉੱਤੇ ਹੋਇਆ, ਕਿਉਂਕਿ ਉਹ ਬਹੁਤ ਅਹਿਮ ਕੜੀ ਸੀ ਇਸ ਸਭ ਕਾਸੇ ਦੇ ਵਿੱਚ। ਕੜੀ ਇਸ ਤਰ੍ਹਾਂ ਦੀ ਕਿ ਸਰਸੇ ਵਾਲੇ ਦਾ ਉਹ ਖਾਸ ਜਿਹੜੀ ਇਹਦੀ ਕਮੇਟੀ ਬਣਾਈ ਹੋਈ ਆ ਉਹਦਾ ਅਹਿਮ, ਔਰ ਇੱਕ ਅਕਾਲੀ ਆਗੂ ਜਿਹੜਾ ਕੋਟਕਪੂਰੇ ਦਾ ਉਹਦਾ ਉਹ ਖਾਸ ਬੰਦਾ ਜਿਹੜਾ ਜੀ ਉਹ ਦੱਸਿਆ ਜਾਂਦਾ। ਮਤਲਬ ਕਿ ਉਹ ਕੜੀ ਸੀ ਵਿਚਾਲੇ, ਨਾ ਸਿਰਫ ਡੇਰੇ ਤੇ ਅਕਾਲੀ ਆਗੂ ਦੇ ਵਿਚਾਲੇ, ਬਲਕਿ ਇਸ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ, ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਣਾ, ਪੋਸਟਰ ਲੱਗਣਾ, ਪੱਤਰੇ ਲਿਆਉਣੇ ਤੇ ਖਿਲਾਰਨੇ, ਇਹ ਸਭ ਕਾਸੇ ਦੇ ਵਿਚਾਲੇ ਵੀ ਉਹ ਇੱਕ ਕੜੀ। ਹੁਣ ਸਿੱਟ ਨੇ ਦਾਅਵਾ ਇਹ ਪੇਸ਼ ਕਰ ਦਿੱਤਾ ਕਿ ਬੇਅਦਬੀ ਕਾਂਡ ਹੱਲ ਹੋ ਗਿਆ। ਸਵਾਲ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਜੀ ਉਹ ਖੜੇ ਆ। ਉਹ ਸਵਾਲ ਇਸ ਕਰਕੇ ਖੜੇ ਆ ਕਿ ਜਿਹੜੀ ਦੂਜੀ ਸਿੱਟ ਹੈ, ਜਿਹੜੇ ਕੁੰਵਰ ਵਿਜੇ ਪ੍ਰਤਾਪਪੁਰੀ ਦੀ ਜਾਂਚ ਕਰ ਰਹੇ ਆ, ਉਹਦੇ ਵਿੱਚ ਇਹ ਗੱਲ ਆ ਰਹੀ ਆ ਬੜੀ ਜਿਹੜਾ ਜੀ ਉਹ ਸਾਹਮਣੇ। ਮੈਂ ਤੁਹਾਨੂੰ ਸੂਤਰਾਂ ਦੇ ਮੁਤਾਬਕ ਜਿਹੜੀ ਜੀ ਉਹ ਦੱਸ ਰਿਹਾ, ਸੋਲਿਡ ਜਾਣਕਾਰੀ ਹੈ ਇਹ, ਕਿ ਜਿਹੜਾ ਚਲਾਨ ਉਹਨੇ ਪੇਸ਼ ਕਰਨਾ ਉਹਦੇ ਵਿੱਚ ਵੱਡੇ ਅਕਾਲੀ ਆਗੂ ਦਾ ਨਾਮ ਹੈ। ਮੁੰਬਈ ਦੇ ਵਿੱਚ ਮੀਟਿੰਗ ਸਰਸੇ ਵਾਲੇ ਦੇ ਨਾਲ ਜਿਹੜੀ ਜੀ ਉਹ ਹੁੰਦੀ ਹੈ, ਇਸ ਮਾਮਲੇ ਤੇ ਸਿੱਟ ਚੁੱਪ ਹੈ। ਅਕਾਲ ਤਖਤ ਤੇ ਜਿਹੜਾ ਉਦੋਂ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸੀ, ਜਥੇਦਾਰਾਂ ਨੂੰ ਘਰੇ ਕਿਹਨੇ ਸੱਦਿਆ ਚੰਡੀਗੜ੍ਹ ਦੇ ਵਿੱਚ, ਇਹਨੂੰ ਮਾਫ ਕਰਨ ਦਾ ਹੁਕਮ ਕਿਹਨੇ ਦਿੱਤਾ, ਇਹ ਕੋਈ ਲੁਕਿਆ ਛੁਪਿਆ ਨਹੀਂ। ਇਸ ਮਾਮਲੇ ਤੇ ਸਿੱਟ ਚੁੱਪ ਹੈ। ਅਕਾਲ ਤਖਤ ਦੇ ਜਥੇਦਾਰ ਨੇ ਬਿਨਾਂ ਮੰਗੇ ਤੋਂ ਮੁਆਫੀ ਕਿਉਂ ਦਿੱਤੀ, ਜਦੋਂ ਮੁਆਫੀ ਦੇਤੀ ਉਸ ਤੋਂ ਬਾਅਦ ਉਹ ਵਾਪਸ ਕਿਉਂ ਲਿਆ, 96 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਸੀਗੇ ਜੀ ਉਹ ਕਿਉਂ ਦਿੱਤੇ ਗਏ ਵੱਖ-ਵੱਖ ਅਖਬਾਰਾਂ ਦੇ ਵਿੱਚ, ਉਸ ਹੁਕਮਨਾਮੇ ਨੂੰ ਸਹੀ ਠਹਿਰਾਉਣ ਦੇ ਵਾਸਤੇ ਜਿਹਦੇ ਵਿੱਚ ਸਰਸੇ ਵਾਲੇ ਨੂੰ ਮੁਆਫੀ ਦੇ ਸੀ, ਉਹਦੀ ਸਿਰਫ ਫਿਲਮ ਲਾਉਣ ਦੇ ਵਾਸਤੇ। ਇਸ ਮਾਮਲੇ ਦੇ ਉੱਤੇ ਜਿਹੜੀ ਸਿੱਟ ਹੈ ਉਹਦੀ ਇਹ ਬੇਅਦਬੀ ਕਾਂਡ ਹੱਲ ਹੋਣ ਦਾ ਦਾਅਵਾ ਕਰਨ ਵਾਲੀ ਰਿਪੋਰਟ ਦੇ ਵਿੱਚ ਸਾਰਾ ਕੁਝ ਚੁੱਪ ਹੈ। ਸਾਜ਼ਿਸ਼ਕਰਤਾ ਸਰਸੇ ਦਾ ਡੇਰੇ ਦਾ ਮੁਖੀ ਹੈਗਾ, ਇਹਦੇ ਚ ਕਿਸੇ ਨੂੰ ਕੋਈ ਡਾਊਟ ਨਹੀਂ ਹੈਗਾ, ਪਰ ਕੱਲਾ ਉਹ ਸ਼ਾਮਲ ਨਹੀਂਗਾ ਜੀ। ਜਿਹੜੇ ਬਾਕੀ ਸਾਜ਼ਿਸ਼ਕਰਤਾ ਨੇ, ਕਿ ਇੱਕ ਬੰਦੇ ਨੂੰ ਮੇਨ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨੂੰ ਸਾਜ਼ਿਸ਼ਕਰਤਾ ਜਿਹੜਾ ਜੀ ਉਹ ਐਲਾਨ ਕੇ ਬੇਅਦਬੀ ਕਾਂਡ ਹੱਲ ਹੋਣ ਦਾ ਦਾਅਵਾ ਕਰਨ ਦਾ ਜਿਹੜਾ ਜੀ ਇਹ ਸਾਰਾ ਕੁਝ ਰਚਨਾ, ਕੀ ਇਹਦੇ ਵਿੱਚ ਅਹਿਮ ਕੜੀਆਂ ਜਿਹੜੀਆਂ ਨੇ ਉਹ ਛੱਡ ਨਹੀਂ ਦਿੱਤੀਆਂ ਗਈਆਂ, ਜਾਂ ਉਹ ਲੋਕ ਜਿਹੜੇ ਅਸਲ ਦੇ ਵਿੱਚ ਸਾਜ਼ਿਸ਼ਕਰਤਾ ਨੇ ਉਹ ਕਿਤੇ ਇਹਦੇ ਵਿੱਚੋਂ ਬਚ ਕੇ ਨਹੀਂ ਜਿਹੜਾ ਜੀ ਉਹ ਨਿਕਲ ਜਾਣਗੇ। ਇਹ ਬਹੁਤ ਵੱਡੇ ਜਿਹੜੇ ਉਹ ਸਵਾਲ ਇਸ ਵੇਲੇ ਲੋਕਾਂ ਦੇ ਸਾਹਮਣੇ ਖੜੇ ਨੇ। ਬਚਾਉਣ ਦੀਆਂ ਤੇ ਕੋਸ਼ਿਸ਼ਾਂ ਆ, ਤਾਂ ਹੀ ਤੇ ਇਹ ਹੋਣਾ, ਦੂਜੀ ਸਿੱਟ ਤੋਂ ਪਹਿਲਾਂ ਇਹ ਕੁਝ ਕੀਤਾ ਗਿਆ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਹੋਰ ਬੜਾ ਵੱਡਾ ਬੋਝ ਪੈਣ ਵਾਲਾ। ਉਹਦੀ ਪੰਜਾਬ ਸਰਕਾਰ ਜਾਂ ਜਿਹੜੀ ਕੇਂਦਰ ਦੀ ਸਰਕਾਰ ਹੈ, ਮਹਾਮਾਰੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਨਿੱਤ ਉਹਨਾਂ ਦੇ ਸਿਰ ਦੇ ਉੱਤੇ ਇਹਨਾਂ ਦੀ ਭਾਰ ਹੋਰ ਸੁੱਟ ਰਹੀ ਹੈ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਜੇ ਕੇਂਦਰ ਦੀ ਸਰਕਾਰ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰਤਾ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਜਿਹੜਾ ਜੀ ਉਹ ਵਧਾ ਕੇ, ਉੱਥੇ ਪੰਜਾਬ ਸਰਕਾਰ ਨੇ ਇਹਦੇ ਵਿੱਚ ਕੋਈ ਰਾਹਤ ਨਾ ਦੇ ਕੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ। ਪ੍ਰਾਈਵੇਟ ਸਕੂਲਾਂ ਦੀ ਫੀਸ ਦਾ ਮਸਲਾ ਸੀ, ਪੰਜਾਬ ਸਰਕਾਰ ਇੱਕ ਕਿਸਮ ਦੇ ਨਾਲ ਹੱਥ ਹੀ ਖੜੇ ਕਰ ਗਈ। ਹਾਈ ਕੋਰਟ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਾਜ਼ਿਸ਼ ਦੇ ਤਹਿਤ ਕੇਸ ਹਰਿਆ,
ਉਹ ਲੋਕਾਂ ਦੇ ਸਿਰ ਦੇ ਉੱਤੇ ਵੱਡੀ ਮੁਸੀਬਤ ਜਿਹੜੀ ਜੀ ਉਹ ਪੈ ਗਈ। ਹਰ ਜਗ੍ਹਾ ਦੇ ਉੱਤੇ ਸੈਸ ਨਵਾਂ ਲਾਤਾ ਜੀ। ਜਦੋਂ ਇੰਨੇ ਬਿੱਲ ਹੈ ਹੀ ਨਹੀਂ ਸੀ, ਦੁਕਾਨਦਾਰਾਂ ਦੇ ਅੰਨੇ ਬਿੱਲ ਜਿਹੜੇ ਸੀ ਉਹ ਭੇਜ ਦਿੱਤੇ। ਔਰ ਹੁਣ ਜਿਹੜਾ ਜੀ ਇੱਕ ਨਵਾਂ ਹੋਰ ਬੋਝ ਪਾਉਣ ਦੀ ਜਿਹੜੀ ਜੀ ਉਹ ਤਿਆਰੀ ਹੋ ਗਈ। ਪੰਜਾਬ ਸਰਕਾਰ ਨੇ ਇੰਤਕਾਲ ਫੀਸ ਦੁੱਗਣੀ ਕਰਨ ਦੀ ਤਿਆਰੀ ਜਿਹੜੀ ਜੀ ਉਹ ਖਿੱਚ ਲਈ ਆ, ਜਿਹਦੇ ਨਾਲ ਲੋਕਾਂ ਦੇ ਉੱਤੇ ਕਰੋੜਾਂ ਰੁਪਏ ਦਾ ਬੋਝ ਪਊਗਾ। ਪੰਜਾਬ ਮੰਤਰੀ ਮੰਡਲ ਦੀ 8 ਜੁਲਾਈ ਨੂੰ ਹੋਣ ਵਾਲੀ ਵਰਚੁਅਲ ਮੀਟਿੰਗ ਦੇ ਵਿੱਚ ਇੰਤਕਾਲ ਫੀਸ ਦੁੱਗਣੀ ਕੀਤੇ ਜਾਣ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਮਾਲ ਵਿਭਾਗ ਨੇ ਕੈਬਨਿਟ ਮੀਟਿੰਗ ਲਈ ਇੰਤਕਾਲ ਫੀਸ 'ਚ ਵਾਧੇ ਦਾ ਏਜੰਡਾ ਭੇਜਤਾ। ਕੋਈ ਅੜਿੱਕਾ ਨਾ ਪਿਆ ਤਾਂ ਇੰਤਕਾਲ ਫੀਸ 'ਚ ਵਾਧਾ ਹੋਣਾ ਲਗਭਗ ਤੈਅ। ਅੜਿੱਕਾ ਕਿਹਨੇ ਪਾਉਣਾ? ਅੜਿੱਕਾ ਪਾਉਣ ਵਾਲਾ ਕੋਈ ਹੈ ਹੀ ਨਹੀਂ। ਤੇ ਇੱਥੇ ਜਿਹੜਾ ਜੀ ਵਿਰੋਧੀ ਧਿਰ ਜਿਹੜੀ ਆ ਜੀ ਉਹ ਜਿਵੇਂ ਖੱਖੜੀਆਂ ਕਰੇਲੇ ਹੈ, ਉਹ ਕਿਤੇ ਤੁਰਿਆ ਫਿਰਦਾ ਕਿਤੇ ਤੁਰਿਆ ਫਿਰਦਾ, ਸਭ ਦੇ ਸਾਹਮਣੇ ਆ। ਮਾਲ ਮਹਿਕਮੇ ਦੇ ਸੂਤਰਾਂ ਦੇ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਮੌਜੂਦਾ ਇੰਤਕਾਲ ਫੀਸ 300 ਰੁਪਏ ਨੂੰ ਵਧਾ ਕੇ 600 ਰੁਪਏ ਕੀਤੀ ਜਾ ਰਹੀ ਹੈ। ਮਹਿਕਮੇ ਨੇ ਪੰਜਾਬ ਸਰਕਾਰ ਨੂੰ ਵਾਧੇ ਬਾਰੇ ਲਿਖਤਾ। ਇਸ ਫੈਸਲੇ ਦੇ ਨਾਲ ਵੱਡੀ ਮਾਲੀ ਸੱਟ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੱਜੂਗੀ। ਇੰਤਕਾਲ ਫੀਸ ਦੁੱਗਣੀ ਹੁੰਦੀ ਹੈ, ਪੰਜਾਬ ਦੇ ਲੋਕਾਂ ਦੇ ਉੱਤੇ ਸਾਲਾਨਾ 25 ਕਰੋੜ ਰੁਪਏ ਦਾ ਨਵਾਂ ਭਾਰ ਪੈ ਜਾਊਗਾ। ਪੰਜਾਬ ਦੇ ਵਿੱਚ ਸਾਲਾਨਾ ਕਰੀਬ 8,25,000 ਦੇ ਕਰੀਬ ਇੰਤਕਾਲ ਹੁੰਦੇ ਆ। ਹਰ ਮਹੀਨੇ 69,000 ਦੇ ਕਰੀਬ ਇੰਤਕਾਲ ਦਰਜ ਹੁੰਦੇ ਆ। ਮਾਲ ਮਹਿਕਮੇ ਦੇ ਸਾਬਕਾ ਕਾਨੂੰਗੋ ਜਿਹੜਾ ਜੀ ਉਹ ਕਹਿੰਦਾ ਕਿ 90 ਤੋਂ ਪਹਿਲਾਂ ਇੰਤਕਾਲ ਫੀਸ 1 ਰੁਪਈਆ ਹੁੰਦੀ ਸੀ। ਪੰਜਾਬ ਸਰਕਾਰ ਬਦਲੇ ਦੇ ਵਿੱਚ ਕਿਸਾਨਾਂ ਨੂੰ ਕੋਈ ਸਹੂਲਤ ਤਾਂ ਕੀ ਦੇਣੀ, ਫੀਸਾਂ ਦਾ ਭਾਰ ਆਏ ਦਿਨ ਜਿਹੜਾ ਜੀ ਉਹ ਵਧਾਇਆ ਜਾ ਰਿਹਾ। ਔਰ ਇੱਥੇ ਇਹ ਵੀ ਜਿਹੜੀ ਦੱਸਣ ਵਾਲੀ ਗੱਲ ਆ ਕਿ ਜਿਹੜੀਆਂ ਵਿਰਾਸਤਾਂ ਨੇ, ਜਿਹੜੀ ਵਿਰਾਸਤੀ ਜਿਹੜੀ ਜੀ ਉਹ ਜ਼ਮੀਨ ਹੈ, ਜਿਹੜੀ ਦਾਦੇ ਲਾਹੀ ਕਹਿੰਦੇ ਆ, ਉਸ ਮਾਮਲੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਇੰਤਕਾਲ ਹੁੰਦੇ ਆ। ਔਰ ਇਸ ਤੋਂ ਇਲਾਵਾ ਤਬਾਦਲਾ ਇੰਤਕਾਲ, ਗਹਿਣੇ, ਇਹਦੇ ਇੰਤਕਾਲ ਵੀ ਰੈਗੂਲਰ ਜਿਹੜੇ ਉਹ ਹੁੰਦੇ ਆ। ਬੇਅੰਤ ਸਿੰਘ ਸਰਕਾਰ ਦੇ ਸਮੇਂ ਪੰਜਾਬ 'ਚ ਇੰਤਕਾਲ ਫੀਸ ਦੇ ਵਿੱਚ ਵਾਧਾ ਹੋਇਆ। ਪਹਿਲਾਂ ਫੀਸ 1 ਰੁਪਏ ਤੋਂ ਵਧਾ ਕੇ 50 ਰੁਪਏ, ਦੂਜੀ ਵਾਰੀ 100 ਰੁਪਏ ਕੀਤੀ ਗਈ। ਰਜਿੰਦਰ ਕੌਰ ਭੱਠਲ ਦੇ ਸਮੇਂ ਇੰਤਕਾਲ ਫੀਸ ਵਧਾ ਕੇ 150 ਰੁਪਇਆ ਕਰ ਦਿੱਤੀ। ਬਾਅਦ 'ਚ ਆਈ ਅਕਾਲੀ ਭਾਜਪਾ ਗੱਠਜੋੜ ਨੇ ਇੰਤਕਾਲ ਫੀਸ 300 ਰੁਪਏ ਕਰ ਦਿੱਤੀ। ਤੇ ਹੁਣ ਵਾਲੀ ਜਿਹੜੀ ਸਰਕਾਰ ਹੈ ਜੀ ਉਹ 300 ਤੋਂ ਸਿੱਧਾ 600 ਰੁਪਇਆ ਕਰਨ ਜਾ ਰਹੀ ਹੈ। ਬਿਲਕੁਲ ਜੀ ਬਿਲਕੁਲ, ਲੋਕਾਂ ਦੀ ਚੁਣੀ ਹੋਈ ਸਰਕਾਰ ਆ ਨਾ, ਲੋਕਾਂ ਨੂੰ ਫਾਇਦਾ ਦੇਣਾ ਹੈ ਇਹ। ਤੇ ਅੱਗੇ ਗੱਲ ਕਰਦੇ ਹਾਂ ਕਸ਼ਮੀਰ ਦੇ ਸੇਬ ਦੀ ਤੇ ਪੰਜਾਬ ਦੇ ਚੌਲਾਂ ਦੀ। ਉਹਨਾਂ ਨੂੰ ਕਿਹਾ ਗਿਆ ਕਿ ਇਹ ਜ਼ਹਿਰੀਲੀਆਂ ਦੋਨੇ ਚੀਜ਼ਾਂ। ਦੇਖੋ ਅਸਲ ਦੇ ਵਿੱਚ ਤਾਂ ਪੰਜਾਬ ਹੀ ਜ਼ਹਿਰੀਲਾ ਲੱਗਦਾ ਜੀ ਬਹੁਤ ਸਾਰਿਆਂ ਨੂੰ। ਇਹ ਜਿਹੜੀ ਰਿਪੋਰਟ ਆਈ ਆ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਇੱਕ ਹੋਰ ਨਵੀਂ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਖੜੀ ਕਰੂ। ਕਸ਼ਮੀਰ ਦਾ ਸੇਬ ਜਿਹੜਾ ਜੀ ਬਿਮਾਰ ਹੋ ਗਿਆ। ਕਸ਼ਮੀਰੀ ਸੇਬ ਜਿਹੜਾ ਉਹ ਰਸਾਇਣ ਦੇ ਨਾਲ ਭਰਪੂਰ ਪਾਇਆ ਗਿਆ। ਜ਼ਹਿਰ ਤੋਂ ਪੰਜਾਬ ਦੇ ਚੌਲ ਤੇ ਪੰਜਾਬ ਦਾ ਕਪਾਹ ਜਿਹੜੀ ਉਹ ਵੀ ਨਹੀਂ ਬਚੀ। ਕਸ਼ਮੀਰ ਵਾਦੀ ਹੁਣ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਵਾਲੇ ਖਿੱਤੇ ਦੇ ਵਜੋਂ ਉੱਭਰੀ ਹੈ। ਉੱਤਰੀ ਭਾਰਤ ਦੇ ਇਹਨਾਂ ਸੂਬਿਆਂ ਦੇ ਕਾਸ਼ਤਕਾਰ ਜਿਹੜੇ ਨੇ ਰਸਾਇਣਾਂ ਦੀ ਲੋੜੋਂ ਵੱਧ ਵਰਤੋਂ ਕਰ ਰਹੇ ਆ, ਜਿਹਦੇ ਕਰਕੇ ਇਹ ਸਿਹਤ ਜਿਹੜੀ ਆ ਜੀ ਉਹ ਦਾਅ ਤੇ ਲੱਗੀ ਹੋਈ ਆ। ਇਹ ਖਤਰਨਾਕ ਕਰਸੋਨਿਕ ਜੀ ਜਿਹੜੇ ਕੀਟਨਾਸ਼ਕ ਨੇ, ਇਹਨਾਂ ਦੀ ਸਭ ਤੋਂ ਵੱਧ ਵਰਤੋਂ ਹੋਈ ਆ। ਖੇਤੀ ਖੋਜ ਪ੍ਰੀਸ਼ਦ, ਭਾਰਤੀ ਖੇਤੀ ਖੋਜ ਪ੍ਰੀਸ਼ਦ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, MIT ਯੂਨੀਵਰਸਿਟੀ ਉੱਤਰ ਪ੍ਰਦੇਸ਼, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ ਜੰਮੂ ਕਸ਼ਮੀਰ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਜਿਹੜੀ ਆ ਜੀ ਇਹ ਜਾਂਚ ਕੀਤੀ ਹੈ। ਇਹਦੇ ਵਿੱਚ ਸੇਬ, ਨਰਮਾ, ਕਪਾਹ ਤੇ ਚੌਲ ਜਿਹੜੇ ਉਤਪਾਦਕ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਮਾਹਰ ਕਹਿੰਦੇ ਆ ਕਿ ਇੰਟੈਗਰੇਟਿਡ ਪੋਸਟ ਮੈਨੇਜਮੈਂਟ ਦੀ ਯੋਜਨਾਬੰਦੀ ਦੀ ਘਾਟ ਕਰਕੇ ਕਸ਼ਮੀਰੀ ਸੇਬ ਦੀ ਫਸਲ ਦੇ ਵਿੱਚ ਇਹ ਜ਼ਹਿਰੀਲੀਆਂ ਦਵਾਈਆਂ, ਕੀਟਨਾਸ਼ਕ ਇਹਨਾਂ ਦੀ ਵਰਤੋਂ ਜ਼ਿਆਦਾ ਹੋਈ ਆ। ਕਸ਼ਮੀਰ ਦੇ ਸੇਬ ਦੀ ਫਸਲ 'ਚ ਪ੍ਰਤੀ ਹੈਕਟੇਅਰ ਦੇ ਪਿੱਛੇ 9,000 ਕਿਲੋ ਰਸਾਇਣ ਵਰਤੇ ਗਏ ਆ, ਜਿਹੜੇ ਕੁੱਲ ਰਸਾਇਣਾਂ ਦਾ 35.8% ਹੈ। ਕੈਂਸਰ ਦੀ ਬਿਮਾਰੀ ਨੂੰ ਸੱਦਾ ਦੇਣ ਵਾਲੇ। ਪੰਜਾਬ 'ਚ 8 ਖੇਤੀ ਮਾਹਰਾਂ ਨੇ ਕਪੂਰਥਲਾ, ਜਲੰਧਰ, ਮੋਗਾ ਤੇ ਮੁਕਤਸਰ ਦੇ ਵਿੱਚ ਝੋਨਾ ਲਾਉਣ ਵਾਲਿਆਂ ਵੱਲੋਂ ਫਸਲਾਂ 'ਚ ਵਰਤੇ ਕੀਟਨਾਸ਼ਕਾਂ ਦੇ ਉੱਤੇ ਜਿਹੜਾ ਦੀ ਇਹ ਖੋਜ ਕੀਤੀ ਹੈ। ਝੋਨਾ ਕਾਸ਼ਤਕਾਰਾਂ ਨੇ ਕਰੀਬ 20 ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਦੇ ਵਿੱਚ WHO ਜਿਹੜਾ ਹੈ ਉਹਨੇ ਖਤਰਨਾਕ ਸ਼੍ਰੇਣੀ ਦੇ ਵਿੱਚ ਜਿਹੜੇ ਜੀ ਇਹ ਰੱਖੇ ਹੋਏ ਨੇ। ਨਰਮਾ ਪੱਟੀ ਦੇ ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਨੂੰ ਸ਼ਾਮਿਲ ਕੀਤਾ ਗਿਆ। 26 ਤਰ੍ਹਾਂ ਦੇ ਕੀਟਨਾਸ਼ਕ ਵਰਤੋਂ ਦੇ ਵਿੱਚ ਨਰਮੇ ਵਾਲਿਆਂ ਨੇ ਲਿਆਂਦੇ ਆ। ਨਰਮੇ ਦੀ ਫਸਲ ਤੇ ਪ੍ਰਤੀ ਹੈਕਟੇਅਰ 2660 ਕਿਲੋ ਜਿਹੜਾ ਜੀ ਕੀਟਨਾਸ਼ਕ ਜਿਹੜਾ ਉਹ ਵਰਤਿਆ ਗਿਆ। ਦੇਖੋ ਇੱਕ ਗੱਲ ਜਿਹੜੀ ਆ ਜੀ ਉਹ ਪੰਜਾਬ ਦੇ ਕਿਸਾਨ ਨੂੰ ਵੀ ਸਮਝਣੀ ਜਿਹੜੀ ਉਹ ਪਊਗੀ। ਉਹ ਇਸ ਪੱਖੋਂ ਸਮਝਣੀ ਪਊਗੀ ਕਿ ਉਹਨੂੰ ਕੁਝ ਹੋਰ ਸੋਚਣਾ ਪਊਗਾ।
ਨਾ ਪੰਜਾਬ ਦੇ ਕਿਸਾਨ ਦੀ ਕਣਕ ਦੀ ਲੋੜ ਆ ਕੇਂਦਰ ਦੀ ਸਰਕਾਰ ਨੂੰ ਇਸ ਵੇਲੇ। ਝੋਨਾ ਤਾਂ ਪੰਜਾਬ ਦੀ ਫਸਲ ਹੈ ਹੀ ਨਹੀਂ ਸੀ, ਇਹਨੂੰ ਝੋਨੇ ਵਾਲੇ ਪਾਸੇ ਲਿਆ ਕੇ ਪੰਜਾਬ ਨੂੰ ਡੋਬਿਆ ਗਿਆ। ਔਰ ਜੇ ਪੰਜਾਬ ਦੇ ਕਿਸਾਨ ਨੇ ਇਹ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਨੂੰ ਗੰਭੀਰਤਾ ਦੇ ਨਾਲ ਨਾ ਲਿਆ, ਉਹਨੂੰ ਗੰਭੀਰਤਾ ਦੇ ਨਾਲ ਨਾ ਸੋਚਿਆ, ਤਾਂ ਇੱਕ ਗੱਲ ਪੱਕੀ ਆ ਜੀ, ਖੂਹ ਤੇ ਟੋਆ ਕਿਸਾਨ ਦੇ ਆਲੇ ਦੁਆਲੇ ਪੁੱਟੇ ਜਾ ਰਹੇ ਆ। ਉਹ ਚਾਹੇ ਆਰਡੀਨੈਂਸਾਂ ਦੇ ਰੂਪ ਦੇ ਵਿੱਚ ਨੇ ਤੇ ਚਾਹੇ ਅਜਿਹੀਆਂ ਰਿਪੋਰਟਾਂ ਦੇ ਰੂਪ ਦੇ ਵਿੱਚ ਨੇ। ਜਿਹੜੇ ਇਹ ਆਰਡੀਨੈਂਸ ਜਾਰੀ ਜਿਹੜੇ ਹੋਏ ਆ, ਇਹ ਲਾਗੂ ਹੋ ਜਾਣੇ ਆ। ਇਹ ਲੱਗ ਰਿਹਾ ਜੇ ਇਹ ਤਕੜਾ ਵਿਰੋਧ ਇਹਦਾ ਨਾ ਹੋਇਆ ਤਾਂ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦਾ ਕਿਸਾਨ ਜਾਂ ਕਿਸਾਨ ਜਿਹੜਾ ਦੀ ਉਹਦੇ ਮਾੜੇ ਦਿਨ ਜਿਹੜੇ ਉਹ ਕਾਰਨਰ ਤੇ ਖੜੇ ਆ। ਬਿਲਕੁਲ ਜੀ, ਕਿਸਾਨ ਹੀ ਸੁੱਤਾ ਪਿਆ। ਤੇ ਅਗਲੀ ਖਬਰ ਵੱਲ ਚਲਾਂਗੇ। ਸਰੋਤੇ ਤੁਹਾਡੀਆਂ ਕਾਲਸ ਖਬਰਾਂ ਤੋਂ ਬਾਅਦ ਲਈਆਂ ਜਾਣਗੀਆਂ। ਖਬਰਾਂ ਤੋਂ ਬਾਅਦ ਇੱਕ ਬ੍ਰੇਕ ਹੋਊਗੀ ਤਾਂ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ, ਜੇ ਤੁਹਾਡਾ ਕੋਈ ਸਵਾਲ ਹੋਇਆ ਤੇ ਅੱਗੇ ਗੱਲ ਕਰਦੇ ਹਾਂ। ਜਿਉਂ-ਜਿਉਂ ਵੋਟਾਂ ਗਾਹਾਂ ਆਉਣੀਆਂ ਆ ਅਤੇ ਜਿਸ ਤਰ੍ਹਾਂ ਫਸਲਾਂ ਉੱਗਦੀਆਂ, ਇੱਦਾਂ ਹੀ ਨਵੀਆਂ ਪਾਰਟੀਆਂ ਆ ਜਿਹੜੀਆਂ ਉਹ ਹੁਣ ਪੰਜਾਬ ਦੇ ਵਿੱਚ ਜਨਮ ਲੈਣਗੀਆਂ। ਸੁਖਦੇਵ ਢੀਂਡਸਾ ਨੇ ਵੀ ਨਵੀਂ ਪਾਰਟੀ ਦਾ ਐਲਾਨ ਕਰਨਾ। ਅੱਜ ਅਜਿਹੀ ਮੀਟਿੰਗ ਜਿਹੜੀ ਆ ਦੀ ਉਹ ਇੱਕ ਰੱਖੀ ਗਈ ਆ ਲੁਧਿਆਣੇ ਦੇ ਵਿੱਚ, ਕਿਉਂਕਿ ਵੱਡਾ ਇਕੱਠ ਤਾਂ ਨਹੀਂ ਕੀਤਾ ਨਹੀਂ ਜਾ ਸਕਦਾ। ਇਕੱਠਾਂ ਦੇ ਉੱਤੇ ਪਾਬੰਦੀ ਆ COVID-19 ਵਜ੍ਹਾ ਕਰਕੇ। ਇਸ ਕਰਕੇ ਜਿਹੜਾ ਇਕੱਠ ਅੱਜ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਲੁਧਿਆਣੇ ਰੱਖਿਆ, ਉਹਦੇ ਵਿੱਚ ਇੱਕ ਨਵੀਂ ਪਾਰਟੀ ਜਿਹੜੀ ਦੀ ਪੰਜਾਬ ਦੇ ਵਿੱਚ ਜਨਮ ਲੈ ਸਕਦੀ ਆ। ਪਾਰਟੀਆਂ ਤਾਂ ਪਹਿਲਾਂ ਵੀ ਬਥੇਰੀਆਂ ਨੇ, ਇੱਕ ਹੋਰ ਨਵੀਂ ਪਾਰਟੀ ਜਿਹੜੀ ਦੀ ਉਹ ਅੱਜ ਆਊਗੀ। ਢੀਂਡਸਾ ਗੁੱਟ ਦੀ ਇਹ ਨਵੀਂ ਪਾਰਟੀ ਸੰਭਾਵੀ ਰੂਪ ਦੇ ਵਿੱਚ ਇਹਦਾ ਨਾਮ ਸ਼੍ਰੋਮਣੀ ਪੰਥਕ ਦਲ ਰੱਖਿਆ ਜਿਹੜਾ ਦੀ ਉਹ ਜਾ ਰਿਹਾ। ਇਹਦੀ ਇੱਕ ਆਪਣੀ ਵੱਖਰੀ ਹੋਂਦ ਹੋਊਗੀ। ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਿਹਾ। ਉਹਨੇ ਸ਼੍ਰੋਮਣੀ ਅਕਾਲੀ ਦਲ ਦਾ ਘਾਣ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਚੋਂ ਕੱਢਣ ਤੇ ਅਕਾਲੀ ਦਲ ਦੀ ਸ਼ਾਖ ਬਹਾਲ ਕਰਨ ਸਣੇ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਲਈ ਜੱਦੋਜਹਿਦ ਕਰਨਾ ਉਹਨਾਂ ਦੀ ਪਾਰਟੀ ਦੇ ਮੁੱਖ ਏਜੰਡੇ ਜਿਹੜੇ ਦੀ ਉਹ ਹੋਣਗੇ। ਸੁਖਬੀਰ ਸਿੰਘ ਬਾਦਲ ਜਿਹੜੇ ਦੀ ਉਹ ਕਹਿੰਦੇ ਆ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਚਿਰੋਕਣੀ ਰੀਝ ਸੀ ਕਿ ਉਹ ਪਾਰਟੀ ਦੇ ਪ੍ਰਧਾਨ ਬਣਨ, ਤੇ ਇਹਦੇ ਕਰਕੇ ਹੀ ਉਹ ਅਕਾਲੀ ਦਲ ਛੱਡ ਕੇ ਗਏ ਤੇ ਹੁਣ ਉਹਨਾਂ ਦਾ ਸੁਪਨਾ ਪੂਰਾ ਹੋ ਜਾਊਗਾ ਇੱਕ ਪਾਰਟੀ ਦੇ ਪ੍ਰਧਾਨ ਜਿਹੜਾ ਦੀ ਉਹ ਬਣਦਾ। ਜਿੱਥੋਂ ਤੱਕ ਅਕਾਲੀ ਦਲ ਟਕਸਾਲੀ ਵਾਲੇ ਆ, ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜਾ ਦੀ ਉਹ ਇਹ ਕਹਿੰਦੇ ਆ ਕਿ ਮੈਂ ਫਿਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਅਪੀਲ ਕੀਤੀ ਆ, ਨਵੀਂ ਪਾਰਟੀ ਨਾ ਬਣਾਓ, ਸਾਡੇ ਵਾਲੀ ਵਰਤ ਲਓ, ਸਾਡੇ ਕੋਲੇ ਹੈਗੀ ਹੈ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਪਤਾ ਕਿ ਜਿਹੜਾ ਅਕਾਲੀ ਦਲ ਟਕਸਾਲੀ ਆ ਉਹਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ, ਪੰਜਾਬ ਦੇ ਲੋਕਾਂ ਨੇ, ਕਿਉਂਕਿ ਉਹਦੇ ਵਿੱਚ ਲੋਕ ਹੀ ਉਹੋ ਜਿਹੇ ਜਿਹੜੇ ਜੀ ਉਹ ਆਉਣ ਵਾਲੇ ਸਨ। ਹੁਣ ਸਵਾਲ ਇਹਦੇ ਵਿੱਚ ਵੱਡਾ ਇਹ ਆ ਕਿ ਇਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਜਿਹੜੀ ਨਵੀਂ ਬਣਨ ਵਾਲੀ ਪਾਰਟੀ ਆ ਸ਼੍ਰੋਮਣੀ ਪੰਥਕ ਦਲ, ਇਹਦੇ ਵਿੱਚ ਉਹਨਾਂ ਨੇ ਬਾਦਲ ਦਲ ਤੋਂ ਨਾਰਾਜ਼ ਹੋਏ ਲੋਕਾਂ ਨੂੰ ਇਕੱਠਿਆਂ ਤਾਂ ਵਾਹਵਾ ਕਰ ਲਿਆ, ਹੋਰ ਕਿੰਨੇ ਆਉਂਦੇ ਆ ਉਹਨਾਂ ਦੇ ਨਾਲ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ। ਦੂਸਰਾ ਜਿਹੜਾ ਜੀ ਸਵਾਲ ਇਹਦੇ ਵਿੱਚ ਵੱਡਾ ਜਿਹੜਾ ਇਹ ਹੋਊਗਾ ਕਿ ਜਿਹੜੇ ਟਕਸਾਲੀ ਅਕਾਲੀ ਦਲ ਹੈ ਉਹਦੇ ਵਿੱਚ ਇੱਕ ਦੋ ਜਿਹੜੇ ਬੰਦੇ ਨੇ ਜਿਹੜੇ ਉਹਦੇ ਵਿੱਚ ਸੇਖਵਾਂ ਨੇ, ਉਹ ਤਾਂ ਚੁੱਪ ਨੇ ਪਿਛਲੇ ਸਮੇਂ ਤੋਂ। ਜੇ ਤੁਸੀਂ ਦੇਖਿਆ ਹੋਵੇ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਬਿਆਨ ਵਗੈਰਾ ਨਹੀਂ ਆ ਰਿਹਾ, ਉਹੋ ਹੀ ਬੋਲਦੇ ਸਨ ਮੂਹਰੇ ਹੋ ਕੇ। ਜਾਂ ਫਿਰ ਵੀਰ ਦਵਿੰਦਰ ਸਿੰਘ ਹੋਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਬਿਆਨਾਂ ਦੀ ਵਜ੍ਹਾ ਕਰਕੇ ਜਿਹੜਾ ਦੀ ਉਹ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਆ। ਪਿੱਛੇ ਜੇ ਵੀਰ ਦਵਿੰਦਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਗੱਲਬਾਤ ਸਿਰੇ ਚੜ੍ਹ ਚੁੱਕੀ ਹੈ ਟਕਸਾਲੀ ਅਕਾਲੀ ਦਲ ਦੀ ਢੀਂਡਸਾ ਗਰੁੱਪ ਦੇ ਨਾਲ ਜਾਣ ਦੇ ਵਾਸਤੇ। ਇਹ ਕਿਹਾ ਜਾ ਰਿਹਾ ਹੈ ਕਿ ਢੀਂਡਸਾ ਗਰੁੱਪ ਇਹ ਚਾਹੁੰਦਾ ਹੈ ਕਿ ਇਹ ਪਾਰਟੀ ਮਰਜ ਕਰ ਦਿੱਤੀ ਜਾਵੇ ਇਹਦੇ 'ਚ। ਰਣਜੀਤ ਸਿੰਘ ਬ੍ਰਹਮਪੁਰਾ ਨਹੀਂ ਚਾਹੁੰਦੇ। ਉਹ ਵੀ ਹੁਣ ਭਾਵੇਂ ਚਾਹੇ ਉਮਰ, ਇੱਥੇ ਪ੍ਰੋਬਲਮ ਇਹ ਆ ਕਿ ਜਿੰਨੀ ਮਰਜ਼ੀ ਹੋ ਜਾਏ ਸਿਆਸਤਦਾਨਾਂ ਦੀ, ਉਹ ਜਿਹੜੀ ਪ੍ਰਧਾਨਗੀ ਨਹੀਂ ਛੱਡਦੇ। ਇੱਥੇ ਰਿਟਾਇਰਮੈਂਟ ਲੈਣ ਦਾ ਰਿਵਾਜ ਹੀ ਨਹੀਂ ਬਣ ਸਕਿਆ ਸਿਆਸਤ ਤੋਂ ਜਿਹੜਾ ਦੀ। ਔਰ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਹਸਪੀਟਲ 'ਚ ਨੇ, ਬਿਮਾਰ ਨੇ, ਉਮਰ ਦੀ ਵਜ੍ਹਾ ਕਰਕੇ ਨੇ, ਪਰ ਉੱਥੇ ਪਏ ਵੀ ਇਹੀ ਕਹੀ ਜਾਂਦੇ ਆ ਕਿ ਮੇਰੇ ਵਾਲੀ ਪਾਰਟੀ ਜਿਹੜੀ ਉਹ ਰੱਖ ਲਓ ਜਾਂ ਪ੍ਰਧਾਨ ਮੈਨੂੰ ਬਣਾ ਦਿਓ, ਫਿਰ ਅਸੀਂ ਮਰਜ ਕਰ ਦਿੰਦੇ। ਜੇ ਵੀਰ ਦਵਿੰਦਰ ਸਿੰਘ ਹੋਰੀ ਤੇ ਸੇਖਵਾ ਹੋਰੀ ਢੀਂਡਸਾ ਧੜੇ ਦੇ ਨਾਲ ਆ ਜਾਂਦੇ ਆ, ਜਿਹਦੀ ਕਿ ਸੰਭਾਵਨਾ ਕਾਫੀ ਹੈ, ਫਿਰ ਅਕਾਲੀ ਦਲ ਟਕਸਾਲੀ ਦੀ ਜਿਹੜੀ ਹੋਂਦ ਆ ਉਹ ਆਪੇ ਹੀ ਸਮਾਪਤੀ ਵੱਲ ਨੂੰ ਜਿਹੜਾ ਦੀ ਉਹ ਚਲੇ ਜਾਣੀ। ਫਿਰ ਤਾਂ ਪਿਓ ਪੁੱਤ ਜਾਂ ਇੱਕ ਦੋ ਹੋਰ ਜਿਹੜੇ ਦੀ ਉਹ ਰਹਿ ਜਾਣੇ ਆ, ਬਹੁਤੇ ਇਹਦੇ ਵਿੱਚ ਜਿਹੜਾ ਦੀ ਉਹ ਰਹਿਣੇ ਨਹੀਂ। ਪਰ ਸਭ ਤੋਂ ਵੱਡਾ ਸਵਾਲ ਇਹ ਹੋਊਗਾ ਕਿ ਬਾਦਲ ਦਲ ਨੂੰ ਹੋਰ ਕਿੰਨਾ ਖੋਰਾ ਸੁਖਦੇਵ ਸਿੰਘ ਢੀਂਡਸਾ ਹੋਰੀ ਲਾਉਂਦੇ ਆ, ਕਿਉਂਕਿ ਉਹ ਕਈਆਂ ਦੇ ਸੰਪਰਕ ਦੇ ਵਿੱਚ ਜਿਹੜਾ ਦੀ ਉਹ ਦੱਸੇ ਜਾ ਰਹੇ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਾਰਗੁਜ਼ਾਰੀ ਤੋਂ ਬਹੁਤੇ ਜਿਹੜੇ ਦੀ ਦਲ ਵਾਲੇ ਉਹ ਔਖੇ ਤਾਂ ਹੈਗੇ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਬਾਦਲ ਦਲ ਦੇ ਅੰਦਰ ਤੇ ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੇ ਅੰਦਰ
ਜਿਹੜੀ ਖਿੱਚਾਧੂਈ ਆ ਉਹ ਇਸ ਵੇਲੇ ਸਿਖਰ ਦੇ ਉੱਤੇ ਜਿਹੜੀ ਦੀ ਉਹ ਬਣੀ ਹੋਈ ਆ। ਵੱਡੀ ਧੜੇਬੰਦੀ ਪਰਿਵਾਰ ਦੇ ਵਿੱਚ ਹੀ ਜਿਹੜੀ ਦੀ ਉਹ ਖੜੀ ਹੋਈ ਆ ਇਸ ਵੇਲੇ, ਜਿਹੜੀ ਕਿ ਆਉਂਦੇ ਦਿਨਾਂ ਦੇ ਦੌਰਾਨ ਕਈ ਪਾਸਿਆਂ ਨੂੰ ਸੁਣਨ ਨੂੰ ਜਿਹੜੀ ਦੀ ਉਹ ਸਾਹਮਣੇ ਆਊਗੀ। ਇੱਕ ਦੂਜੇ ਦੀਆਂ ਲੱਤਾਂ ਜਿਹੜੀਆਂ ਦੀ ਉਹ ਜ਼ਿਆਦੀਆਂ ਖਿੱਚੀਆਂ ਜਾ ਰਹੀਆਂ। ਬਿਲਕੁਲ ਜੀ, ਲੱਗਦਾ ਤਾਂ ਇਸ ਤਰ੍ਹਾਂ ਕਿ ਪਿਓ ਪੁੱਤਾਂ ਦੀਆਂ ਜੋੜੀਆਂ ਆ ਜ਼ਿਆਦਾ ਪੰਜਾਬ ਨੂੰ ਖਾਣ ਨੂੰ। ਅਤੇ ਅੱਗੇ ਗੱਲ ਕਰਦੇ ਆ, ਮੋਹਾਲੀ ਦੇ ਵਿੱਚ ਇੱਕ ਜਾਲੀ ਸੱਟਾ ਬਾਜ਼ਾਰ ਹੋਇਆ। ਇਹਦੀ ਐਕਚੁਅਲੀ ਵੈਸੇ ਤਾਂ ਸੱਟਾ ਦੇਰ ਦਾ ਲੱਗਦਾ, ਪਰ ਤੁਸੀਂ ਸੱਟੇਬਾਜ਼ ਦੇਖੋ ਕਿ ਕੈਸੇ ਕਾਰੀਗਰ ਨੇ, ਉਹਨਾਂ ਨੇ ਇੱਕ ਕ੍ਰਿਕਟ ਮੈਚ ਜਿਹੜਾ ਸੀਗਾ T20 ਇੱਥੇ ਕਰਵਾਇਆ ਮੋਹਾਲੀ ਦੇ ਸਤਵਾੜਾ ਪਿੰਡ ਦੇ ਵਿੱਚ ਜਿਹੜਾ ਜੀ ਸਟੇਡੀਅਮ ਹੈ ਉਹਦੇ 'ਚ ਸ਼ੋਅ ਇਹ ਕਰ ਦਿੱਤਾ ਵੀ ਇਹ ਸ੍ਰੀਲੰਕਾ ਦੇ ਸ਼ਹਿਰ ਬਦੂਲਾ ਦੇ ਵਿੱਚ ਮੈਚ ਖੇਡਿਆ ਜਾ ਰਿਹਾ। ਔਰ ਜਿਹੜੇ ਕੈਮਰੇ ਸੀ ਉਹ 2 ਲਾਏ ਗਏ ਦੂਰੋਂ, ਪਲੇਅਰ ਨੇੜੇ ਤੋਂ ਨਹੀਂ ਦਿਖਾਏ ਗਏ। ਅੱਛਾ, ਮੁੰਡੇ ਇੱਥੋਂ ਦੇ ਹੀ ਨਹੀਂ ਖੇਡਣ ਵਾਲੇ, ਮੁੰਡੇ ਲਏ ਉਹ ਗਏ ਜਿਹੜੇ ਵੇਖਣ ਨੂੰ ਸ੍ਰੀਲੰਕਨ ਲੱਗਣ। 40 ਡਿਗਰੀ ਤਾਪਮਾਨ ਦੇ ਵਿੱਚ ਜਿਹੜੀਆਂ ਜਰਸੀਆਂ ਸੀ ਉਹਨਾਂ ਦੇ ਫੁੱਲ ਸਲੀਵ ਪਵਾਈਆਂ ਗਈਆਂ, ਮਤਲਬ ਕਿ ਸ਼ੱਕ ਕਿਸੇ ਜਗ੍ਹਾ ਤੋਂ ਜਿਹੜਾ ਜੀ ਉਹ ਪੈਦਾ ਨਾ ਹੋਵੇ। ਔਰ ਜਰਸੀ ਪਵਾਤੀ ਤੇ ਮਾਸਕ ਪਵਾਤੀ। ਹੁਣ ਮਾਸਕ ਜਦੋਂ ਪੈ ਗਿਆ, ਜਰਸੀਆਂ ਪੈ ਗਈਆਂ, ਤੇ ਪਛਾਣਨਾ ਕਿਹਨੇ ਸੀਗਾ ਜੀ? ਪਛਾਣਿਆ ਗਿਆ ਨਹੀਂ। ਇਹਨਾਂ ਦੀ ਜਿਹੜੀ ਸੀ ਲਾਈਵ ਸਟਰੀਮ ਦੇ YouTube ਵਗੈਰਾ ਦੇ ਉੱਤੇ, ਔਰ ਉਹਦੇ ਤੋਂ ਫਿਰ ਅੱਗੇ ਸੱਟਾ ਲਾਇਆ ਗਿਆ ਕਿ ਦੱਸੋ ਇਸ ਟੂਰਨਾਮੈਂਟ ਦੇ ਵਿੱਚ ਕੌਣ ਜਿਹੜਾ ਜੀ ਉਹ ਜਿੱਤ ਸਕਦਾ। ਇਹਦੇ ਵਿੱਚ ਜਿਹੜਾ ਇੱਕ ਮਾਸਟਰ ਮਾਈਂਡ ਹੈ ਰਵਿੰਦਰ ਸਿੰਘ ਡਾਂਡੀਵਾਲ ਹੈ। ਇਹਦੇ ਉੱਤੇ BCCI ਦੀ ਨਿਗਾਹ ਤਾਂ ਪਹਿਲਾਂ ਤੋਂ ਜਿਹੜੀ ਉਹ ਸੀਗੀ ਕਿ ਉਹ ਸੱਟੇ ਦਾ ਕੰਮ ਕਰਦਾ। ਹੁਣ ਜਿਹੜਾ ਜੀ ਉਹਨੂੰ ਅਰੈਸਟ ਕਰ ਲਿਆ ਜਿਹੜਾ ਜੀ ਇੱਥੇ ਪੁਲਿਸ ਨੇ, ਔਰ ਜਿਹੜਾ BCCI ਆ ਉਹ ਵੱਖਰੇ ਤੌਰ ਦੇ ਉੱਤੇ ਆਪਣੀ ਟੀਮ ਭੇਜ ਕੇ ਇਹਦਾ ਪਤਾ ਅਸਰ ਜਿਹੜਾ ਜੀ ਉਹ ਲੈ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਵਿਅਕਤੀ ਆ ਇਹ ਸ਼ਾਤਰ ਏਦਾਂ ਜੀ ਕਿ ਉਹਨੇ ਪਤਾ ਹੀ ਨਹੀਂ ਇਹਦੇ ਵਿੱਚੋਂ ਕਿੰਨਾ ਕੁ ਪੈਸਾ ਇਕੱਠਾ ਕਰ ਲਿਆ। ਲਾਈਵ ਸਟਰੀਮ ਹੋਣੀ ਸ਼ੁਰੂ ਹੋ ਗਈ, ਮੈਚ ਹੋ ਨਹੀਂ ਰਹੇ, ਵਿਸ਼ਵ ਦੇ ਵਿੱਚ ਕਿਤੇ ਨਹੀਂ ਹੋ ਰਹੇ। ਜਦੋਂ ਇੱਕਦਮ ਮੈਚ ਆਇਆ ਤੇ ਲੋਕਾਂ ਨੇ 2020 ਮੈਚ ਸ੍ਰੀਲੰਕਾ ਦੇ ਵਿੱਚ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਤੇ ਦੱਸਿਆ ਇਹ ਗਿਆ ਕਿ ਸ੍ਰੀਲੰਕਾ ਦਾ ਫਲਾਣਾ ਸਟੇਡੀਅਮ ਹੈ, ਉੱਥੇ ਇਹ ਮੈਚ ਸ਼ੁਰੂ ਹੋ ਰਿਹਾ। ਫਸੇ ਕਿੱਥੋਂ? ਜਿਹੜੇ ਮੁੰਡੇ ਉੱਥੇ ਕ੍ਰਿਕਟ ਖੇਡਦੇ ਆ, ਜਦੋਂ ਸ਼ਾਮ ਦੇ ਸਮੇਂ ਉੱਥੇ ਸਟੇਡੀਅਮ ਜਾਣ ਲੱਗੇ ਤੇ ਉਹਨਾਂ ਨੂੰ ਰੋਕਿਆ ਗਿਆ ਵੀ ਅੰਦਰ ਨਹੀਂ ਤੁਸੀਂ ਜਾ ਸਕਦੇ। ਉਹਨਾਂ ਨੇ ਸਟੇਡੀਅਮ ਦੇ ਮਾਲਕ ਨੂੰ ਫੋਨ ਕਰ ਲਿਆ ਵੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਉਹਨੂੰ ਵੀ ਰੋਕ ਲਿਆ ਗਿਆ। ਉੱਥੋਂ ਭਾਂਡਾ ਫੁੱਟਣਾ ਸ਼ੁਰੂ ਹੋਇਆ ਵੀ ਅੰਦਰ ਤਾਂ ਕੋਈ ਇੱਕ ਇੰਟਰਨੈਸ਼ਨਲ ਮੈਚ ਹੋ ਰਿਹਾ ਜਿਹੜਾ ਕਿ ਸ੍ਰੀਲੰਕਾ 'ਚ ਖੇਡਿਆ ਜਾ ਰਿਹਾ। ਇਹਦੀ ਸਟ੍ਰੀਮਿੰਗ ਜਿਹੜੀ ਸੀ ਉਹ ਇੱਥੋਂ ਮੋਹਾਲੀ ਤੋਂ ਦਿੱਤੀ ਜਾ ਰਹੀ ਸੀਗੀ। ਔਰ ਅਫਗਾਨਿਸਤਾਨ ਤੇ ਨੇਪਾਲ ਤੇ ਆਸਟ੍ਰੇਲੀਆ ਦੇ ਨਾਲ ਵੀ ਇਹਦੇ ਤਾਰ ਜਿਹੜੇ ਆ ਜੀ ਉਹ ਜੁੜੇ ਆ। ਇਹ ਕਿਹਾ ਜਾ ਰਿਹਾ ਕਿ ਇਹ ਲੀਗ ਪਹਿਲਾਂ ਵੀ ਜਿਹੜੀ ਜੀ ਉਹ ਕਰਵਾਉਣੀ ਚਾਹੁੰਦਾ ਸੀਗਾ, ਔਰ ਬੋਰਡ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਮਿਲ ਕੇ ਅਜਿਹੇ ਮੈਚ ਜਿਹੜੇ ਜੀ ਇਹ ਪਹਿਲਾਂ ਫਿਕਸ ਕਰਦਾ ਸੀਗਾ। ਤੁਸੀਂ ਦੇਖੋ ਕਿ ਠੱਗ ਜਿਹੜਾ ਮਹਿਕਮਾ ਹੈ ਉਹ ਕਿਸ ਲੈਵਲ ਤੱਕ ਜਿਹੜਾ ਜੀ ਉਹ ਜਾ ਸਕਦਾ ਹੈ। ਮੈਚ ਕਿਤੇ ਹੋ ਨਹੀਂ ਰਿਹਾ, ਕਿਤੇ ਸ੍ਰੀਲੰਕਾ 'ਚ ਨਹੀਂ ਹੋ ਰਿਹਾ, ਪ੍ਰਮੋਟ ਉਹਨੂੰ ਸ੍ਰੀਲੰਕਾ ਦਾ ਕਰਤਾ। ਸਟੇਡੀਅਮ ਜਿਹੜਾ ਜੀ ਉਹ ਮੋਹਾਲੀ ਦੇ ਇੱਕ ਪਿੰਡ ਦਾ ਜਿਹੜਾ ਜੀ ਬਣਾਇਆ ਹੋਇਆ, ਉੱਥੇ ਸਾਇੰਸ ਵੀ ਨੇ ਇਸ ਤਰ੍ਹਾਂ ਦੇ ਲਾਤੇ ਵੀ ਉਹ ਸ੍ਰੀਲੰਕਾ ਲੱਗੇ ਤੇ ਪਲੇਅਰ ਉਹੋ ਜਿਹੇ ਲੈ ਗਏ ਜਿਹੜੇ ਕਿ ਸ੍ਰੀਲੰਕਨ ਲੱਗਣ। ਉਹਨਾਂ ਦੇ ਮੂੰਹਾਂ ਤੇ ਮਾਸਕ ਪਵਾਤੇ, ਪਛਾਣੀ ਨਾ ਆਵੇ ਕਿ ਕੌਣ ਖੇਡ ਰਿਹਾ ਕੌਣ ਨਹੀਂ। ਇੱਥੋਂ ਵੀ ਜਿਹੜਾ ਜੀ ਸ਼ੱਕ ਪਿਆ ਕਿ ਇੰਨਾ ਤਾਪਮਾਨ ਹੋਵੇ, 40 ਡਿਗਰੀ ਤਾਪਮਾਨ ਜਿਹੜਾ ਜੀ ਚੱਲ ਰਿਹਾ ਤੇ ਉਹਦੇ ਵਿੱਚ ਇਹ ਫੁੱਲ ਸਲੀਵ ਪਾ ਕੇ ਕਿਉਂ ਖੇਡ ਰਹੇ ਵੀ? ਇਹਨਾਂ ਨੂੰ ਕਿਹੜੀ ਠੰਡ ਲੱਗਦੀ ਹੈ? ਲਾਈਵ ਮੈਚ ਇਹ ਕਿਵੇਂ ਹੋ ਸਕਦਾ ਹੈ? ਲਾਈਵ ਸੀਗਾ ਜੀ, ਪਰ ਉਹ ਲਾਈਵ ਮੈਚ ਇੱਕ ਸਿਰਜਿਆ ਗਿਆ। ਭਾਵੇਂ ਨਹੀਂ ਵੈਸੇ ਠੱਗ ਜਿਸ ਤਰੀਕੇ ਦੇ ਦਿਮਾਗ ਉਹਨਾਂ ਦੇ ਜਿੰਨੇ ਚੱਲਦੇ। ਬਿਲਕੁਲ ਜੀ, ਠੱਗ ਤੇ ਜਗਾੜੀ ਜੋ ਮਰਜ਼ੀ ਕਰਾ ਲਓ ਇਹਨਾਂ ਤੋਂ। ਅੱਗੇ ਮੱਧ ਪ੍ਰਦੇਸ਼ ਦੀ ਗੱਲ ਕਰਦੇ ਹਾਂ, ਉੱਥੇ ਮਾਸਕ ਨਾ ਪਾਉਣ ਵਾਲਿਆਂ ਨੂੰ ਅਨੋਖੀ ਸਜ਼ਾ। ਇਹ ਜਿਹੜੇ ਵੈਸੇ ਤਾਂ ਮੁਲਕ ਦੇ ਵਿੱਚ ਕਾਫੀ ਲੋਕ ਜਿਹੜੇ ਮਾਸਕ ਪਾ ਰਹੇ ਆ, ਪੁਲਿਸ ਜਿਹੜੀ ਆ ਉਹ ਇੱਥੇ ਪੰਜਾਬ ਦੇ ਵਿੱਚ ਤਾਂ ਮੋਟੀ ਕਮਾਈ ਕਰ ਰਹੀ ਆ ਮਾਸਕ ਨਾ ਪਾਉਣ ਵਾਲਿਆਂ ਤੋਂ। ਅੰਨ੍ਹੇਵਾਹ ਚਲਾਨ ਜਿਹੜੇ ਜੀ ਉਹ ਕੱਟੇ ਜਾ ਰਹੇ ਆ। ਚੰਗੀ ਵੀ ਗੱਲ ਹੈ, ਮਾਸਕ ਜਿਹੜੇ ਜੀ ਉਹ ਪਾਉਣੇ, ਸਖਤੀ ਉਹਦੇ ਉੱਤੇ ਹੋਣੀ ਜ਼ਰੂਰੀ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਜਨਤਕ ਥਾਵਾਂ ਦੇ ਉੱਤੇ ਜਿਹੜੇ ਲੋਕ ਮਾਸਕ ਦਾ ਇਸਤੇਮਾਲ ਨਹੀਂ ਕਰਦੇ ਤਾਂ ਉਹਦੇ ਵਾਸਤੇ ਇੱਕ ਵੱਖਰੇ ਕਿਸਮ ਦੀ ਸਜ਼ਾ ਜਿਹੜੀ ਹੈ ਜੀ ਉਹ ਰੱਖੀ ਗਈ ਹੈ। ਇਹਦੇ ਤਹਿਤ ਜਿਹੜੇ ਫੜੇ ਗਏ ਲੋਕ ਨੇ ਉਹਨਾਂ ਨੂੰ 3 ਦਿਨ ਦੇ ਵਾਸਤੇ ਹਸਪੀਟਲ ਜਾਂ ਪੁਲਿਸ ਚੌਕੀ ਦੇ ਉੱਤੇ ਕਰੋਨਾ ਵਾਲੰਟੀਅਰ ਦੇ ਤੌਰ ਦੇ ਉੱਤੇ ਕੰਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਲਾਇਆ ਜਾ ਰਿਹਾ। ਜਿਹੜੇ ਗਵਾਲੀਅਰ ਦੇ ਇੱਥੇ ਜ਼ਿਲ੍ਹਾ ਅਧਿਕਾਰੀ ਨੇ ਉਹਨੇ ਇਹਦੇ ਆਦੇਸ਼ ਜਿਹੜਾ ਜੀ ਉਹ ਜਾਰੀ ਕੀਤਾ। ਔਰ ਇਹਦੇ ਵਿੱਚ ਜਿਹੜਾ ਜੀ ਇਹ ਦੱਸਿਆ ਗਿਆ ਇਸ ਆਦੇਸ਼ ਦੇ ਵਿੱਚ ਕਿ 2 ਜਿਹੜੇ ਵਿਅਕਤੀ ਸੀ ਉਹਨਾਂ ਨੇ ਖੁਦ ਕਲੈਕਟਰ ਦੀ ਜਿਹੜੀ ਸੀ ਗਸ਼ਤ ਦੇ ਦੌਰਾਨ ਬਿਨਾਂ ਮਾਸਕ ਲਾਏ ਉਹਨਾਂ ਨੂੰ ਫੜਿਆ ਔਰ ਰੇਲਵੇ ਕਲੋਨੀ ਨਿਵਾਸੀ ਜਿਹੜਾ ਸੀ ਉਹਨੂੰ ਦੇ ਦਿੱਤਾ। ਔਰ ਇਹਨਾਂ ਦੀ ਡਿਊਟੀ ਹੁਣ 3 ਦਿਨ ਜਿਹੜੀ ਹੈ ਜੀ ਹਸਪੀਟਲ ਦੇ ਵਿੱਚ ਲਾਈ ਗਈ ਹੈ।
ਕਿ ਕਰੋਨਾ ਦੀ ਸੈਂਪਲਿੰਗ ਜਿਹੜੀ ਕਰ ਰਹੀ ਟੀਮ ਹੈ ਉਹਨਾਂ ਦੇ ਨਾਲ 3 ਦਿਨ ਡਿਊਟੀ ਜਿਹੜੀ ਉਹ ਦਿਓ। ਦੂਜੇ ਨੂੰ ਜੁਰਮਾਨਾ ਲਾ ਕੇ ਇਸ ਲਈ ਛੱਡ ਦਿੱਤਾ ਗਿਆ ਕਿਉਂਕਿ ਆਪਣੇ ਉਹ ਪਿਓ ਦਾ ਇਲਾਜ ਜਿਹੜਾ ਜੀ ਉਹ ਕਰਾ ਰਿਹਾ ਸੀ। ਇਹ ਕਿਹਾ ਜਾ ਰਿਹਾ ਕਿ ਜਿੰਨੇ ਹੁਣ ਲੋਕ ਗਵਾਲੀਅਰ ਦੇ ਵਿੱਚ ਫੜੇ ਜਾ ਰਹੇ ਆ ਉਹਨਾਂ ਦੀ ਡਿਊਟੀ ਹਸਪੀਟਲਾਂ ਦੇ ਵਿੱਚ ਜਿਹੜੀ ਜੀ ਉਹ ਲਾਈ ਜਾ ਰਹੀ ਹੈ, ਕਿਉਂਕਿ ਉਹਦੇ ਨਾਲ ਉਹ ਡਰਨਗੇ। ਉੱਥੇ ਕਰੋਨਾ ਵਾਇਰਸ ਤੋਂ ਜਿਹੜੇ ਜੀ ਉਹ ਪੀੜਤ ਵਿਅਕਤੀ ਨੇ ਉਹਨਾਂ ਹਸਪਤਾਲਾਂ ਦੇ ਵਿੱਚ ਜਿੱਥੇ ਇਹਨਾਂ ਨੂੰ ਡਿਊਟੀ ਜਿਹੜੀ ਜੀ ਉਹ ਕਰਨੀ ਪੈਣੀ ਹੈ। ਬੇਸ਼ੱਕ ਡਿਊਟੀ ਉਹਨਾਂ ਦੇ ਨਾਲ ਤਾਂ ਨਹੀਂ ਕਰਨੀ ਪੈਣੀ, ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਜੀ ਉਹ ਪੈਦਾ ਕਰਨ ਦੇ ਵਾਸਤੇ ਅਜਿਹਾ ਗਵਾਲੀਅਰ ਦੇ ਵਿੱਚ ਜਿਹੜਾ ਜੀ ਉਹ ਕੀਤਾ ਗਿਆ ਤਾਂ ਕਿ ਲੋਕ ਮਾਸਕ ਜਿਹੜਾ ਜੀ ਉਹ ਪਾਉਣ। ਸੋ ਕਿਹੜੇ ਕਿਹੜੇ ਤਰੀਕੇ ਜਿਹੜੇ ਨੇ ਜੀ ਉਹ ਅਪਣਾਉਣੇ ਪੈ ਰਹੇ ਨੇ ਪ੍ਰਸ਼ਾਸਨ ਨੂੰ, ਇਸ ਕਰਕੇ ਕਿ ਲੋਕ ਸੁਰੱਖਿਅਤ ਰਹਿਣ। ਹੁਣ ਗਾਂ ਲੋਕਾਂ ਦੀ ਵੀ ਕੁਝ ਜਿਹੜੀ ਜੀ ਉਹ ਡਿਊਟੀ ਬਣਦੀ ਹੈ ਕਿ ਉਹ ਕਿੰਨਾ ਕੁ ਇਹਨਾਂ ਚੀਜ਼ਾਂ ਨੂੰ ਜਿਹੜਾ ਜੀ ਉਹ ਫੋਲੋ ਕਰਦੇ ਆ। ਜਿੱਥੋਂ ਤੱਕ ਫਿਜ਼ੀਕਲ ਡਿਸਟੈਂਸ ਹੈ ਉਹਦੀ ਗੱਲ ਜੇ ਆਪਾਂ ਕਰੀਏ ਉਹ ਸਭ ਤੋਂ ਵੱਡੀ ਮੁਸੀਬਤ ਇਸ ਵੇਲੇ ਜਿਹੜੀ ਹੈ ਜੀ ਇਹ ਭਾਰਤ ਦੇ ਵਿੱਚ ਬਣ ਰਹੀ ਆ। ਉਸ ਮਾਮਲੇ ਦੇ ਉੱਤੇ ਬਿਲਕੁਲ ਜੀ, ਥਾਂ ਤਾਂ ਬਥੇਰਾ ਹੈ ਖੁੱਲ੍ਹੇ ਹੋ ਕੇ ਤੁਰਨੇ ਲਈ। ਤੇ ਅਖੀਰਲਾ ਸਵਾਲ ਵੱਲ ਚੱਲਦੇ ਹਾਂ ਤਾਂ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ। ਦਵਿੰਦਰ ਸਿੰਘ ਦੇ ਖਿਲਾਫ ਚਲਾਨ। ਦਵਿੰਦਰ ਸਿੰਘ ਇੱਕ ਬਹੁਤ ਚਰਚਿਤ ਜਿਹੜਾ ਜੀ ਉਹ ਰਿਹਾ ਜਦੋਂ ਪੁਲਵਾਮਾ ਅਟੈਕ ਹੋਇਆ ਉਸ ਤੋਂ ਬਾਅਦ ਦਵਿੰਦਰ ਦੀ ਗ੍ਰਿਫਤਾਰੀ ਹੋਈ ਜਦੋਂ ਕਿ ਉਹ ਕੁਝ ਅੱਤਵਾਦੀਆਂ ਨੂੰ ਕੱਢਣ ਦੀ ਫਿਰਾਕ ਦੇ ਵਿੱਚ ਸੀਗਾ ਜੰਮੂ ਕਸ਼ਮੀਰ। ਜਿਵੇਂ ਉਹਦੇ ਮਗਰ ਗੱਡੀਆਂ ਲਾ ਕੇ ਉਹਨੂੰ ਫੜਿਆ ਗਿਆ ਸੀ ਤੇ ਇਹ ਕਿਹਾ ਗਿਆ ਸੀਗਾ ਕਿ ਇੱਕ ਵੱਡਾ ਸਾਜ਼ਿਸ਼ ਕਰਤਾ ਜਿਹੜਾ ਉਹ ਕਾਬੂ ਆ ਗਿਆ। ਔਰ ਕਿਹਾ ਜਾਂਦਾ ਕਿ ਜਦੋਂ ਦਵਿੰਦਰ ਨੂੰ ਫੜਿਆ ਗਿਆ ਤਾਂ ਉਹਨੇ ਕਿਹਾ ਸੀਗਾ ਸਾਹਿਬ ਮੈਨੂੰ ਨਾ ਫੜੋ, ਇਹ ਬੜੀ ਵੱਡੀ ਗੇਮ ਹੈ। ਮਤਲਬ ਕਿ ਕਿਹੜੀ ਗੇਮ ਵੱਲ ਉਹ ਇਸ਼ਾਰਾ ਕਰ ਰਿਹਾ ਸੀਗਾ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਆ। ਪਰ ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ 90 ਦਿਨਾਂ ਦੇ ਦੌਰਾਨ ਵੀ ਉਹਦੇ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਗਿਆ, ਚਾਰਜਸ਼ੀਟ ਨਹੀਂ ਪੇਸ਼ ਕੀਤੀ ਗਈ ਤਾਂ ਉਹ ਜ਼ਮਾਨਤ ਲੈ ਗਿਆ। ਟੈਕਨੀਕਲੀ 90 ਦਿਨਾਂ ਦੇ ਵਿੱਚ ਚਲਾਨ ਪੇਸ਼ ਨਾ ਹੋਵੇ ਤਾਂ ਉਹ ਜ਼ਮਾਨਤ ਲੈਣ ਦਾ ਹੱਕਦਾਰ ਹੁੰਦਾ ਬੰਦਾ। ਜ਼ਮਾਨਤ ਉਹਨੂੰ ਜਿਹੜੀ ਦੀ ਉਹ ਮਿਲ ਗਈ। ਉਸ ਤੋਂ ਬਾਅਦ ਜੋ ਕਿਰਕਰੀ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਦੀ ਹੋਈ, NIA ਦੀ ਹੋਈ ਜਿਹੜੀ ਕਿ ਇਹਦੀ ਜਾਂਚ ਕਰ ਰਹੀ ਸੀ। ਹੁਣ ਤੱਤ ਭੜੱਥੀ ਤੇਜ਼ੀ ਦੇ ਨਾਲ ਜਿਹੜਾ ਜੀ ਡਿਪਟੀ SP ਦਵਿੰਦਰ ਸਿੰਘ, ਹਿਜ਼ਬੁਲ ਮੁਜਾਹਿਦੀਨ ਦੇ ਸੈਯਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ, ਰਫੀ ਅਹਿਮਦ ਰਾਠੜ, ਤਨਵੀਰ ਅਹਿਮਦ, ਸੈਯਦ ਇਰਫਾਨ, ਇਹਨਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਜਿਹੜੀ ਹੈ ਜੀ ਉਹ ਕੀਤੀ ਗਈ ਆ। NIA ਨੇ ਇਹ ਕਿਹਾ ਕਿ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਆਪਣਾ ਗੁਨਾਹ ਜਿਹੜਾ ਜੀ ਉਹ ਕਬੂਲ ਲਿਆ ਕਿ ਉਹ ਲਗਾਤਾਰ ਜਿਹੜੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਸੀਗੀ। ਦਵਿੰਦਰ ਨੂੰ ਖੁਫੀਆ ਸੂਚਨਾਵਾਂ ਦੇਣ ਦੇ ਵਾਸਤੇ ਤਿਆਰ ਕੀਤਾ ਗਿਆ। ਇਹਦੇ ਵਾਸਤੇ ਲਗਾਤਾਰ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਗੱਲਬਾਤ ਜਿਹੜੀ ਜੀ ਉਹ ਕਰਦਾ ਰਿਹਾ। NIA ਨੇ ਜਨਵਰੀ 2020 ਦੇ ਵਿੱਚ ਦਵਿੰਦਰ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਸੀਗਾ ਔਰ ਦਵਿੰਦਰ ਨੇ ਹਿਜ਼ਬੁਲ ਦੇ ਇਹਨਾਂ ਅੱਤਵਾਦੀਆਂ ਦੇ ਵਾਸਤੇ ਆਉਣ ਜਾਣ ਦੇ ਵਾਸਤੇ ਵਹੀਕਲ ਦਾ ਇੰਤਜ਼ਾਮ ਕੀਤਾ ਸੀਗਾ। ਉਹਨੇ ਹਥਿਆਰ ਦੇਣ ਦਾ ਵਾਅਦਾ ਵੀ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਸਵਾਲਾਂ ਦਾ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਦੋਂ 90 ਦਿਨਾਂ ਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ ਤਾਂ ਟੈਕਨੀਕਲੀ ਆਧਾਰ ਦੇ ਉੱਤੇ ਦਵਿੰਦਰ ਜਿਹੜਾ ਜੀ ਉਹਦਾ ਕੇਸ ਕਮਜ਼ੋਰ ਹੋ ਗਿਆ। ਉਹਨੂੰ ਜ਼ਮਾਨਤ ਜਿਹੜੀ ਮਿਲਣੀ ਉਹਦਾ ਕੇਸ ਤਾਂ ਸਟਰੋਂਗ ਹੋ ਗਿਆ, ਸਰਕਾਰ ਦਾ ਕੇਸ ਜਿਹੜਾ ਸੀ ਉਹ ਕਮਜ਼ੋਰ ਹੋ ਗਿਆ। ਉਹਨੂੰ 90 ਦਿਨਾਂ ਦੇ ਵਿੱਚ ਚਲਾਨ ਪੇਸ਼ ਨਾ ਹੋਣ ਕਰਕੇ ਜ਼ਮਾਨਤ ਜਿਹੜੀ ਮਿਲਣੀ ਬਿਨਾਂ ਕਿਸੇ ਸ਼ੱਕ ਦੇ ਇਸ ਕੇਸ ਦੀ ਇੱਕ ਕਮਜ਼ੋਰ ਕੜੀ ਜਿਹੜੀ ਜੀ ਉਹ ਬਣ ਜੂ। ਹੁਣ ਜਿੰਨਾ ਤੱਤ ਭੜੱਥੀ ਤੇਜ਼ੀ ਦੇ ਨਾਲ ਇਹ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਗਿਆ, ਇਹ ਕਿੰਨਾ ਕੁ ਖੜਦਾ ਅਦਾਲਤ ਦੇ ਵਿੱਚ, ਇਹ ਸਭ ਤੋਂ ਵੱਡਾ ਸਵਾਲ ਹੋਊ ਜੀ। ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਆਣ ਕੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ 4082725200 408 272 5200। ਵਾਪਸ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ US ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੇ ਤੁਸੀਂ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਚੱਲਦੇ ਆਪਣੇ ਕਾਲਰ ਸਵਾਲ ਸਾਡੇ ਨਾਲ ਜੁੜੇ ਨੇ। ਸਤਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੇਰਾ ਸਵਾਲ ਇਹ ਆ ਵੀ ਜਿੱਦਾਂ ਸੈਂਟਰ ਗੌਰਮੈਂਟ ਪੰਜਾਬ ਲਈ ਪਹਿਲਾਂ ਵੀ ਪੰਜਾਬ ਨੂੰ ਬੜੇ ਪੱਖਾਂ ਤੋਂ ਮਾਰਿਆ ਗਿਆ,
ਕਿਉਂਕਿ ਪੰਜਾਬ ਦੇ ਲੋਕਾਂ ਨੇ ਮੋਰਚੇ ਬੜੇ ਲਾਏ ਨੇ, ਭਾਵੇਂ ਉਹ ਪੰਜਾਬੀ ਬੋਲੀ ਦਾ ਮੋਰਚਾ ਸੀ ਜਾਂ ਪੰਜਾਬ ਬਾਰੇ ਮੋਰਚੇ ਸੀ ਜਾਂ ਆਨੰਦਪੁਰ ਦਾ ਮਤਾ ਸੀਗਾ। ਪਹਿਲਾਂ ਪੰਜਾਬ ਦੇ ਲੋਕ ਬਹੁਤ ਏਕਾ ਕਰਦੇ ਰਹੇ ਨੇ। ਅੱਜ ਪੰਜਾਬੀਆਂ ਨੂੰ ਨੌਜਵਾਨੀ ਜਿਹੜੀ ਆ ਬਾਹਰ ਜਾ ਰਹੀ ਆ ਜਾਂ ਕੁਝ ਲੰਡਰ ਸਿੰਗਰਾਂ ਮਗਰ ਉਧਰ ਨੂੰ ਭੱਜੇ ਫਿਰਦੇ ਨੇ। ਪਿੰਡ ਲੈਵਲ ਤੇ ਲੋਕ ਇਕੱਠੇ ਨਹੀਂ ਹੋ ਰਹੇ, ਹਲਕੇ ਲੈਵਲ ਤੇ ਲੋਕ ਇਕੱਠੇ ਨਹੀਂ ਹੋ ਪਾ ਰਹੇ, ਫਿਰ ਪੰਜਾਬ ਲੈਵਲ ਤੇ ਲੋਕ ਇਕੱਠੇ ਨਹੀਂ ਹੋ ਰਹੇ। ਪੰਜਾਬ ਦਾ ਬਣੂਗੀ ਜਿਸ ਹਿਸਾਬ ਨਾਲ ਸਾਡੇ ਲੋਕ ਅੱਜ ਜੋ ਸਾਡੀਆਂ ਜਿੱਦਾਂ ਸਾਨੂੰ ਪੰਜਾਬ 'ਚ ਭਾਵੇਂ ਡੈਮ ਦੇ ਵਜੋਂ ਪਾਣੀਆਂ ਵਜੋਂ ਸਾਨੂੰ ਕਿਸਾਨੀ ਵਜੋਂ ਮਾਰਿਆ ਜਾ ਰਿਹਾ। ਸਾਡੀ ਜਿਹੜਾ ਬਿਜਲੀ ਦਾ ਤੁਸੀਂ ਬਿੱਲ ਦੱਸਿਆ ਵੀ ਉਹ ਵੀ ਸੈਂਟਰ ਗੌਰਮੈਂਟ ਅੰਦਰ ਸਭ ਕੁਝ ਲੈ ਕੇ ਜਾ ਰਹੇ ਨੇ। ਕਿਉਂ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ? ਕਿਉਂ ਨਹੀਂ ਲੋਕ ਸਾਡੇ? ਕਿਉਂਕਿ ਲੋਕਾਂ ਨੂੰ ਕਦੋਂ ਸਮਝ ਆਊਗੀ? ਧੰਨਵਾਦ ਭੈਣ ਜੀ। ਥੈਂਕ ਯੂ। ਦੇਖੋ, ਸਵਾਲ ਤਾਂ ਇਹੀ ਆ ਜਿਹੜਾ ਤੁਸੀਂ ਲਾਸਟ 2 ਅੱਖਰਾਂ 'ਚ ਮੁਕਾਤਾ ਜੀ। ਲੋਕਾਂ ਨੂੰ ਕਦੋਂ ਇਹਦੀ ਸਮਝ ਜਿਹੜੀ ਹੈ ਜੀ ਉਹ ਆਊਗੀ? ਸਮਝ ਜਿਹੜੀ ਹੈ ਨਾ ਜੀ ਉਹ ਖਤਮ ਕਰ ਦਿੱਤੀ ਗਈ ਹੈ ਇੱਕ ਸਾਜ਼ਿਸ਼ ਦੇ ਤਹਿਤ ਤੁਸੀਂ ਕਹਿ ਲਓ। ਉਹ ਚਾਹੇ ਚਿੱਟੇ ਦੇ ਰੂਪ ਦੇ ਵਿੱਚ ਹੈ, ਇੱਕ ਪੂਰੀ ਦੀ ਪੂਰੀ ਪੀੜ੍ਹੀ ਗਵਾਚ ਗਈ, ਪੀੜ੍ਹੀ ਨਿਕਲ ਗਈ ਜਿਹੜਾ ਦੀ ਉਹ ਚਿੱਟਾ। ਤੇ ਅੱਜ ਜਿਹੜਾ, ਕਿਉਂਕਿ ਜੇ ਤੁਸੀਂ ਦੇਖਿਆ ਹੋਵੇ ਤਾਂ ਚਿੱਟਾ ਜਿਹੜਾ ਉਹ ਇੰਜੈਕਟ ਕਰਨਾ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਨਾ, ਸਭ ਤੋਂ ਤੇਜ਼ੀ ਦੇ ਨਾਲ ਜਿਹੜਾ ਦੀ ਉਹਦੇ ਨਾਲ ਇੱਕੋ ਸਰਿੰਜ ਦੇ ਨਾਲ ਲਾਉਂਦੇ ਰਹੇ, ਉਹਦੇ ਨਾਲ ਏਡਜ਼ ਆਈ। ਅੱਜ ਜਿਹੜੀਆਂ ਸਰਿੰਜਾਂ ਨੇ ਉਹ ਵੀਡੀਓਜ਼ ਨੇ ਤੇ ਉਹਦੇ ਵਿੱਚ ਜਿਹੜਾ ਭਰਿਆ ਹੋਇਆ ਉਹ ਹਿੰਸਕ ਗਾਣੇ ਨੇ। ਉਹ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਉਹਦੇ ਨਾੜਾਂ ਦੇ ਵਿੱਚ ਜਿਹੜਾ ਦੀ ਇਹ ਲਾਇਆ ਜਾ ਰਿਹਾ। ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਜਿਹੜੇ ਲੰਡੂ ਸਿੰਗਰਾਂ ਦੀ ਟਰੋਲ ਆਰਮੀ ਬਣ ਗਈ। ਇੱਥੇ ਬਦਕਿਸਮਤੀ ਜਿਹੜੀ ਨਾ ਜੀ ਸਭ ਤੋਂ ਵੱਡੀ ਇਹ ਹੋ ਗਈ ਕਿ ਇਸ ਵੇਲੇ ਜਿਹੜਾ ਪੰਜਾਬ ਹੈ ਉਹ ਲੀਡਰਲੈਸ ਹੈ। ਅਸੀਂ ਧਾਰਮਿਕ ਪੱਖੋਂ ਵੀ ਲੀਡਰਲੈਸ ਹੈ, ਸਮੁੱਚਾ ਸਿੱਖ ਭਾਈਚਾਰਾ। ਰਾਜਨੀਤਿਕ ਪੱਖ ਤੋਂ ਪੰਜਾਬ ਲੀਡਰਲੈਸ ਹੈ ਜੀ। ਆਪਾਂ ਪਾਰਟੀ ਦਾ ਜ਼ਿਕਰ ਕੀਤਾ ਹੈ ਕਿ ਪਾਰਟੀ ਨਵੀਂ ਖੋਰ ਜਿਹੜੀ ਉਹ ਖੜੀ ਹੋ ਰਹੀ ਆ। ਪਾਰਟੀਆਂ ਖੜੀਆਂ ਹੋਣ, ਦੇਖੋ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣੀ ਪਾਰਟੀ ਬਣਾ ਸਕਦਾ, ਉਹ ਖੜੀ ਕਰ ਸਕਦਾ। ਸਵਾਲ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਲਈ ਪਾਰਟੀ ਕੌਣ ਬਣੂਗਾ ਜੀ? ਜੇ ਕੋਈ ਜਿਹੜਾ ਦੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਜੇ ਕੋਈ ਗੱਲ ਜਿਹੜਾ ਦੀ ਉਹ ਦੱਸਣ ਦੀ ਕੋਸ਼ਿਸ਼ ਕਰਦਾ, ਇਹ ਜਿਹੜੀਆਂ ਟਰੋਲ ਆਰਮੀ ਨੇ ਇਹ ਉਹਦੇ ਪਿੱਛੇ ਜਿਹੜੀਆਂ ਦੀ ਉਹ ਲਗਾ ਦਿੱਤੀਆਂ ਜਾਂਦੀਆਂ ਨੇ। ਉਹ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਰੂਪ ਦੇ ਵਿੱਚ ਹੋਵੇ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਉਹਦੀਆਂ ਦੁਸ਼ਮਣ ਬਣ ਜਾਂਦੀਆਂ ਨੇ ਔਰ ਉਹਨੂੰ ਢਾਉਣ ਦੇ ਜਿਹੜੇ ਦੀ ਉਹ ਯਤਨਾਂ ਦੇ ਵਿੱਚ ਫਿਰ ਲੱਗ ਜਾਂਦੀਆਂ ਨੇ ਵੀ ਇਹ ਬੰਦਾ ਗੱਲ ਜਿਹੜੀ ਆ ਉਹ ਸਹੀ ਕਿਵੇਂ ਕਹਿ ਦੇਵੇ। ਇਹ ਨਹੀਂ ਹੈਗਾ ਕਿ ਪੰਜਾਬ ਦਾ ਭਲਾ ਸੋਚਣ ਵਾਲੇ ਲੋਕ ਮਰ ਮੁੱਕ ਗਏ ਆ। ਪੰਜਾਬ ਦੇ ਭਲਾ ਸੋਚਣ ਵਾਲੇ ਲੋਕ ਹੈਗੇ ਆ, ਪਰ ਉਹ ਯੂਨਾਈਟ ਨਹੀਂ ਗਏ, ਉਹ ਇਕੱਠੇ ਨਹੀਂ ਗਏ। ਇਸ ਕਰਕੇ ਇਹ ਸਾਰੀ ਮੁਸ਼ਕਲ ਜਿਹੜੀ ਹੈ ਨਾ ਜੀ ਉਹ ਆ ਰਹੀ ਹੈ। ਇੱਕ ਜਿਹੜਾ ਦੀ ਉਹ ਲੋੜ ਤਾਂ ਜਿਹੜੀ ਹੈ ਇਸ ਵੇਲੇ ਇੱਕ ਲੀਡਰ ਦੀ ਲੋੜ ਹੈ, ਇੱਕ ਉਸ ਵਿਅਕਤੀ ਦੀ ਲੋੜ ਹੈ ਜਿਹੜਾ ਅੜ ਕੇ ਜਿਹੜਾ ਦੀ ਖੜ ਜੇ ਕਿ ਮੈਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਨਹੀਂ ਮਾਰਨ ਦੇਣਾ। ਮੈਨੂੰ ਇੱਕ ਵੀ ਸੀਟ ਜਿਹੜੀ ਹੈ ਜੀ ਉਹ ਮਿਲੇ ਜਾਂ ਨਾ ਮਿਲੇ, ਅਗਲੀ ਵਾਰੀ ਮੈਂ ਮੁੱਖ ਮੰਤਰੀ ਬਣਾ ਜਾਂ ਨਾ ਬਣਾ, ਅਗਲੀ ਵਾਰੀ ਮੇਰੀ ਸਰਕਾਰ ਬਣੇ ਜਾਂ ਨਾ ਬਣੇ, ਜਿਹੜਾ ਲਾਈਨ ਜਿਹੜੀ ਖਿੱਚ ਸਕੇ। ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ, ਜਿਹੜੇ ਇਤਿਹਾਸਕ ਚੀਜ਼ਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚੋਂ ਉੱਠੇ ਲੀਡਰਾਂ ਨੇ ਕਿਹੜੇ ਕਿਹੜੇ ਸਮੇਂ ਦੇ ਉੱਤੇ ਲੀਡ ਲਈ ਔਰ ਪੰਜਾਬ ਨੂੰ ਲੀਡਰ ਬਣਾਇਆ। ਪੰਜਾਬ ਨੂੰ ਲੀਡਰ ਬਣਾਇਆ, ਉਹ ਆਪ ਲੀਡਰ ਬਣੇ ਜਾਂ ਨਹੀਂ ਬਣੇ, ਪੰਜਾਬ ਨੂੰ ਮੋਹਰੀ ਕਿਤਾਬ ਦੇ ਵਿੱਚ ਖੜਾ ਕਰਤਾ ਵੀ ਪੰਜਾਬ ਬੋਲੂਗਾ ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਧੱਕਾ ਹੋਊਗਾ। ਅੱਜ ਹਾਲਾਤ ਇਹ ਬਣ ਗਏ ਕਿ ਕਿਤੇ ਧੱਕਾ ਹੋਵੇ ਪੰਜਾਬ ਨਹੀਂ ਬੋਲੂਗਾ। ਤੁਸੀਂ ਹੈਰਾਨ ਹੋਵੋਗੇ 11 ਰੁਪਏ ਲੀਟਰ ਜਿਹੜਾ ਦੀ ਉਹ ਡੀਜ਼ਲ ਦਾ ਰੇਟ ਵੱਧ ਗਿਆ। ਚੁੱਪ ਕਰਕੇ ਜਿਹੜਾ ਦੀ ਉਹ ਕਿਸਾਨ ਉਹ ਪੁਆਈ ਜਾ ਰਿਹਾ, ਚੁੱਪ ਕਰਕੇ ਟਰਾਂਸਪੋਰਟਰ ਜਿਹੜੇ ਆ ਜੀ ਉਹ ਪੁਆਈ ਜਾ ਰਹੇ ਆ। ਇਸ ਮਸਲੇ ਦੇ ਉੱਤੇ ਕੋਈ ਨਹੀਂ ਗੱਲ ਕਰ ਰਿਹਾ, ਕੋਈ ਨਹੀਂ ਜਿਹੜਾ ਦੀ ਉਹ ਬੋਲ ਰਿਹਾ। ਬਦਕਿਸਮਤੀ ਹੈ ਸਾਡੀ ਕਿ ਤਖਤ ਕੇਸਗੜ੍ਹ ਦੇ ਵਿੱਚ ਘਪਲਾ ਹੋਇਆ, ਸਬਜ਼ੀ ਘਪਲਾ। ਦੂਜਾ ਘਪਲਾ ਮੁਕਤਸਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਹੈ ਉੱਥੋਂ ਸਾਹਮਣੇ ਆ ਗਿਆ। ਘਪਲੇ ਜਿਹੜੇ ਧਾਰਮਿਕ ਜਿਹੜੀਆਂ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਅਥਾਹ ਸ਼ਰਧਾ ਹੈ, ਲੋਕ ਕਿੱਥੋਂ ਕਿੱਥੋਂ ਤੁਰ ਕੇ ਜਿਹੜਾ ਦੀ ਉਹ ਮੱਥਾ ਟੇਕਣ ਦੇ ਵਾਸਤੇ ਆਉਂਦੇ ਆ, ਸੀਸ ਨਿਵਾਉਣ ਦੇ ਵਾਸਤੇ ਆਉਂਦੇ ਆ, ਆਪਣਾ ਦਸਵੰਧ ਕੱਢ ਕੇ ਉੱਥੇ ਪਾਉਂਦੇ ਆ। ਉੱਥੇ ਕਿਹੋ ਜਿਹੇ ਲੋਕ ਜਿਹੜਾ ਦੀ ਉਹ ਕਾਬਜ਼ ਹੋ ਗਏ, ਕੋਈ ਨਹੀਂ ਬੋਲ ਰਿਹਾ ਜੀ। ਲਾਈਨਾਂ ਦੇ ਵਿੱਚ ਲੱਗੇ ਅੰਨ੍ਹੇਵਾਹ ਪੈਸੇ ਜਿਹੜੇ ਦੀ ਉਸੇ ਤਰੀਕੇ ਦੇ ਨਾਲ ਚੜਾਈ ਜਾ ਰਹੇ ਆ, ਚਾਹੇ ਸਿਆਸੀ ਆ ਚਾਹੇ ਧਾਰਮਿਕ ਆ। ਦੋਨਾਂ ਥਾਵਾਂ ਦੇ ਉੱਤੋਂ ਸਾਡੀ ਸੋਚ ਹੀ ਜਿਹੜੀ ਦੀ ਉਹ ਖਤਮ ਜਿਹੜੀ ਉਹ ਕਰ ਦਿੱਤੀ ਗਈ ਹੈ। ਔਰ ਇਸ ਗੰਭੀਰ ਸਾਜ਼ਿਸ਼ ਦੇ ਵਿੱਚ ਸਾਡੇ ਆਪਣੇ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾ ਗਏ।
ਉਹਨਾਂ ਦੇ ਰੋਲ ਦੀ ਵਜ੍ਹਾ ਕਰਕੇ ਹੀ ਉਹ ਮੋਹਰੇ ਬਣ ਗਏ, ਮੋਹਰੇ ਬਣਾ ਲਏ ਗਏ, ਜਿਹਦੇ ਕਰਕੇ ਪੰਜਾਬ 'ਚੋਂ ਜਿਹੜਾ ਸੀ ਨਾ ਜੀ ਉਹਨੂੰ ਫਾਹੇ ਟੰਗ ਦਿੱਤਾ ਜਿਹੜਾ ਵੀ ਗਿਆ। ਸਾਰੀਆਂ ਸਮੱਸਿਆਵਾਂ ਉੱਥੋਂ ਜਿਹੜੀਆਂ ਜੀ ਉਹ ਨਿਕਲੀਆਂ ਹੋਈਆਂ ਨੇ। ਜੇ ਤੁਸੀਂ ਕਿਸਾਨ ਨੂੰ ਇਹ ਕਹਿੰਦੇ ਆ ਕਿ ਤੁਸੀਂ ਝੋਨੇ ਤੋਂ ਬਿਨਾਂ ਕੁਝ ਹੋਰ ਸੋਚ ਲਓ, ਤੁਸੀਂ ਪਰਾਲੀ ਜਿਹੜੀ ਜੀ ਉਹ ਨਾ ਸਾੜੋ, ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ, ਤੇ ਜਿਹੜੇ ਉਹ ਟਰੋਲ ਆਰਮੀ ਵਾਲੇ ਉਹ ਕਹਿੰਦੇ ਚੰਗਾ ਫਿਰ ਤੇਰੇ ਘਰ ਸੁੱਟ ਜਾਂਦੇ ਪਰਾਲੀ ਜਿਹੜੀ, ਬਜਾਏ ਇਹਦੇ ਕਿ ਇਹ ਸਮਝਣ ਦੇ ਕਿ ਕੋਈ ਤੁਹਾਨੂੰ ਜਿਹੜਾ ਜੀ ਉਹ ਵਿਅਕਤੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਝੋਨਾ ਸਾਡੀ ਫਸਲ ਨਹੀਂ ਸੀ, ਸਾਡਾ ਪਾਣੀ ਧਰਤੀ ਹੇਠਲਾ ਪਾਣੀ ਜਿਹੜਾ ਜੀ ਉਹ ਮੁੱਕ ਗਿਆ, 5 ਆਬ 5 ਦਰਿਆ, ਇੱਥੇ ਦਰਿਆ ਸੁੱਕੇ ਪਏ ਆ ਜੀ, ਜੇ ਹੈਗੇ ਤੇ ਉਹਦੇ ਵਿੱਚ ਜੋ ਸ਼ਹਿਰਾਂ ਦਾ ਗੰਦ ਜਿਹੜਾ ਜੀ ਉਹਨਾਂ ਦੇ ਵਿੱਚ ਜਾ ਰਿਹਾ। ਜਿਹੜੀਆਂ ਹਰੀਕੇ ਪੱਤਨ ਤੋਂ ਨਹਿਰਾਂ ਨਿਕਲਦੀਆਂ, ਇੱਕ ਨਹਿਰ ਜਿਹੜੀ ਉਹ ਪੰਜਾਬ ਨੂੰ ਵੀ ਸਿੰਜਦੀ ਜਾਂਦੀ ਹੈ, ਉਹਦਾ ਪਾਣੀ ਪੀਤਾ ਵੀ ਜਾਂਦਾ। ਮੁਕਤਸਰ ਦੀ ਆਪਾਂ ਗੱਲ ਕੀਤੀ ਹੈ, ਉਸ ਗੁਰਦੁਆਰੇ ਦੇ ਵਿੱਚ ਉਸ ਨਹਿਰ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ। ਕਦੀ ਕਿਸੇ ਨੇ ਇਹ ਉਹਨਾਂ ਲੋਕਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਿਹੜੇ ਇਸ ਗੰਦ ਪੈ ਰਹੇ ਗੰਦ ਦੇ ਵਾਸਤੇ ਲੜ ਰਹੇ ਨੇ? ਨਾ, ਚੁੱਪ ਕਰਕੇ ਜਿਹੜਾ ਜੀ ਉਹ ਪੀਵੀ ਜਾ ਰਹੇ ਨੇ। ਸਾਡਾ ਮੱਚ ਹੀ ਮਰ ਗਿਆ ਜੀ। ਕਈ ਵਾਰੀ ਹੈਰਾਨਗੀ ਹੁੰਦੀ ਹੈ ਕਿ ਕਿਹੋ ਜਿਹਾ ਇਤਿਹਾਸ ਹੈ ਤੇ ਅੱਜ ਸਾਨੂੰ ਕਿਸ ਹਾਲਾਤ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਗਿਆ ਜੀ। ਪਰ ਇਹਦੇ ਵਿੱਚ ਮੈਂ ਕਹੂੰਗਾ ਜੀ ਕਿ ਸਾਡੇ ਆਪਣਿਆਂ ਦਾ ਬਹੁਤ ਵੱਡਾ ਹੋਣਾ ਜੀ, ਬਜਾਏ ਇਹਦੇ ਕਿ ਅਸੀਂ ਕਿਸੇ ਹੋਰ ਨੂੰ ਦੋਸ਼ ਦੇਈ ਚੱਲੀਏ, ਸੈਂਟਰ ਦੀ ਸਰਕਾਰ ਨੇ ਆਹ ਕਰਤਾ, ਸੈਂਟਰ ਨੇ ਉਹ ਕਰਤਾ। ਜਦੋਂ ਇਹ ਨਹਿਰ ਦੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਗੱਲ ਜਿਹੜੀ ਜੀ ਉਹ ਚੱਲਦੀ ਹੈ, ਚੌਧਰੀ ਦੇਵੀ ਲਾਲ ਹੋਰਾਂ ਦਾ ਹਰਿਆਣੇ ਦੀ ਵਿਧਾਨ ਸਭਾ ਵਿਚਲਾ ਦਿੱਤਾ ਗਿਆ ਭਾਸ਼ਣ ਅੱਜ ਵੀ ਰਿਕਾਰਡ ਦੇ ਉੱਤੇ ਆ ਕਿ ਕਿਹਨੇ ਨਹਿਰ ਕਢਵਾਈ? ਪ੍ਰਕਾਸ਼ ਸਿੰਘ ਬਾਦਲ ਹੀ ਸੀ। ਕਿਹਨਾਂ ਨੇ ਟੱਕ ਲਵਾਇਆ? ਕੈਪਟਨ ਅਮਰਿੰਦਰ ਸਿੰਘ ਹੋਰੀ ਹੀ ਸੀਗੇ। ਕੌਣ ਸੀਗੇ ਜੀ ਇਹ ਲੋਕ? ਫਿਰ ਜਦੋਂ ਆ ਜੂਨ ਦਾ ਪਹਿਲਾ ਹਫ਼ਤਾ ਸੀ, ਉਸ ਦਿਨ ਉਦੋਂ ਮੈਂ ਪਹਿਲਾਂ ਗੱਲ ਵੀ ਕੀਤੀ, ਉਦੋਂ ਲਿਖਿਆ ਵੀ ਸੀਗਾ ਕਿ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਆ, ਪੰਜਾਬੀਆਂ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਆ, ਅਸੀਂ ਆਪਣੇ ਦੁਸ਼ਮਣ ਆਇਡੈਂਟੀਫਾਈ ਨਹੀਂ ਕਰ ਸਕੇ ਕਿ ਪੰਜਾਬ ਦੇ ਦੋਖੀ ਕੌਣ ਨੇ। ਅੱਜ ਵੀ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਉਹਨਾਂ ਦੇ ਪਿੱਛੇ ਜੀ। ਜਸਪਾਲ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਸਵਾਲ ਇਹ ਹੈ ਜੀ, ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਅਸ਼ਰ ਹੈ ਇਸ ਟਾਈਮ ਹੈਗਾ, ਪੰਥਕ ਮੁੱਦਿਆਂ ਤੋਂ ਵੀ ਪਾਸੇ ਚਲੇ ਗਏ, ਕਿਸਾਨੀ ਮੁੱਦਿਆਂ ਤੋਂ ਵੀ ਪਾਸੇ ਚਲੇ ਗਏ। ਇਹ ਜੋ ਨਵੇਂ ਪ੍ਰਧਾਨ ਸਾਹਿਬ ਨੇ, ਜੋ ਨਵੀਂ ਗਾਂ ਆ ਰਹੀ ਹੈ ਇਹਨਾਂ ਦੀ ਬ੍ਰਿਗੇਡ, ਉਸ ਤੋਂ ਬਾਅਦ ਤੁਸੀਂ ਇਹ ਦੱਸੋ ਵੀ ਪੁਰਾਣੇ ਜਿਹੜੇ ਅਕਾਲੀ ਦਲ ਦੇ ਬੰਦੇ ਸੀ ਉਹਨਾਂ ਦੀ ਜ਼ਮੀਰ ਜਾਗੂਗੀ ਜਾਂ ਇਸੇ ਤਰ੍ਹਾਂ ਹੀ ਚੱਲੀ ਜਾਊਗਾ? ਥੈਂਕ ਯੂ। ਜੇ ਆਪਾਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਜਿਹੜਾ ਮਹਾਨ ਕੋਸ਼ ਆ ਉਹਨੂੰ ਦੇਖੀਏ ਤਾਂ ਜਿਹੜਾ ਅਕਾਲੀ ਲਫ਼ਜ਼ ਉਹ ਕੀ ਆ, ਉਹਦੇ ਮੁਤਾਬਕ ਭਾਈ ਕਾਹਨ ਸਿੰਘ ਨਾਭਾ ਹੋਰਾਂ ਦੇ ਮੁਤਾਬਕ ਅਕਾਲੀ ਜਿਹੜਾ ਅਕਾਲ ਤਖਤ ਤੋਂ ਜਿਹੜਾ ਜੀ ਉਹਨੂੰ ਸਮਰਪਿਤ ਹੈ। ਅਕਾਲ ਤਖਤ ਦਾ ਕੀ ਹਸ਼ਰ ਜਿਹੜਾ ਜੀ ਉਹ ਕਰ ਦਿੱਤਾ, ਇਹ ਐੜੇ ਤੋਂ ਬਿਨਾਂ ਜਿਹੜਾ ਜੀ ਉਹ ਰਹਿ ਗਏ। ਇਸ ਕਰਕੇ ਉਹ ਸਾਰਾ ਕੁਝ ਹੀ ਛੱਡ ਗਏ। ਜਦੋਂ ਦੇਖੋ ਇਹ ਬਿਜ਼ਨਸ ਦੇ ਤੌਰ ਦੇ ਉੱਤੇ ਸਿਰਫ ਔਰ ਸਿਰਫ ਆਪਣੇ ਪਰਿਵਾਰ ਦਾ ਸੋਚਣ ਲੱਗ ਗਏ ਕਿ ਸਾਨੂੰ ਕਿੰਨਾ ਕੁਝ ਜਿਹੜਾ ਜੀ ਉਹ ਹੋਣਾ। ਕਿਸੇ ਟਾਈਮ ਇਹ ਕਿਹਾ ਜਾਂਦਾ ਹੁੰਦਾ ਸੀ ਨਾ ਕਿ ਪੰਥ ਵਸੇ ਮੈਂ ਉਜੜਾ, ਇਹ ਉਹਨਾਂ ਲੋਕਾਂ ਦੇ ਵਾਸਤੇ ਸੀਗਾ। ਅੱਜ ਵੀ ਕਿਸੇ ਟਾਈਮ ਜਿਹੜਾ ਜੀ ਉਹ ਸਮਾਂ ਲੱਗੇ ਤੇ ਸੋਹਣ ਸਿੰਘ ਜੋਸ਼ ਹੋਰਾਂ ਦੀ ਕਿਤਾਬ ਹੈ, ਬੜੀ ਕਮਾਲ ਦੀ ਕਿਤਾਬ ਹੈ, ਅਕਾਲੀ ਮੋਰਚਿਆਂ ਦਾ ਇਤਿਹਾਸ, ਜਿਹੜੀ ਕਿ ਦੱਸਦੀ ਹੈ ਕਿ ਕਿਵੇਂ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਕਿਵੇਂ ਇਹ ਆਉਂਦਾ 1920 ਦੇ ਵਿੱਚ ਜਦੋਂ ਇਹ ਬਣਦਾ ਤੇ ਕਿਵੇਂ ਪੰਜਾਬ ਦੇ ਹੱਕਾਂ ਦੇ ਵਾਸਤੇ ਜਿਹੜਾ ਜੀ ਉਹ ਲੜਦਾ। ਅੱਜ ਜਿਹੜਾ ਪੰਥ ਵਸਿਆ ਮੈਂ ਉਜੜਾ ਜਿਹੜੀ ਗੱਲ ਹੈ ਨਾ ਜੀ ਉਹ ਉਲਟ ਪੁਲਟ ਜਿਹੜੀ ਹੋ ਗਈ। ਅੱਜ ਇਹ ਕਹਿੰਦੇ ਕਿ ਪੰਥ ਜਿਹੜਾ ਜੀ ਉਹ ਉਜੜ ਦੇਵੇ, ਮੈਨੂੰ ਜਿਹੜਾ ਜੀ ਮੈਂ ਵਸਣਾ ਚਾਹੀਦਾ, ਮੇਰੀ ਟਰਾਂਸਪੋਰਟ ਜਿਹੜੀ ਆ ਵੱਡੀ ਹੋਣੀ ਚਾਹੀਦੀ ਆ, ਮੇਰੀਆਂ ਬੱਸਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਹਰ ਜਗ੍ਹਾ ਦੇ ਉੱਤੇ ਮੇਰਾ ਕਬਜ਼ਾ ਜਿਹੜਾ ਉਹ ਹੋਣਾ ਚਾਹੀਦਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ, ਉਹਦਾ ਪ੍ਰਧਾਨ ਲਿਫਾਫਿਆਂ ਦੇ ਵਿੱਚੋਂ ਨਿਕਲਣ ਲੱਗ ਗਿਆ ਤੇ ਲਿਫਾਫਾ ਤਾਂ ਉਹ ਬਣ ਗਿਆ ਨਾ, ਫਿਰ ਤਾਂ ਜਿਹਨੇ ਲਿਫਾਫੇ ਦੇ ਵਿੱਚੋਂ ਉਹਦਾ ਨਾਂ ਕੱਢਣਾ ਉਹ ਤਾਂ ਉਹਦੀ ਗੁਣ ਗਾਊਗਾ ਨਾ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਉਹਨੂੰ ਉਹ ਸ਼ਾਬਾਸ਼ ਜਿਹੜਾ ਜੀ ਉਹ ਦੇਣਗੇ ਕਿ ਮੈਨੂੰ ਇਹਨੇ ਬਣਾਇਆ, ਮੈਨੂੰ ਪੰਥ ਨੇ ਥੋੜੀ ਜਿਹੜਾ ਜੀ ਉਹ ਬਣਾਇਆ। ਉਸੇ ਤਰੀਕੇ ਦੇ ਨਾਲ ਜਿਹੜੇ ਜਥੇਦਾਰ ਸੀਗੇ ਜੀ ਉਹ ਬਿਨਾਂ ਰੀੜ ਦੀ ਹੱਡੀ ਵਾਲੇ ਲਾਉਣੇ ਸ਼ੁਰੂ ਕਰਤੇ। ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਮੈਂ ਜ਼ਿਕਰ ਕੀਤਾ ਹੀ ਹੈ ਜੀ ਪਹਿਲਾਂ ਖਬਰਾਂ ਦੇ ਵਿੱਚ ਵੀ, ਕਿ ਚਲਾਨ ਪੇਸ਼ ਹੋ ਗਏ, ਇਹ ਕਹਿਤਾ ਕਿ ਵੀ ਇਹ ਮਾਮਲਾ ਹੱਲ ਕਰ ਲਿਆ ਗਿਆ। ਗਿਆਨੀ ਗੁਰਬਚਨ ਸਿੰਘ ਦੇ ਰੋਲ ਨੂੰ ਕਿਵੇਂ ਇਸ ਸਭ ਕਾਸੇ ਦੇ ਵਿੱਚੋਂ ਮੰਨਫੀ ਕੀਤਾ ਜਾ ਸਕਦਾ ਹੈ? ਜਿਹਨੇ ਉਹ ਜਿਹੜਾ ਜੀ ਹੁਕਮਨਾਮਾ ਜਾਰੀ ਕੀਤਾ, ਉਹਨੂੰ ਬਿਨਾਂ ਮੰਗੇ ਤੋਂ ਮਾਫੀ ਦਿੱਤੀ, ਉਹ ਕਿਹਨੇ ਜਿਹੜਾ ਉਹਨੂੰ ਕਿਹਾ ਕਿ ਇਹ ਤੂੰ ਮਾਫੀ ਜਿਹੜੀ ਜਾ ਕੇ ਦੇ? ਇਹ ਕੋਈ ਲੁਕੀ ਛਿਪੀ ਥੋੜੀ ਹੈ। ਅੱਜ ਨਾ ਬੋਲਣ ਗਿਆਨੀ ਕੇਵਲ ਸਿੰਘ ਹੋਰੀ, ਉਹ ਬਿਆਨ ਤਾਂ ਵੀਡੀਓ ਦੇ ਵਿੱਚ ਪਏ ਆ ਜਿਹਦੇ ਵਿੱਚ ਉਹ ਕਹਿੰਦੇ ਸਾਨੂੰ ਕੋਠੀ ਛੱਡ ਕੇ ਇਹ ਕਿਹਾ ਗਿਆ, ਆ ਚੁੱਕੋ ਸਲਿੱਪ, ਜਾ ਕੇ ਮਾਫ ਕਰੋ। ਉਦੋਂ ਜਿਹੜਾ ਜੀ ਇਹ ਚੀਜ਼ਾਂ ਕਿਤੇ ਸਾਰੀਆਂ ਚਲੇ ਜਾਣਗੀਆਂ ਜੀ, ਪਾਸੇ ਚਲੀਆਂ ਜਾਣਗੀਆਂ। ਆਈ ਥਿੰਕ ਕਮ ਸੇ ਕਮ ਜਿਹੜੇ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਜੀ ਉਹ ਭਾਈਚਾਰਾ, ਜਿੱਥੋਂ ਤੱਕ
ਪੰਜਾਬੀ ਰੇਡੀਓ ਦੀ ਆਵਾਜ਼ ਹੀ ਪਹੁੰਚਦੀ ਹੈ, ਇੱਕ ਰਿਕੁਐਸਟ ਜਿਹੜੀ ਹੈ ਕਿ ਇਹ ਜਿਹੜਾ ਮਾਮਲਾ ਹੈ, ਜਿਹੜਾ 2015 ਦੇ ਵਿੱਚ ਘਟਨਾਵਾਂ ਵਾਪਰੀਆਂ, ਬਾਕੀ ਸਾਰਾ ਕੁਝ ਜਿਹੜਾ ਤੁਸੀਂ ਸਾਈਡ ਤੇ ਕਰ ਦਿਓ, ਇਹ ਘਟਨਾਵਾਂ ਜਿਹੜੀਆਂ ਨੇ ਜੀ, ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਮਿੱਟੀ ਨਾ ਹੋਣ ਦੇਣਾ ਜੀ, ਇਹਨਾਂ ਨੂੰ ਮਿੱਟੀ ਨਾ ਹੋਣ ਦੇਣਾ। ਨਹੀਂ ਤਾਂ ਅਦਰਵਾਈਜ਼ ਸਿੰਪਲ ਦੀ ਗੱਲ ਹੈ, ਗੱਲ ਪਏ ਦੀ ਨਹੀਂ, ਗੱਲ ਪਏ ਦੀ ਆ। ਇਹ ਸਿਆਸੀ ਲੋਕ ਸ਼ੁਗਲ ਬਣਾ ਲੈਣਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ, ਜੇ ਅਸਲ ਚਿਹਰੇ ਨੰਗੇ ਨਾ ਹੋਏ ਤਾਂ। ਜਦੋਂ ਕਿਤੇ ਕੋਈ ਵੱਡੀ ਮੁਸੀਬਤ ਪੰਜਾਬ ਆਊਗੀ ਤੇ ਧਿਆਨ ਡਾਈਵਰਟ ਕਰਨ ਦੇ ਵਾਸਤੇ ਇਹੀ ਤਰੀਕਾ ਅਪਣਾਉਣਗੇ ਜਿਹੜਾ 15 ਦੇ ਵਿੱਚ ਅਪਣਾਇਆ ਗਿਆ ਸੀ। ਤਾਂ ਕਰਕੇ ਇਹ ਬੇਹੱਦ ਗੰਭੀਰ ਜਿਹੜਾ ਜੀ ਉਹ ਹੈ, ਜਿਹਦੇ ਕਰਕੇ ਸਭ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਜੀ। ਹਰਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਦੋ ਸਵਾਲ ਨੇ। ਇੱਕ ਤਾਂ ਪਹਿਲਾ ਜਿਹੜਾ ਹੁਣ ਪੰਜਾਬ ਦੇ ਵਿੱਚ 2020 ਰੈਫਰੈਂਡਮ ਕਰਕੇ ਮੁੰਡੇ ਚੱਕੇ ਜਾ ਰਹੇ ਨੇ, ਮਤਲਬ ਪਿੰਡ ਦੇ ਵਿੱਚ, ਤੇ ਜਿਹੜੇ ਪਿੰਡਾਂ ਦੇ ਵਿੱਚ ਮਤਲਬ ਆਪਣੀ ਜਾਣ ਪਛਾਣ ਸੀ ਸਾਰਿਆਂ ਦੇ ਵਿੱਚ ਇੱਕ ਦੋ ਮੁੰਡੇ ਸਾਰਿਆਂ ਦੇ ਵਿੱਚੋਂ ਚੱਕੇ ਗਏ ਆ, ਤੇ ਉਹਨਾਂ ਦੀ ਕੋਈ ਪੈਰਵਾਈ ਕਰਨ ਵਾਸਤੇ ਕੋਈ ਸੰਸਥਾ ਮੂਹਰੇ ਆਈ ਹੋਵੇ, ਤੇ ਸ਼੍ਰੋਮਣੀ ਕਮੇਟੀ ਤੋਂ ਆਪਾਂ ਕੀ ਉਮੀਦ ਕਰ ਸਕਦੇ, ਮਤਲਬ ਕੋਈ ਵੀ ਹੋਰ ਜਿਹੜੀ ਆਪਣੀ ਸੰਸਥਾ ਸਾਹਮਣੇ ਹੈ ਵੀ, ਕਿਉਂਕਿ ਐਵੇਂ ਚੁੱਪ ਕਰਕੇ ਤਾਂ ਬਿਲਕੁਲ ਵੀ ਨਹੀਂ ਸਰਨਾ ਹੈਗਾ, ਕਿਉਂਕਿ ਫਿਰ ਇਸ ਹਿਸਾਬ ਨਾਲ ਤਾਂ ਜਿਵੇਂ ਪਹਿਲਾਂ ਪੰਜਾਬ ਦੀ ਜਵਾਨੀ ਖਤਮ ਕੀਤੀ ਆ, ਜੱਗੀ ਜੋਹਲ ਵਰਗੇ ਹੁਣ ਤੱਕ ਬੈਠੇ ਨੇ, ਕਿੰਨੇ ਇਹਨਾਂ ਨੇ ਜੱਗੀ ਜੋਹਲ ਵਰਗੇ ਹੋਰ ਬਣਾਉਣੇ ਆ ਹਜੇ। ਤੇ ਇੱਕ ਮੇਰਾ ਦੂਸਰਾ ਸਵਾਲ ਸੀਗਾ ਜੀ, ਇੱਕ ਆਪਣਾ ਕਸ਼ਮੀਰ ਦੇ ਵਿੱਚ ਹੁਣ ਮਤਲਬ ਕੀ ਹਾਲਾਤ ਨੇ, ਕਿਉਂਕਿ ਉੱਥੇ ਤਾਂ ਪਹਿਲੀ ਲੋਕਡਾਊਨ ਸੀਗਾ ਕਰੋਨਾ ਤੋਂ ਪਹਿਲਾਂ ਵੀ, ਤੇ ਹੁਣ ਤਾਂ ਉੱਥੇ ਹਾਲਾਤ ਹੋਰ ਵੀ ਬਹੁਤ ਖਰਾਬ ਹੋਣ, ਤੇ ਉਹਦੇ ਬਾਰੇ ਥੋੜਾ ਜਿਹਾ। ਜੰਮੂ ਕਸ਼ਮੀਰ ਦੇ ਹਾਲਾਤ ਤਾਂ ਪਹਿਲਾਂ ਵਰਗੇ ਹੀ ਆ ਜੀ, ਜਿਹੋ ਜਿਹੇ ਪਹਿਲਾਂ ਉਹਨਾਂ ਦਾ ਜਿਹੜਾ ਵੀ ਉਹ ਚੱਲ ਰਿਹਾ ਸੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਤਸਵੀਰ ਇੱਕ ਬੜੀ ਡਰਾਉਣੀ, ਖਤਰਨਾਕ, ਅਫਸੋਸਨਾਕ ਸਾਹਮਣੇ ਆਈ ਸੀ, ਜਿਹੜੇ ਇੱਕ ਬੱਚੇ ਦੀ, ਛੋਟੇ ਜਿਹੇ ਦੀ, ਉਹਦੇ ਤੋਂ ਤੁਸੀਂ ਉੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਉੱਥੋਂ ਦੇ ਲੋਕਾਂ ਦੇ ਜਿਹੜੇ ਜੀ ਉਹ ਬਣੇ ਹੋਏ ਆ। ਇੱਥੇ 2 ਮਹੀਨੇ ਲੋਕਡਾਊਨ ਲੱਗਿਆ ਤੇ ਲੋਕੀ ਖੁਦਕੁਸ਼ੀਆਂ ਕਰਨ ਲੱਗ ਗਏ। ਕਿੰਨੀਆਂ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ, ਕਿਉਂਕਿ ਮੈਂਟਲੀ ਤੌਰ ਦੇ ਉੱਤੇ ਜਿਹੜਾ ਜੀ ਉਹ ਠੀਕ ਨਹੀਂ ਰਹੇ। ਪਰ ਉਹਨਾਂ ਲੋਕਾਂ ਦਾ ਸੋਚੋ ਕਿੰਨੀ ਦੇਰ ਤੋਂ ਉਹ ਲੋਕਡਾਊਨ ਦੇ ਵਿੱਚ ਜਿਹੜਾ ਜੀ ਉਹ ਵਿਚਾਰੇ ਬੈਠੇ ਆ, ਜੋ ਹਾਲਾਤ ਉਹਨਾਂ ਦੇ ਜਿਹੜਾ ਜੀ ਉਹ ਪੈਦਾ ਕੀਤੇ ਗਏ ਆ। ਦੂਜੀ ਜਿਹੜੀ ਗੱਲ ਤੁਸੀਂ ਪੁੱਛੀ ਆ, ਦੇਖੋ ਥਾਣਿਆਂ ਦੇ ਵਿੱਚ ਸੱਦ ਕੇ ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਲਈ ਜਾ ਰਹੀ ਆ। ਹੁਸ਼ਿਆਰਪੁਰ ਤੋਂ ਕੁਝ ਵਾਕਫ ਸੰਧੀ, ਉਹਨਾਂ ਦਾ 2 ਦਿਨ ਪਹਿਲਾਂ ਫੋਨ ਜਿਹੜਾ ਜੀ ਆਇਆ ਸੀ, ਉਹਨਾਂ ਨੂੰ ਸੱਦਿਆ ਗਿਆ, 4 ਤਰੀਕ ਨੂੰ ਜਿਹੜਾ ਜੀ ਉਹ ਸੱਦਿਆ ਗਿਆ ਸੀਗਾ। ਜਦੋਂ ਉਹਨੇ ਜਾ ਕੇ ਦੱਸਿਆ ਜੀ, ਮੈਂ ਵੀ ਗੱਲ ਕੀਤੀ ਅਫਸਰਾਂ ਦੇ ਨਾਲ, ਕੁਝ ਦੇ ਨਾਲ, ਉਹਨਾਂ ਦੀ ਵੀ, ਇਹਨਾਂ ਦੀ ਤਾਂ ਇਹਦੀ ਤਾਂ ਇਨਵੋਲਵਮੈਂਟ ਕੋਈ ਨਹੀਂ ਹੈਗੀ ਕਿਸੇ ਜਗ੍ਹਾ ਤੇ। ਉਹ ਕਹਿੰਦੇ ਜੀ ਇਹਨਾਂ ਨੂੰ ਕਿਸੇ ਨੂੰ ਕੋਈ ਅਰੈਸਟ ਨਹੀਂ ਕਰਨਾ, ਪਰ ਉਹਨਾਂ ਨੂੰ ਇਹ ਸਮਝਾ ਬੁਝਾ ਕੇ ਤਾਂ ਤੋੜ ਦਿੱਤਾ ਗਿਆ। ਸਾਰੇ ਜਗ੍ਹਾ ਦੇ ਉੱਤੇ ਇਹੋ ਜਿਹੇ ਆਫੀਸਰ ਨਹੀਂ ਬੈਠੇ ਹੋਏ, ਉਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ, ਜਾਣਕਾਰੀ ਲਈ ਗਈ, ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਸਾਰੇ ਜਗ੍ਹਾ ਦੇ। ਕੱਲ ਨੂੰ ਜੇ ਇਨ ਕੇਸ ਕੋਈ ਮਾਹੌਲ ਖਰਾਬ ਹੁੰਦਾ, ਸਾਰੀ ਜਾਣਕਾਰੀ ਪੁਲਿਸ ਦੇ ਕੋਲੇ ਹੋਊਗੀ, ਝੱਟ ਦੇਣੀ ਇਹ ਮੁੰਡੇ ਚੁੱਕ ਲੈ ਜਾਣਗੇ। ਅਜੇ ਤਾਂ ਜਿਹੜਾ ਚੁੱਕਣ ਵਾਲਾ ਲਫ਼ਜ਼ ਤੁਸੀਂ ਵਰਤ ਰਹੇ ਹੋ, ਚੁੱਕੇ ਨਹੀਂ ਗਏ। ਜਾਣਕਾਰੀ ਜਿਹੜੀ ਇਕੱਠੀ ਕੀਤੀ ਗਈ ਹੈ, ਹਾਂ ਕੁਝ ਮਾਮਲੇ ਕੁਝ ਜਿਹੜੇ ਜੀ ਉਹ ਦਰਜ ਹੋਏ ਆ ਕੁਝ ਥਾਵਾਂ ਦੇ ਉੱਤੇ, ਉਹਦੇ ਤੋਂ ਜਿਹੜਾ ਜੀ ਉਹ ਨਾ ਨਹੀਂ ਇਨਕਾਰ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਜੱਗੀ ਜੌਹਲ ਹੋਰਾਂ ਦਾ ਜ਼ਿਕਰ ਤੁਸੀਂ ਆਪ ਹੀ ਕਰਤਾ। ਅਸੀਂ ਹੈਗੇ ਜੀ ਭਾਵੁਕ ਲੋਕ, ਅਸੀਂ ਕੁਝ ਦਿਨਾਂ ਦੇ ਵਾਸਤੇ ਕਿਸੇ ਵੀ ਗੱਲ ਦੇ ਉੱਤੇ ਗੱਲ ਕਰਦੇ ਹਾਂ, ਉਦੋਂ ਬਾਅਦ ਭੁੱਲ ਭੁਲਾ ਜਾਂਦੇ ਹਾਂ। ਹਫ਼ਤੇ ਬਾਅਦ ਇਹ ਲਾਈਨ ਖੁੱਲਦੀਆਂ ਨੇ ਜਿਹੜੀਆਂ ਪੰਜਾਬੀ ਰੇਡੀਓ USA ਦੇ ਉੱਤੇ, ਇਸ ਸ਼ੋਅ ਦੇ ਵਿੱਚ ਜਿਹੜਾ ਜਿਹਦੇ ਚ ਮੈਂ ਹੁੰਦਾ ਜੀ। ਤੇ ਉਹ ਇੱਕ ਸਮਾਂ ਸੀਗਾ, ਕੋਈ ਇਹ ਦਿਨ ਨਹੀਂ ਸੀ ਜਾਂਦਾ ਜਦੋਂ ਇਹ ਨਹੀਂ ਸੀ ਲੋਕ ਪੁੱਛਦੇ ਵੀ ਜੱਗੀ ਜੌਹਲ ਵਾਲੇ ਕੇਸ ਦਾ ਕੀ ਬਣਿਆ। ਕਿੰਨੇ ਮਹੀਨੇ ਹੋ ਗਏ ਲੋਕਾਂ ਨੇ ਪੁੱਛਣਾ ਛੱਡਤਾ, ਭੁੱਲ ਭੁਲਾ ਗਏ ਕਿ ਉਹਦੀ ਜ਼ਮਾਨਤ ਜਿਹੜੀ ਦੀ ਉਹ ਰੱਦ ਹੋ ਗਈ ਜਿਹੜੀ ਹਾਈ ਕੋਰਟ ਦੇ ਵਿੱਚੋਂ। ਉਹਦੀ ਮਦਦ ਕਿਹਨੇ ਕੀਤੀ? ਜਿਹੜੇ ਹੁਣ ਇਹ ਮੁੰਡੇ ਜਿਹੜੇ ਚੁੱਕੇ ਜਾ ਰਹੇ ਆ, ਜਾਂ ਕੱਲ ਨੂੰ ਇਹਨਾਂ ਦੇ ਟੱਬਰਾਂ ਦੇ ਉੱਤੇ ਕੋਈ ਮੁਸੀਬਤ ਨਹੀਂ ਪੈ ਜਾਣੀ, ਇਹਨਾਂ ਦੀ ਮਦਦ ਕੌਣ ਕਰੂਗਾ? ਕਮ ਸੇ ਕਮ 2020 ਵਾਲਿਆਂ ਨੂੰ ਜ਼ਰੂਰ ਜਿਹੜਾ ਜੀ ਉਹ ਪੁੱਛ ਲਿਓ, ਜਿਹੜੇ ਆਪ ਸੁਰੱਖਿਅਤ ਬੈਠੇ ਆ ਉੱਥੇ। ਇੱਥੇ ਜਿਹੜਾ ਜੀ ਉਹ ਜਿਹੜੀ ਨੌਜਵਾਨੀ ਆ ਜਿੰਨੀ ਕੋ ਬਚਦੀ ਆ, ਇੱਥੇ ਉਹ ਚਿੱਟੇ ਤੋਂ ਬਚ ਗਈ ਜਾਂ ਟਰੋਲ ਆਰਮੀ ਬਣਨ ਤੋਂ ਬਚ ਗਈ, ਤੇ ਉਹਨਾਂ ਨੂੰ ਇਸ ਪਾਸੇ ਬਿਲੇ ਲਾਉਣ ਦੀਆਂ ਜਿਹੜੀਆਂ ਜੀ ਉਹ ਤਿਆਰੀਆਂ ਨੇ। ਹਕੂਮਤਾਂ ਦੇ ਨਾਲ ਤੁਸੀਂ ਲੜਾਈ ਲੜਨੀ ਆ, ਲੜੋ। ਦੇਖੋ ਆਪਣੇ ਹੱਕਾਂ ਦੇ ਵਾਸਤੇ ਬੋਲਣਾ, ਗੱਲ ਕਰਨੀ ਕੋਈ ਗੁਨਾਹ ਨਹੀਂਗਾ, ਇਹ ਸੰਵਿਧਾਨਕ ਹੱਕ ਨੇ। ਕੋਈ ਵੀ ਵਿਅਕਤੀ ਜਿਹੜੀ ਉਹ ਆਪਣੀ ਗੱਲ, ਆਪਣੀ ਕੌਮ ਦੀ ਗੱਲ, ਆਪਣੀ ਆਜ਼ਾਦੀ ਦੀ ਗੱਲ ਕਰ ਸਕਦਾ, ਪਰ ਆਪਣੀ ਜਵਾਨੀ ਮਰਵਾ ਕੇ ਨਹੀਂ, ਆਪਣੀ ਜਵਾਨੀ ਜਿਹੜਾ ਜੀ ਉਹਦਾ ਘਾਣ ਕਰਵਾ ਕੇ ਨਹੀਂ। ਇਹਦੇ ਤੁਹਾਨੂੰ ਸਿਸਟੇਮੈਟਿਕਲੀ ਕੋਈ ਜਿਹੜੀ ਜੀ ਉਹ ਲੜਾਈ ਲੜਨੀ ਪਊਗੀ। ਤੁਸੀਂ ਉੱਥੇ ਬੈਠ ਕੇ ਰੈਫਰੈਂਡਮ ਕਿਵੇਂ ਹੋ ਸਕਦਾ ਜੀ? ਦਲ ਖਾਲਸਾ ਨੇ ਇੱਥੇ ਸਵਾਲ ਖੜੇ ਕੀਤੇ, ਦਲ ਖਾਲਸਾ ਵਾਲਿਆਂ ਨੇ, ਸਿਮਰਜੀਤ ਸਿੰਘ ਮਾਨ ਹੋਰਾਂ ਨੇ ਸਵਾਲ ਜਿਹੜੇ ਜੀ ਉਹ ਖੜੇ ਕੀਤੇ। ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਜੀ ਕਿਸੇ ਨੇ ਕਿ ਕਿਵੇਂ ਹੋਊਗਾ ਭਾਈ, ਇਹਦਾ ਕੀ ਹੱਲ ਹੋਊਗਾ? ਤੁਸੀਂ ਵੈਬਸਾਈਟਾਂ ਜਿਹੜੀਆਂ ਜੀ ਉਹ ਚਲਾ ਕੇ ਇਹਦੇ ਉੱਤੇ ਜਿਹੜਾ ਜੀ ਰਜਿਸਟਰਡ ਕਰ ਲਓ। ਇਹਦੇ ਫਿਰ ਤੁਸੀਂ ਕੀ ਕਰ ਲਓਗੇ ਜੀ? ਉਹ ਜਿਹੜੀ ਰਜਿਸਟ੍ਰੇਸ਼ਨ ਆ, ਮੰਨ ਲਓ 5000 6000
8000 ਹੋ ਜਾਂਦੀ ਹੈ, ਉਸ ਰਜਿਸਟ੍ਰੇਸ਼ਨ ਦਾ ਤੁਸੀਂ ਕੀ ਕਰੋਗੇ? ਇਹ ਸਵਾਲ ਜਿਹੜੇ ਨੇ ਉਹਨਾਂ ਦੇ ਜਿਹੜੇ 2020 ਵਾਲੇ ਨੇ ਉਹਨਾਂ ਨੂੰ ਕਰਨੇ ਜਿਹੜਾ ਜੀ ਉਹ ਬਣਦੇ ਆ ਕਿ ਸਾਰ ਲਓਗੇ ਇਹਨਾਂ ਦੀ, ਜਿਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਜਿਹੜਾ ਜੀ ਉਹ ਪੁੱਛਿਆ ਜਾਂ ਉਹਨਾਂ ਦਾ ਪੂਰਾ ਡਾਟਾ ਕਲੈਕਟ ਹੋ ਗਿਆ, ਉਹਨਾਂ ਦੀਆਂ ਫੋਟੋਆਂ ਲੈ ਲਈਆਂ ਗਈਆਂ ਜਿਵੇਂ ਉਹ ਕ੍ਰਿਮੀਨਲ ਹੋਣ। ਉਹਨਾਂ ਨੇ ਕੋਈ ਕ੍ਰਾਈਮ ਥੋੜ੍ਹੀ ਕੀਤਾ ਜੀ, ਉਹ ਕ੍ਰਿਮੀਨਲ ਨੇਗੇ ਜੀ। ਜਿੱਥੋਂ ਤੱਕ ਜਿੰਦਾਬਾਦ ਜਾਂ ਈਵਨ ਖਾਲਿਸਤਾਨ ਦੀ ਗੱਲ ਕਰਨੀ ਜੀ, ਕਾਨੂੰਨਨ ਜੁਰਮ ਨਹੀਂ ਹੈਗਾ ਜੀ, ਕਾਨੂੰਨਨ ਜੁਰਮ ਨਹੀਂ ਗਾ, ਪਰ ਉਹਦੇ ਵਿੱਚ ਸੰਵਿਧਾਨ ਤਾਂ ਇੱਕ ਹੈਗਾ ਨਾ ਜੀ। ਤੁਸੀਂ ਉਹਦੇ ਦਾਇਰੇ ਤੋਂ ਬਾਹਰ ਆ ਕੇ ਇੰਨੀ ਗੱਲ ਤੁਸੀਂ ਕਰਦੇ ਹੋ ਕਿ ਚਾਈਨਾ ਨੂੰ ਚਿੱਠੀ ਲਿਖ ਰਹੇ ਹੋ ਕਿ ਤੂੰ ਬਹੁਤ ਵਧੀਆ ਕੀਤਾ ਅਟੈਕ ਕਰਕੇ। ਸ਼ਹੀਦ ਤਾਂ ਜਿਹੜੇ ਹੋਏ ਆ ਇੱਥੋਂ ਦੇ ਹੋਏ ਆ ਨਾ ਜੀ, ਉਹਨਾਂ ਦੀ ਸਾਰ ਕਿਹਨੇ ਲਈ? ਅਕੇ ਜਿਹੜੇ ਤੁਸੀਂ ਫੌਜੀ ਹੋ ਉਹ 5000 ਰੁਪਈਆ ਸਾਡੇ ਤੋਂ ਵੱਧ ਲੈ ਲਿਓ ਤੇ ਸਾਡੇ ਵੱਲੋਂ ਜਿਹੜਾ ਜੀ ਉਹ ਲੜੋ। ਤੁਹਾਡੇ ਕੋਲੇ ਸੋਰਸ ਆਫ ਇਨਕਮ ਕੀ ਆ? ਉਹ ਜਵਾਬ ਪਹਿਲਾਂ ਜਿਹੜਾ ਜੀ ਉਹ ਦਿਓ। ਗੱਤੇ ਦੇ ਡੱਬੇ ਤਾਂ ਕੈਨੇਡਾ ਦੇ ਵਿੱਚ ਮੈਂ ਵੀ ਪਏ ਹੋਏ ਦੇਖਿਆ ਜੀ, ਜਿਨ੍ਹਾਂ ਦੇ ਉੱਤੇ ਟੇਪ ਲੱਗੀ ਹੁੰਦੀ ਸੀ ਕਿਸੇ ਟਾਈਮ, ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਇਹੀ ਲਿਜਾਂਦੇ ਹੁੰਦੇ ਸੀ ਹਰ ਹਫ਼ਤੇ ਬਾਅਦ ਜਿਹੜਾ ਜੀ। ਉਹਦਾ ਕੀ ਹਿਸਾਬ ਕਿਤਾਬ ਆ ਜੀ? ਕਿਸੇ ਕੋਲੇ ਕੋਈ ਹੈ? ਫਿਰ ਉੱਥੋਂ ਇਹ ਚੀਜ਼ਾਂ ਸ਼ੱਕ ਪਾਉਂਦੀਆਂ ਨੇ। ਇਹ ਤਾਂ ਦੁਕਾਨਦਾਰੀਆਂ ਨੇ, ਇਹ ਤਾਂ ਤੁਸੀਂ ਉਹਨਾਂ ਲੋਕਾਂ ਦੀਆਂ ਜੌਬਾਂ ਪੱਕੀਆਂ ਕਰ ਰਹੇ ਹੋ ਜਿਹੜੇ ਤੁਹਾਡੇ ਅਜਿਹੇ ਬਿਆਨਾਂ ਦੇ ਉੱਤੇ ਹੀ ਨੌਕਰੀਆਂ ਕਰ ਰਹੇ ਆ, ਨਹੀਂ ਤਾਂ ਅਦਰਵਾਈਜ਼ ਉਹਨਾਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਜਿਹੜੀਆਂ ਜੀ ਉਹ ਆ ਜਾਣੀਆਂ ਨੇ। ਪੰਜਾਬ ਦੀ ਜਵਾਨੀ ਜਿਹੜੀ ਆ, ਜੇ ਉਹਨੂੰ ਬਚਾਉਣਾ ਤਾਂ ਤੁਹਾਨੂੰ ਸੁਹਿਰਦਤਾ ਦੇ ਨਾਲ ਬਹਿ ਕੇ ਸੋਚਣਾ ਪਊਗਾ। ਮੰਨੋ ਕਿ ਜੈਨੋਸਾਈਡ ਆ ਜਿਹੜਾ ਚਿੱਟੇ ਦੇ ਨਾਲ ਕਰ ਦਿੱਤਾ ਗਿਆ, ਜਿਹੜਾ ਚਿੱਟੇ ਨੇ ਇੱਕ ਜਿਹੜੀ ਪੀੜ੍ਹੀ ਖਾ ਲਈ, ਪੂਰੀ ਦੀ ਪੂਰੀ ਨਰਮਾ ਬੈਲਟ ਜਿਹੜੀ ਸੀ ਉਹ ਕੈਂਸਰ ਬੈਲਟ ਬਣ ਗਈ। ਏਡਜ਼ ਦੀ ਬਿਮਾਰੀ ਕਿੰਨੀ ਜਿਹੜੀ ਜੀ ਉਹ ਘਾਤਕ ਰੂਪ ਦੇ ਵਿੱਚ ਚਾਰ ਚਫੇਰੇ ਜਿਹੜਾ ਜੀ ਉਹ ਛਾ ਗਈ। ਆ ਜਿਹੜੇ ਲੱਡੂ ਟਾਈਪ ਦੇ ਸਿੰਗਰ ਨੇ ਕੀ ਕੁਛ ਬੋਲੀ ਜਾਂਦੇ ਆ, ਜਵਾਨੀ ਨੂੰ ਖਤਮ ਕਰਨ ਦੇ ਉੱਤੇ ਇੱਕ ਸਾਜ਼ਿਸ਼ ਦੇ ਤਹਿਤ ਤੁਲੇ ਹੋਏ ਆ। ਇਹਨਾਂ ਮਾਮਲਿਆਂ ਦੇ ਉੱਤੇ ਤੁਹਾਡੀ ਜ਼ੁਬਾਨ ਕਦੇ ਵੀ ਨਹੀਂ ਜਿਹੜਾ ਜੀ ਉਹ ਖੁੱਲ੍ਹਦੀ। ਤੁਸੀਂ ਨੁਕਸਾਨ ਹੀ ਕਿਉਂ ਕਰਾਉਣਾ ਚਾਹੁੰਦੇ ਹੋ? ਇਹ ਵੱਡਾ ਜਿਹੜਾ ਜੀ ਸਵਾਲ ਹੈ। ਅਦਰਵਾਈਜ਼ ਇਹ ਕਿਸੇ ਨੇ ਨਹੀਂ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਖੜਨਾ। ਆਪੋ ਆਪਣੇ ਪਿੰਡਾਂ ਥਾਵਾਂ ਦੇ ਉੱਤੇ ਪੁੱਛ ਲੈਣਾ, ਕੋਈ ਦੱਸੇ ਜਾਂ ਨਾ ਦੱਸੇ। ਸੱਦੇ ਗਏ ਆ ਜੀ ਮੁੰਡੇ, ਵੱਡੀ ਗਿਣਤੀ 'ਚ ਸੱਦੇ ਗਏ ਆ, ਉਹਨਾਂ ਦਾ ਡਾਟਾ ਇਕੱਠਾ ਕੀਤਾ ਗਿਆ, ਉਹਨਾਂ ਦੀਆਂ ਫੋਟੋਆਂ ਜਿਹੜੀਆਂ ਜੀ ਉਹ ਲਈਆਂ ਗਈਆਂ ਨੇ। ਕੱਲ ਨੂੰ ਕੋਈ ਇਦਾਂ ਦੀ ਗੱਲ ਜਿਹੜੀ ਜੀ ਉਹ ਹੁੰਦੀ ਹੈ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਦੇ ਵਾਸਤੇ ਮੁਸੀਬਤ ਦੇ ਭਾਰ ਟੁੱਟਣਗੇ। ਇਹ ਸਾਡੇ ਅਗਲੇ ਕਾਲਰ ਨੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਭੈਣ ਜੀ ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਹੈ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਹੈ ਜੀ ਵੀ ਜਿਹੜੇ ਬਾਦਲ ਪਰਿਵਾਰ ਦਲ, ਮੈਂ ਅਕਾਲੀ ਦਲ ਨਹੀਂ ਇਹਨੂੰ ਸਮਝਦਾ, ਇਹ ਬਾਦਲ ਪਰਿਵਾਰ ਦਲ ਆ, ਤੇ ਉਹਦੇ ਜਿਹੜੇ ਕਰਿੰਦੇ ਸੀਗੇ ਜਿਸ ਤਰ੍ਹਾਂ ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ ਤੇ ਹੋਰ ਕਈ ਸਾਹਿਬ, ਇਹ ਵੱਡੇ ਬਾਦਲ ਸਾਹਿਬ ਨੂੰ ਤੇ ਨਹੀਂ ਨਿੰਦਦੇ ਕਿਉਂਕਿ ਉਹਨਾਂ ਦੇ ਵੇਲੇ ਇਹਨਾਂ ਦੀਆਂ ਚੁੰਝਾਂ ਹਰੀਆਂ ਹੁੰਦੀਆਂ ਰਹੀਆਂ, ਤੇ ਹੁਣ ਇਹਨਾਂ ਨੇ ਸੁਖਬੀਰ ਬਾਦਲ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਸਾਲਾ ਭਣੋਈਆ ਅੱਗੇ ਆ ਗਏ ਤੇ ਉਹ ਉਹਨਾਂ ਨੇ ਮਲਾਈ ਦੇ ਨਾਲ ਨਾਲ ਦੁੱਧ ਵੀ ਡਕਾਰ ਗਏ, ਤੇ ਇਹਨਾਂ ਨੂੰ ਉਹਨਾਂ ਨੇ ਜਿਸ ਤਰ੍ਹਾਂ ਦੁੱਧ ਚੋਂ ਮੱਖੀ ਕੱਢ ਕੇ ਸੁੱਟ ਦਈ ਦੀ ਇਸ ਤਰ੍ਹਾਂ ਸੁੱਟਤਾ। ਇਹ ਇਸ ਕਰਕੇ ਇਹ ਤੇ ਚਲੋ ਸਮਝ ਆਉਂਦੀ ਆ। ਹੁਣ ਸੁਖਬੀਰ ਤੇ ਉਹਦੇ ਸਾਲੇ ਨੇ ਜਿਸ ਤਰ੍ਹਾਂ ਲੁੱਟਿਆ, ਉਹ ਮੰਨਾ ਉੱਚੀ ਉੱਚੀ ਰੌਲਾ ਪਾ ਕੇ ਦੱਸਦਾ ਵਾ ਵੀ ਉਹ ਕਿਵੇਂ ਲੁੱਟੀ ਜਾਂਦੇ ਨੇ, ਉਹ ਗੱਲ ਠੀਕ ਆ। ਪਰ ਹੁਣ ਸਵਾਲ ਇਹ ਆ ਕਿ ਕੀ ਇਹ ਜਿਹੜੇ ਲੀਡਰ ਨੇ ਜਿਹੜੇ ਵੱਖ-ਵੱਖ ਅਕਾਲੀ ਦਲ ਬਣਾਈ ਜਾਂਦੇ ਨੇ, ਇਹ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਨੇ, ਕੀ ਇਹ ਦੱਸਣਗੇ ਕਿ ਇਹਨਾਂ ਨੇ ਸਿਆਸਤ ਤੋਂ ਆਉਣ ਤੋਂ ਪਹਿਲਾਂ ਇਹਨਾਂ ਦੇ ਕੋਲ ਪ੍ਰਾਪਰਟੀ ਸੀ ਤੇ ਹੁਣ ਇਹਨਾਂ ਕੋਲ ਪ੍ਰਾਪਰਟੀ ਕਿੰਨੀ ਆ, ਇਹ ਕਿੰਨੇ ਕੁ ਇਮਾਨਦਾਰ ਨੇ, ਤੇ ਪਹਿਲਾਂ ਕਿਉਂ ਨਹੀਂ ਬੋਲੇ? ਦੂਸਰਾ ਸਵਾਲ ਮੇਰਾ ਇਹ ਹੈ ਜੀ ਵੀ ਇੱਕ ਬੰਨੇ ਤਾਂ ਲੋਕ ਲੋਕਡਾਊਨ ਦਾ ਕਰਕੇ ਬੁਰਾ ਹਾਲ ਹੋ ਗਿਆ, ਲੋਕਾਂ ਦੇ ਕਾਰੋਬਾਰ ਖਤਮ ਹੋ ਗਏ, ਦੂਜੇ ਬੰਨੇ ਪੰਜਾਬ ਸਰਕਾਰ ਲੋਕਾਂ ਤੇ ਹੋਰ ਟੈਕਸ ਠੋਕੀ ਜਾਂਦੀ ਆਪਣੇ ਸ਼ਾਹੀ ਖਰਚੇ ਚਲਾਉਣ ਲਈ। ਉਹਨਾਂ ਨੇ ਗੈਸਟ ਵੀ ਸੱਦੇ, ਲੋਕਾਂ ਬਾਹਰੋਂ ਸੱਦ ਕੇ ਭਾਏ ਆ ਇੱਥੇ ਜਿਨ੍ਹਾਂ ਤੇ ਲੱਖਾਂ ਰੁਪਈਆ ਖਰਚ ਹੋ ਜਾਂਦਾ ਵਾ, ਤੇ ਉਹ ਉਧਰ ਤੇ ਧਿਆਨ ਨਹੀਂ ਦਿੰਦੇ ਤੇ ਲੋਕਾਂ ਵਿਚਾਰਿਆਂ ਦਾ ਲਹੂ ਨਿਚੋੜੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਕੱਟਿਓ ਨਾ ਭੈਣ ਜੀ। ਸਤਿ ਸ਼੍ਰੀ ਅਕਾਲ। ਠੀਕ ਹੈ। ਦੇਖੋ ਟੈਕਸਾਂ ਵਾਲੀ ਗੱਲ ਤਾਂ ਮੈਂ ਨਿਊਜ਼ ਦੇ ਵਿੱਚ ਹੀ ਕਲੀਅਰ ਜਿਹੜੀ ਵੀ ਉਹ ਕਰਤੀ ਕਿ ਕਿਵੇਂ ਬੋਝ ਜਿਹੜੇ ਆ ਉਹ ਸਰਕਾਰ ਪਾ ਰਹੀ ਹੈ, ਕਿਉਂਕਿ ਕੋਈ ਪਾਲਿਸੀ ਨਹੀਂ ਹੈਗੀ ਸਰਕਾਰ ਦੇ ਕੋਲੇ, ਕੋਈ ਪਾਲਿਸੀ ਨਹੀਂ ਗੀ। ਜਿਹੜਾ ਇਹਨਾਂ ਨੇ ਆਪਣੇ ਮੌਂਟੇਕ ਸਿੰਘ ਆਹਲੂਵਾਲੀਆ ਹੋਰਾਂ ਦੇ ਅੰਡਰ ਕਮੇਟੀ ਬਣਾਈ ਸੀ, ਉਹਦਾ ਕੀ ਬਣਿਆ ਕੁਛ ਨਹੀਂ ਪਤਾ ਜੀ। ਕੀ ਉਹਨਾਂ ਨੇ ਕਿਹਾ ਕਿ ਜਿਹੜਾ ਜੀ ਫੀਸਾਂ ਜਿਹੜੀਆਂ ਜੀ ਉਹ ਵਧਣ ਦਿਓ? ਕੀ ਉਹਨਾਂ ਨੇ ਕਿਹਾ ਆ ਕਿ ਇਹ ਇੰਤਕਾਲ ਦੀ ਫੀਸ ਜਿਹੜੀ ਹੈ ਜੀ ਉਹ ਡਬਲ ਕਰ ਦਿਓ? ਇਹ ਮੌਂਟੇਕ ਸਿੰਘ ਆਹਲੂਵਾਲੀਆ ਹੋਰਾਂ ਦੀ ਸਲਾਹ ਹੈ ਜਾਂ ਕਿਸੇ ਹੋਰ ਦੀ ਹੈ? ਜਦੋਂ ਸਲਾਹਕਾਰ ਦੀ ਜਗ੍ਹਾ ਦੇ ਉੱਤੇ ਸਵਾਹ ਖਿਲਾਰ ਰੱਖੇ ਹੋਏ ਹੋਣ ਤੇ ਫਿਰ ਇਹ ਕੁਛ ਹੀ ਜਿਹੜਾ ਜੀ ਉਹ ਹੁੰਦਾ। ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਹੈ, ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਜੀ। ਜਿਹੜਾ ਪਹਿਲਾਂ ਮੈਂ ਕਿਹਾ ਕਿ ਤੁਸੀਂ 78 ਤੋਂ ਲਾ ਲਓ, 1978 ਤੋਂ ਲਾ ਲਓ, ਪੰਜਾਬ ਦੀ ਮੌਜੂਦਾ ਸਥਿਤੀ ਦੇ ਵਾਸਤੇ ਜ਼ਿੰਮੇਵਾਰ ਜਿਹੜਾ ਜੀ ਉਹ ਕੌਣ ਹੈ? ਕੌਣ ਜ਼ਿੰਮੇਵਾਰ? ਜੇ ਇਹੀ ਗੱਲ ਸਮਝ ਆ ਗਈ ਫਿਰ ਤਾਂ ਉਹ ਕਹਾਣੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਨਾ ਜੀ, ਫਿਰ ਤਾਂ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ।
ਤੇ ਫਿਰ ਜੇ ਲੋਕਾਂ ਨੂੰ ਇਹ ਸਮਝ ਹੁੰਦੀ ਤੇ 78 ਤੋਂ ਬਾਅਦ ਸੱਤਾ ਕਿਹਦੇ ਕੋਲੇ ਆਈ, ਕਦੋਂ ਜਿਹੜਾ ਜੀ ਉਹ ਆਈ। 78 ਤੋਂ ਮੈਂ ਤਾਂ ਕਰਕੇ ਗਿਣਦਾ ਜੀ ਕਿ ਪੰਜਾਬ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਜਿਹੜੀ ਆ ਉਹ 1978 ਤੋਂ ਹੁੰਦੀ ਹੈ। ਜਿਹੜਾ ਨਿਰੰਕਾਰੀ ਕਾਂਡ ਹੈ ਉਹਦੇ ਵਿੱਚ ਬਚਾਇਆ ਕਿਵੇਂ ਜਿਹੜਾ ਜੀ ਉਹ ਜਾਂਦਾ, ਕਿਵੇਂ ਇਹ ਸਾਰਾ ਭਾਣਾ ਜਿਹੜਾ ਜੀ ਉਹ ਵਰਤਾਇਆ ਜਾਂਦਾ। ਉਸ ਤੋਂ ਬਾਅਦ ਫਿਰ ਪੰਜਾਬ ਦੇ ਪਾਣੀ ਖੋਹਣ ਦੀ ਗੱਲ, ਪੰਜਾਬ ਦੇ ਮੋਰਚੇ ਦੀ ਗੱਲ, ਸਾਕਾ ਨੀਲਾ ਤਾਰਾ ਦੀ ਗੱਲ, ਇੰਦਰਾ ਗਾਂਧੀ ਹੋਰਾਂ ਦਾ ਕਤਲ, ਉਸ ਤੋਂ ਬਾਅਦ ਭੜਕੇ ਜਿਹੜਾ ਜੀ ਕਤਲੇਆਮ ਉਹ ਹੋ ਗਿਆ, ਜਾਂ 92 ਤੱਕ 84 ਤੋਂ 92 ਤੱਕ ਜਿਹੜਾ ਜੀ ਇੱਥੇ ਖੂਨ ਦੀ ਬੜੀ ਹੋਲੀ ਖੇਡੀ ਗਈ, ਸਰਕਾਰੀ ਗੈਰ ਸਰਕਾਰੀ ਅੱਤਵਾਦ ਸਾਰਾ ਕੁਛ। ਪਰ ਇਹਦੇ 'ਚ ਹੁਣ ਸਵਾਲ ਦਾ ਜਵਾਬ ਤਾਂ ਤੁਹਾਡੇ ਸਾਹਮਣੇ ਹੈ। 78 ਤੋਂ ਬਾਅਦ 78 ਦੇ ਵੇਲੇ ਕੌਣ ਕਾਬਜ਼ ਸੀ, ਉਸ ਤੋਂ ਬਾਅਦ ਕੌਣ ਆਏ। 78 ਦੇ ਟਾਈਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ। ਬਾਅਦ ਦੇ ਵਿੱਚ ਸਰਕਾਰਾਂ ਜਿਹੜੀਆਂ ਜੀ ਉਹ ਕਿਹਦੀਆਂ ਆਈਆਂ, ਦਰਬਾਰਾ ਸਿੰਘ ਹੋਰੀ ਰਹੇ, ਬੇਅੰਤ ਸਿੰਘ ਹੋਰੀ ਰਹੇ, ਕਾਂਗਰਸ, ਠੀਕ ਹੈ ਜੀ, ਰਜਿੰਦਰ ਕੌਰ ਭੱਠਲ ਹੋਰੀ ਰਹੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਰਹੇ, ਕੈਪਟਨ ਅਮਰਿੰਦਰ ਸਿੰਘ ਹੋਰੀ ਰਹੇ। ਆਹੀ ਤਾਂ 5-4 ਨਾਂ ਨੇ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਕੌਣ ਸੀਗੇ, ਬੇਅੰਤ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਕੌਣ ਸੀ, ਦਰਬਾਰਾ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਕੌਣ ਸੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਵਿੱਚ ਕੌਣ ਸੀ। ਇਹ ਬਹੁਤ ਲੰਮਾ ਚੌੜਾ ਤਾਂ ਨਹੀਂ ਹੈਗਾ, ਬਹੁਤ ਛੋਟਾ ਜਿਹਾ ਹੋਮਵਰਕ ਹੈ, ਕਿਸੇ ਟਾਈਮ ਕਰ ਲਓ। ਤੇ ਉਹ ਅੱਜ ਵੀ ਸਾਰੇ ਤੁਰੇ ਫਿਰਦੇ ਨੇ ਜੀ ਆਰਾਮ ਦੇ ਨਾਲ, ਔਰ ਉਹ ਇਹ ਕਹਿ ਰਹੇ ਆ ਅਸੀਂ ਇਮਾਨਦਾਰ ਹੈ, ਫਲਾਂ ਜਿਹੜੇ ਜੀ ਉਹ ਬੇਈਮਾਨ ਹੈ। ਫਿਰ ਲੁੱਟਣ ਵਾਲੇ ਕੌਣ ਸੀ? ਪੰਜਾਬ ਦੀ ਮੌਜੂਦਾ ਸਥਿਤੀ ਦੇ ਵਾਸਤੇ ਫਿਰ ਜ਼ਿੰਮੇਵਾਰ ਕੌਣ ਸੀ? ਸਵਾਲ ਇਹ ਹੈ। 2 ਪਾਰਟੀਆਂ ਨੇ ਸੱਤਾ ਭੋਗੀ, ਕਾਂਗਰਸ ਤੇ ਅਕਾਲੀ ਦਲ ਨੇ, ਤੀਜੀ ਤਾਂ ਪਾਰਟੀ ਕੋਈ ਨਹੀਂ ਜਿਹੜਾ ਜੀ ਉਹ ਆਈ। ਇਸ ਕਰਕੇ ਇਹ ਆਪਣੀ ਜ਼ਿੰਮੇਵਾਰੀ ਥੋੜੀ ਜਿਹੜੇ ਸੰਭਾਲਦੇ ਆ। ਦੇਖ ਲੈਣਾ ਤੁਸੀਂ, ਹੁਣ ਇਲੈਕਸ਼ਨਾਂ ਦਾ ਜਿਹੜਾ ਦੌਰ ਸ਼ੁਰੂ ਹੋ ਜਾਣਾ, ਇਹੀ ਲੋਕ ਇਹਨਾਂ ਦੇ ਪਿੱਛੇ ਝੰਡੇ ਡੰਡੇ ਲੈ ਕੇ ਜਿੰਦਾਬਾਦ ਮੁਰਦਾਬਾਦ ਕਰਦੇ ਫਿਰਨਗੇ ਜੀ, ਜਿਨ੍ਹਾਂ ਨੇ ਲਾਸ਼ਾਂ ਢੋ ਕੇ ਆਪਣੇ ਮੋਢੇ ਦੁਖਣ ਲਾ ਲਏ ਹੋਏ ਆ ਜਵਾਨ ਪੁੱਤਰਾਂ ਨੂੰ। ਜੀ ਮਨਜੀਤ ਸਿੰਘ ਜੀ ਐਡਮਿੰਟਨ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੌਣਾ ਘੰਟਾ ਹੋ ਗਿਆ ਵੇਟ ਕਰਦੇ ਨੂੰ। ਹੁਣ ਪੁੱਛੋ ਸਵਾਲ। ਇੰਨੀ ਲੰਬੀ ਵੇਟਿੰਗ ਮੇਰੀ ਬਹੁਤ ਦੁਖਣ ਲੱਗ ਪਈ ਹੈ। ਹਾਂ ਤਾਂ ਤੋਂ ਪਹਿਲਾਂ ਦੇ ਵੀ ਹੈਗੇ ਹਜੇ, ਦੱਸੋ। ਅੱਛਾ, ਮੇਰਾ ਸਵਾਲ ਇਹ ਸੀ ਕਿ ਅਸੀਂ ਸੁਣਦੇ ਰਹੇ ਸਾਰੇ ਹੀ ਜੋ ਹੁਣ ਇਹਨਾਂ ਨੇ ਗੱਲ ਕੀਤੀ ਪੰਜਾਬ ਨੇ 1978 ਤੋਂ ਜਿਹੜਾ ਸਿੱਖ ਕੌਮ ਦਾ ਕਹਾਣ ਹੋ ਰਿਹਾ ਉਹ ਲਗਾਤਾਰ ਹੋਈ ਜਾ ਰਿਹਾ, ਕੋਈ ਖਤਮ ਨਹੀਂ ਰਹਿ ਗਿਆ। ਜਿਹੜਾ ਸਿੱਖਾਂ ਦੇ ਬੱਚੇ ਤੇ ਜਿਹੜਾ ਸਿੱਖਾਂ ਦਾ ਕਹਾਣ ਹੋ ਰਿਹਾ ਉਹਨੂੰ ਕੋ ਬਚਾਏ, ਉਹਨੂੰ ਕੋ ਉਹਦੀ ਸੇਫਟੀ ਕਰੇ। ਉਹ ਅੱਜ ਉਹ ਉਮੀਦ ਲੱਗੀ ਸੀ ਜਿਸ ਨਾਲ ਅਕਾਲ ਤਖਤ ਦੀ, ਉਹਦੀ ਵੀ ਕਹਾਣੀ ਮੈਨੂੰ ਮੁੱਕਦੀ ਨਜ਼ਰ ਆ ਰਹੀ ਹੈ, ਕਿਉਂਕਿ ਉਹਨੇ ਉੱਤੇ ਵੀ ਜਿਹੜੇ ਉੱਥੇ ਦੇ ਲੀਡਰ ਨੇ ਇਸ ਵਕਤ ਉਹ ਉਹਦੇ ਬਾਦਲ ਦੇ ਦਬਾਅ ਹੇਠੋਂ ਨਿਕਲੇ ਨਹੀਂ, ਕਿਉਂਕਿ ਲੋਂਗੋਵਾਲ ਜਿਹੜਾ ਉਹ ਬਾਦਲ ਦਾ ਬਣਾਇਆ ਹੋਇਆ ਤੇ ਬਾਦਲ ਲੋਂਗੋਵਾਲ ਹੀ ਪ੍ਰਧਾਨ ਹੈ। ਹੁਣ ਆ ਜਿਹੜਾ ਦਿੱਲੀ ਤੋਂ ਇੱਕ ਵਿਚਾਰਾ ਰਿਕਸ਼ੇ ਵਾਲਾ ਸਿੱਖ ਮੁੰਡਾ ਹੈ, 1984 ਕਤਲੇਆਮ ਦਾ ਤਿਲਕ ਨਗਰ ਦਾ ਸੀਗਾ, ਉਹਨੂੰ ਸਿਰਫ ਉਹਨੇ ਫੋਟੋ ਲਗਾਈ ਸੀ ਪਿੰਡਾਂ ਵਾਲੇ ਸੰਤਾਂ ਦੀ ਸਕੂਟਰ ਤੇ, ਉਹਨੂੰ ਚੁੱਕ ਕੇ ਲੈ ਗਏ ਨੇ ਔਰ ਉਹਦੇ ਕੇਸ ਪਾਤਾ। ਇਹ ਕੀ ਹੋ ਕੀ ਰਿਹਾ ਪੰਜਾਬ? ਕੋਈ ਸਾਈਂ ਖਤਮ ਜੰਮੇਗਾ ਕਿ ਨਹੀਂ ਜੰਮੇਗਾ ਕਿ ਸਿੱਖਾਂ ਦਾ ਜੀ ਕਤਲੇਆਮ ਹੁੰਦਾ ਰਹੇਗਾ? ਥੈਂਕ ਯੂ ਜੀ, ਥੈਂਕ ਯੂ ਮਨਜੀਤ ਸਿੰਘ ਜੀ। ਦੇਖੋ ਗੱਲ ਹੋਈ ਹੈ ਵੀ ਖੁਆਰ ਹੋਏ ਸਭ ਮਿਲेंगे, ਉਹੀ ਕਿਹਾ ਜਾ ਸਕਦਾ। ਪਤਾ ਨਹੀਂ ਤੁਹਾਨੂੰ ਕਦੋਂ ਉਮੀਦ ਸੀਗੀ ਕਿ ਅਕਾਲ ਤਖਤ ਦੇ ਤੋਂ ਕਿਹੜੇ ਕੁ ਸਾਲ ਤੋਂ ਉਮੀਦ ਸੀਗੀ, ਇਹ ਜਿਹੜਾ ਜੀ ਕੋਈ ਵੱਡਾ ਸਵਾਲ ਹੈ। ਜੇ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਉਮੀਦ ਲੱਗੀ ਸੀਗੀ ਤੇ ਫਿਰ ਤਾਂ ਕੀ ਇਹਦਾ ਜਵਾਬ ਦਿੱਤਾ ਜਾ ਸਕਦਾ, ਜਾਂ ਤੁਹਾਨੂੰ ਗਿਆਨੀ ਗੁਰਬਚਨ ਸਿੰਘ ਹੋਰਾਂ ਤੋਂ ਕੋਈ ਉਮੀਦ ਸੀਗੀ, ਜਾਂ ਕੱਲ ਨੂੰ ਕੋਈ ਆਉਣ ਵਾਲਾ ਲਿਫਾਫੇ ਚੋਂ ਨਿਕਲਣ ਵਾਲਾ ਉਹਦੇ ਤੋਂ ਉਮੀਦ ਹੈ। ਉਹ ਤਾਂ ਇਹ ਤਾਂ ਇੱਕ ਤਾਂ ਜਿਹੜੀ ਬਿਲਡਿੰਗ ਸੀ ਉਹ ਤਾਂ ਢਾਈ ਸਾਕਾ ਨੀਲਾ ਤਾਰਾ ਦੇ ਸਮੇਂ, ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਸੀ ਉਹ ਢਾਇਆ ਕਿਹਨੇ ਢਾਇਆ ਜੀ, ਉਹ ਸਭ ਨੂੰ ਜਿਹੜਾ ਉਹ ਪਤਾ। ਦੇਖੋ ਜਿੰਨੀ ਦੇਰ ਤੱਕ ਇਹਦਾ ਸੈਲਫ ਐਨਾਲਿਸਿਸ ਨਹੀਂ ਜਿਹੜਾ ਜੀ ਉਹ ਹੁੰਦਾ, ਇੱਥੇ ਹੁਣ ਪ੍ਰੋਬਲਮ ਜਿਹੜੀ ਜੀ ਇਹ ਆ ਗਈ ਕਿ ਖੂਹ 'ਚ ਡਿੱਗੇ ਆ ਸਾਰੇ। ਅੱਗੇ ਵੀ ਇੱਕ ਦਿਨ ਗੱਲ ਸੁਣਾਈ ਸੀ, ਖੂਹ 'ਚ ਡਿੱਗੇ ਹੋਏ ਆ ਫਿਰ ਵੀ ਲੜੀ ਜਾ ਰਹੇ ਆ, ਖੂਹ 'ਚ ਡਿੱਗੇ ਹੋਏ ਵੀ ਲੜ ਰਹੇ ਆ। ਇਹ ਸੋਚਣ ਦੇ ਵਾਸਤੇ ਤਿਆਰ ਨਹੀਂ ਕਿ ਖੂਹ ਦੇ ਵਿੱਚੋਂ ਕਿਵੇਂ ਜਿਹੜਾ ਜੀ ਉਹ ਨਿਕਲਣਾ। ਉਹ ਕਿਸੇ ਨੂੰ ਤੁਸੀਂ ਕਾਮਰੇਡ ਦਾ ਠੱਪਾ ਜਿਹੜਾ ਜੀ ਉਹ ਲਾ ਦਿਓ, ਕਿਸੇ ਨੂੰ ਖਾਲਿਸਤਾਨੀ, ਕਿਸੇ ਨੂੰ ਅਫਗਾਨਿਸਤਾਨੀ, ਕਿਸੇ ਨੂੰ ਹਿੰਦੁਸਤਾਨੀ, ਬਸ ਇਹੋ ਜਿਹੇ ਠੱਪੇ ਜਿਹੜਾ ਜੀ ਉਹ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਜਿੰਨੀਆਂ ਫੋਟੋਆਂ ਨੇ ਜਾਂ ਉਹਦੇ ਉੱਤੇ ਜਿਹੜਾ ਉਹ ਅਕਾਊਂਟ ਹੋਊਗਾ ਉਹਦੇ ਤੇ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਊਗੀ, ਅਕਾਲ ਤਖਤ ਢੱਠੇ ਦੀ ਫੋਟੋ ਲੱਗੀ ਹੋਊਗੀ, 2 ਕਿਰਪਾਨਾਂ ਦੀ ਫੋਟੋ ਲੱਗੀ ਹੋਊਗੀ, ਬਾਬਾ ਦੀਪ ਸਿੰਘ ਹੋਰਾਂ ਦੀ ਫੋਟੋ ਲੱਗੀ ਹੋਊਗੀ। ਇਹੋ ਜਿਹੀਆਂ ਫੋਟੋਆਂ ਦੇ ਉੱਤੇ ਫੇਕ ਅਕਾਊਂਟ ਜਿਹੜੇ ਖੁੱਲੇ ਹੋਏ ਆ, ਉਹ ਉਹਨਾਂ ਦੇ ਪਿੱਛੇ ਕੌਣ ਨੇ ਉਹ ਸਮਝਣਾ ਪਊਗਾ। ਜਿੰਨੀ ਦੇਰ ਤੱਕ ਇਹ ਚੀਜ਼ਾਂ ਨਹੀਂ ਜਿਹੜਾ ਵੀ ਉਹ ਸਮਝਦੇ
ਕਿ ਇਹ ਲਾਣਾ ਜਿਹੜਾ ਜੀ ਉਹ ਕਿਹੋ ਜਿਹਾ ਹੈ ਜਿਹੜਾ ਨਾ ਅਕਲ ਦੀ ਗੱਲ ਕਰਦਾ, ਨਾ ਉਹ ਕਿਸੇ ਨੂੰ ਕਦੀ ਜਿਹੜਾ ਜੀ ਉਹ ਕਰਨ ਦਿੰਦਾ। ਇਸ ਕਰਕੇ ਅਜੇ ਕੋਈ ਵੱਡੀ ਉਮੀਦ ਲਾ ਲੈਣੀ ਸਿਆਣਪ ਨਹੀਂ ਹੋਊਗੀ ਜਿੰਨੀ ਦੇਰ ਤੱਕ ਕੋਈ ਲੀਡਰ ਜਿਹੜਾ ਜੀ ਉਹ ਮੂਹਰੇ ਨਹੀਂ ਆਉਂਦਾ ਜਾਂ ਲੀਡਰ ਬਣਦਾ ਨਹੀਂ। ਔਰ ਇਹ ਵੀ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਲੋਕਾਂ ਨੇ ਆਹ ਜਿਹੜਾ ਤੁਰਿਆ ਫਿਰਦਾ ਲਾਣਾ ਜਿਹੜਾ ਜੀ ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਉਹੀ ਸਭ ਤੋਂ ਸਿਆਣੇ ਨੇ, ਇਹਨਾਂ ਨੇ ਕਿਸੇ ਲੀਡਰ ਨੂੰ ਉੱਠਣ ਵੀ ਨਹੀਂ ਦੇਣਾ ਜੀ। ਜਿਹੜਾ ਉੱਠੂਗਾ ਉਹਦੇ ਉੱਤੇ ਝੱਟ ਦੇਣੀ ਇਲਜ਼ਾਮ ਜਿਹੜਾ ਲਾ ਦੇਣਗੇ, ਕਿਉਂਕਿ ਇਹ ਵਿਕੇ ਹੋਏ ਕਿਰਦਾਰਾਂ ਵਾਲੇ ਜਿਹੜਾ ਜੀ ਉਹ ਲੋਕ ਨੇ। ਇਹਨਾਂ ਦੀ ਡਿਊਟੀ ਇਸੇ ਚੀਜ਼ ਦੀ ਲੱਗੀ ਹੋਈ ਕਿ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ। ਪੰਜਾਬ ਦੇ ਹੱਕਾਂ ਦੇ ਵਾਸਤੇ ਬੋਲਣ ਵਾਲਾ ਸਭ ਤੋਂ ਵੱਡਾ ਦੁਸ਼ਮਣ ਇਹ ਸਮਝਦੇ ਨੇ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਜਿਹੜਾ ਹੁਣ ਆਪਾਂ ਕਹਿੰਦੇ ਜੀ ਕਿੰਨੀਆਂ ਪ੍ਰੋਬਲਮ ਆਪਾਂ ਨੂੰ ਆ ਰਹੀਆਂ ਸੋਸ਼ਲੀ ਵੀ, ਆਪਣਾ ਹੁਣ ਆਪਣੇ ਜਿਵੇਂ ਆਪਣਾ ਕਿਸੇ ਜਿਵੇਂ ਚਾਈਨਾ ਰੈਡ ਚਾਈਨਾ ਨੇ ਕਾਫੀ ਉਹਨਾਂ ਦਾ ਫੈਮਿਲੀ ਸਿਸਟਮ ਵੀ ਸਟਰੋਂਗ ਹੈ। ਜਿਹੜੇ ਉਹਨਾਂ ਦੇ ਐਲਡਰ ਹੈ ਉਹਨਾਂ ਦੀ ਕਹਿੰਦੇ ਵੀ ਬਹੁਤ ਪੁੱਛਗਿੱਛ ਹੈਗੀ ਉਹ ਸਮਾਜ ਦੇ ਵਿੱਚ। ਹੁਣ ਆਪਣੇ ਜਿਹੜੇ ਸਿਆਣੇ ਹੁੰਦੇ ਉਹਨੂੰ ਵੀ ਕਹਿੰਦੇ ਪੋਲੀਟਿਕਸ ਵੀ ਕੱਢੋ, ਇਹਨੂੰ ਘਰੋਂ ਵੀ ਕੱਢੋ, ਇਹ ਸੋ ਕਾਲ ਇੰਟੈਲੈਕਚੁਅਲ ਹੈ। ਤੇ ਬਾਕੀ ਜੇ ਕੋਈ ਕਹਿੰਦਾ ਵੀ ਸਾਡਾ ਦੇਸੀ ਇਲਾਜ ਹੈ ਉਹਨੂੰ ਕਹਿੰਦੇ ਇਹਨੂੰ ਵੀ ਚੱਕ ਕੇ ਜੇਲ੍ਹ 'ਚ ਦਿਓ। ਹੁਣ ਚਾਈਨਾ ਨੇ ਕਿਹਾ ਵੀ ਅਸੀਂ ਵੀ ਸਾਡੀਆਂ ਜਿਹੜੀਆਂ ਟ੍ਰੈਡੀਸ਼ਨਲ ਸਾਡੀਆਂ ਜੜੀਆਂ ਬੂਟੀਆਂ ਉਹਨਾਂ ਨੇ ਕਾਫੀ ਹੈਲਪ ਕੀਤੀ ਸਾਡੀ ਕਰੋਨਾ ਦੀ। ਆਪਣੇ ਹੁਣ ਇਹ ਮਗਰ ਪੈ ਜਾਂਦੇ ਆ ਜੇ ਕੋਈ ਮਾੜੀ ਜਿਹੀ ਗੱਲ ਕਰਦਾ ਕੋਈ ਸੋਸ਼ਲ ਹੈ ਚਾਹੇ ਕੋਈ ਹੋਰ ਹੈ। ਜਿਵੇਂ ਪੋਲੀਟਿਕਸ ਦੇ ਵਿੱਚ ਵੀ ਰਿਲੀਜੀਅਸ ਲੋਕਾਂ ਨੂੰ ਲੜਾਉਣਾ ਪੜ੍ਹਾਉਣਾ, ਕਿਤੇ ਗਿਆ ਆਪਣਾ ਹੈਗਾ ਸੂਰੀ ਆ, ਕਿਤੇ ਕਤੂਰੀ ਆ, ਉਹਨੂੰ ਮੀਡੀਆ ਦੇ ਵਿੱਚ ਬੜਾ ਛਾਲਦੇ ਆ। ਕੋਈ ਅਕਾਲੀਆਂ ਦੇ ਮਗਰ ਕਿਰਪਾਨਾਂ ਲੈ ਕੇ ਪੈ ਜਾਓ ਜੀ ਫਲਾਨਾ ਕਰ ਲਓ। ਹੁਣ ਇਹ ਜਿਹੇ ਵੀ ਇਹ ਸੋ ਕਾਲ ਇੰਟੈਲੈਕਚੁਅਲ ਆਪਾਂ ਨੂੰ ਕੀ ਇਹ ਬਸਣ ਦੇਣਗੇ ਕਿ ਜਾਂ ਆਪਣਾ ਇੱਦਾਂ ਹੀ ਜਿਹੜਾ ਹੋਊਗਾ, ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਚਲੋ ਜੇ ਜੜੀਆਂ ਬੂਟੀਆਂ ਤੇ ਇੰਨਾ ਵਿਸ਼ਵਾਸ ਰੱਖਦੇ ਹੋ ਤੇ ਚਾਈਨਾ ਹੀ ਚੱਲ ਜਾਓ ਪੌਲ ਜੀ, ਬੈਟਰ ਜਿਹੜਾ ਦੀ ਉਹ ਰਹੂਗਾ। ਜੇ ਕੋਈ ਉੱਠ ਕੇ ਵਿਅਕਤੀ ਰਾਮਦੇਵ ਵਰਗਾ ਇਹ ਦਾਅਵਾ ਕਰਦਾ ਕਿ ਉਹਨੇ ਦਵਾਈ ਬਣਾ ਲਈ, ਇੱਕ ਅਸੀਂ ਜਿਹੜਾ ਕਾਨੂੰਨ ਹੈ, ਜਿਹੜਾ ਇੰਟਰਨੈਸ਼ਨਲ ਕਾਨੂੰਨ ਹੈ, ਇੰਟਰਨੈਸ਼ਨਲ ਕੋਈ ਲਾਅ ਹੈ ਜਿਹੜਾ, ਉਹਦੇ ਉੱਤੇ ਅਸੀਂ ਯਕੀਨ ਕਰਦੇ ਹਾਂ ਜਾਂ ਅਫਰਾ ਤਫਰੀ ਦੇ ਵਿੱਚ ਜਿਹੜਾ ਦੀ ਤੁਸੀਂ ਦੁਨੀਆ ਨੂੰ ਜਿਹੜਾ ਉਹ ਆੜ ਦੇਣਾ ਚਾਹੁੰਦੇ ਹੋ। ਸਾਡਾ ਇਸ਼ਾਰਾ ਰਾਮਦੇਵ ਵੱਲ ਹੈ ਨਾ ਕਿ ਉਹਦੀ ਦਵਾਈ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਫਿਰ WHO ਵਰਗੀਆਂ ਜਿਹੜੀਆਂ ਤਾਕਤਾਂ ਉੱਤੇ ਬੈਠੀਆਂ ਨੇ ਜਿਹੜੀਆਂ ਕੰਟਰੋਲ ਕਰਦੀਆਂ ਨੇ, ਫਿਰ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਵਿਸ਼ਵ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਖੋਜ ਹੋ ਰਹੀ ਹੈ, ਫਿਰ ਉਹ ਬੰਦ ਕਰ ਦਿਓ, ਰਾਮਦੇਵ ਨੂੰ ਠੇਕਾ ਦੇ ਦਿਓ। ਕਿਉਂਕਿ ਜਿਹੜਾ ਦਾਅਵਾ ਤੁਹਾਡੇ ਮੁਤਾਬਕ ਜੋ ਚੀਨ ਕਰਦਾ ਕਿ ਉਹਦੇ ਜੜੀ ਬੂਟੀਆਂ ਨਾਲ ਠੀਕ ਹੋਇਆ, ਉਹੀ ਦਾਅਵਾ ਰਾਮਦੇਵ ਕਰਦਾ। ਰਾਮਦੇਵ ਕਰੋੜਾਂ ਅਰਬਾਂ ਰੁਪਈਆ ਜਿਹੜਾ ਜੀ ਉਹ ਬਣਾ ਕੇ ਬਹਿ ਗਿਆ, ਟੈਕਸ ਦਾ ਉਡਵਾਨੀ ਨਹੀਂ ਦਿੰਦਾ। ਲੋਕਾਂ ਨੂੰ ਬਚਾਉਣ ਦੇ ਵਾਸਤੇ ਜਿਹੜਾ ਜੀ ਉਹ ਜਦੋਂ ਤੁਹਾਡੀ ਡਿਊਟੀ ਇਹ ਹੈ ਕਿ ਤੁਸੀਂ ਲੋਕਾਂ ਨੂੰ ਜਿਹੜਾ ਜੀ ਉਹ ਦੱਸਣਾ ਹੈ ਕਿ ਆਹ ਚੀਜ਼ ਤੁਹਾਡੀ ਜਿਹੜੀ ਜੀ ਉਹ ਗਲਤ ਹੋ ਰਹੀ ਹੈ, ਹੁਣ ਉਹਨੂੰ ਕਿਵੇਂ ਇਹਦਾ ਜਿਹੜਾ ਜੀ ਕਰਨ ਦਾ ਠੇਕਾ ਦੇ ਦਿੱਤਾ ਜਾਵੇ ਜਾਂ ਲੁੱਟ ਲਾ ਤੂੰ ਜਿਹੜਾ ਜੀ ਲੋਕਾਂ ਨੂੰ। ਇਹੀ ਤਾਂ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਤੇ ਤੁਹਾਡੇ ਵਰਗੇ ਲੋਕ ਜਿਹੜੇ ਜੀ ਉਹਨੂੰ ਹੋਰ ਪੁਸ਼ ਕਰ ਰਹੇ ਆ ਵੀ ਠੀਕ ਹੈ ਜੀ ਇਹ ਜੜੀ ਬੂਟੀਆਂ ਨਾਲ ਜਿਹੜਾ ਜੀ ਉਹ ਠੀਕ ਹੋ ਸਕਦਾ। ਅਮਰੀਕਾ ਦੇ ਵਿੱਚ ਇੰਨਾ ਬੰਦਾ ਜਿਹੜਾ ਜੀ ਉਹ ਮਰ ਗਿਆ, ਕੀ ਅਮਰੀਕਾ ਦੇ ਵਿੱਚ ਜੜੀ ਬੂਟੀਆਂ ਦੀ ਘਾਟ ਹੈ ਕਿ ਜਿਹੜੀਆਂ ਇਹਨਾਂ ਨੂੰ ਲੱਭੀਆਂ ਨਹੀਂ? ਜੇ ਅਮਰੀਕਾ ਚਾਹੁੰਦਾ ਤੇ ਜਹਾਜ਼ ਭੇਜ ਕੇ ਰਾਮਦੇਵ ਨੂੰ ਤੇ ਉਹਦੇ ਨਾਲ ਜਿਹੜਾ ਜੀ ਸਿਪਾ ਸਲਾਰ ਬਾਲ ਕ੍ਰਿਸ਼ਨ ਨੂੰ ਉੱਥੇ ਲੈ ਜਾਂਦੇ। ਕਿਸੇ ਮੁਲਕ ਦੇ ਵਿੱਚ ਵੀ ਇੱਥੇ ਰਗੜੋ ਬੂਟੀਆਂ ਆਪਣੀਆਂ ਤੇ ਬਣਾਓ, ਪਹਿਲਾਂ ਸਾਡਾ ਮੁਲਕ ਬਚਾਓ, ਭਾਰਤ ਨੂੰ ਤੁਸੀਂ ਬਾਅਦ 'ਚ ਬਚਾ ਲਿਓ ਜੀ। ਜਾਂ ਮੇਰਾ ਖਿਆਲ ਸ਼ਾਇਦ ਤੁਸੀਂ ਕੈਨੇਡਾ ਤੋਂ ਬੋਲਦੇ ਹੋ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਕਹਿ ਦਿਓ ਕਿ ਰਾਮਦੇਵ ਨੂੰ ਲੈ ਜਾ, ਜੜੀਆਂ ਬੂਟੀਆਂ ਬਹੁਤ ਵਰਕ ਕਰਦੀਆਂ ਨੇ, ਇਸ ਕਰਕੇ ਕਰੋਨਾ ਤੋਂ ਜਿਹੜਾ ਜੀ ਉਹ ਖਹਿੜਾ ਛਡਾ ਲਓ। ਕੋਈ ਸਿਆਣਪ ਵਾਲੀ ਗੱਲ ਜਿਹੜੀ ਜੀ ਉਹ ਕਰਨੀ ਚਾਹੀਦੀ ਆ। ਕਾਨੂੰਨ ਦੀ ਗੱਲ ਜਿਹੜੀ ਆ ਉਹ ਕਰਦੇ ਆ, ਕਾਨੂੰਨ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ, ਨਹੀਂ ਤਾਂ ਅਦਰਵਾਈਜ਼ ਜੰਗਲ ਰਾਜ ਦੇ ਵਿੱਚ ਅਸੀਂ ਜਿਹੜਾ ਜੀ ਉਹ ਚੱਲ ਜਾਵਾਂਗੇ। ਇੱਕ ਰਾਮਦੇਵ ਉੱਠਿਆ, ਕੱਲ ਨੂੰ 5-7 ਰਾਮਦੇਵ ਹੋਰ ਉੱਠਣਗੇ, ਉਹ ਕਹਿਣਗੇ ਇਹਦੀ ਜੜੀ ਬੂਟੀ ਛੱਡੋ, ਸਾਡੇ ਵਾਲੀ ਠੀਕ ਹੈ। ਤੁਸੀਂ ਕੀ ਕਿਸੇ ਦੀ ਪੂਛ ਫੜ ਲਓਗੇ ਤੇ ਖਾ ਕੇ ਉਹਨੂੰ, ਕੱਲ ਨੂੰ ਲੋਕ ਮਰ ਗਏ ਤਾਂ ਕਰੋਨਾ ਨਾਲੋਂ ਵੱਧ ਲੋਕ ਮਰ ਗਏ, ਫਿਰ ਤੁਸੀਂ ਕੀ ਕਰ ਲਓਗੇ ਜੀ? ਇਹਦੇ ਵਾਸਤੇ ਜਿਹੜੇ ਇੱਕ ਇੰਟਰਨੈਸ਼ਨਲ ਸਟੈਂਡਰਡ ਨੇ, ਉਹ ਚਾਹੇ ਮੈਡੀਸਨ ਦੇ ਆ, ਦਵਾਈ ਦੇ ਆ, ਟੀਕੇ ਦੇ ਆ, ਉਹ ਕਾਇਮ ਰਹਿਣੇ ਚਾਹੀਦੇ ਆ। ਜਾਂ ਜੰਗਲ ਦਾ ਰਾਜ ਤੁਸੀਂ ਜਿਹੜਾ ਜੀ ਉਹ ਸੋਚਦੇ ਹੋ, ਅਗਲਾ ਕਹਿੰਦਾ ਮੈਂ ਕਾੜਾ ਬਣਾਤਾ, ਹੁਣ ਤੁਸੀਂ ਇਹ ਕਾੜਾ ਜਿਹੜਾ ਜੀ ਉਹ ਲੈ ਜਾਓ ਤੇ ਕਾੜਾ ਵੇਚਣਾ ਜਿਹੜਾ ਜੀ ਉਹ ਸ਼ੁਰੂ ਹੋ ਜਾਏ। ਫਿਰ ਮੇਰਾ ਖਿਆਲ ਆਪਣੇ ਮੁਲਕਾਂ ਦੇ ਵਿੱਚ ਜਿਹੜੇ ਏਡੇ ਵੱਡੇ ਡਰੱਗ ਸਟੋਰ ਨੇ ਉਹਨਾਂ ਨੂੰ ਬੰਦ ਕਰਵਾਓ ਤੇ ਉੱਥੇ ਕਾੜੇ ਰਖਾ ਦਿਓ। ਹਰਵੰਸ਼ ਸਿੰਘ ਜੀ, ਹਰਵੰਸ਼ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੈਂ ਜੀ ਸਭ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦਾ ਕਿ ਅੱਜ ਕੱਲ੍ਹ ਰੇਡੀਓ ਵੱਲੋਂ ਆਪਣੇ ਰੇਡੀਓ ਵੱਲੋਂ ਹੁੰਦੀ ਆ ਅਮਰੀਕਾ ਦੇ ਵਿੱਚ ਮਰਦਮਸ਼ੁਮਾਰੀ ਹੋਈ ਆ, ਉਹ ਪਾਓ, ਵੋਟਾਂ ਪਾਓ, ਜ਼ਰੂਰ ਪਾਓ, ਬੜੀ ਚੰਗੀ ਗੱਲ ਹੈਗੀ ਆ। ਉਹਦਾ ਜਿਹੜਾ ਭਰਾ ਸੋਚਿਆ ਉਹਦੇ ਆਪਣੇ
ਭਾਈਚਾਰਾ ਜਿਹੜਾ ਹੈਗਾ ਇਸ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣਗੀਆਂ, ਇਹ ਬੜੀ ਸ਼ਾਬਾਸ਼ ਦੀ ਗੱਲ ਹੈ, ਇਹ ਸ਼ਹੀਦ ਦੀ ਗੱਲ ਹੈ ਤੇ ਇਹਦਾ ਮਤਲਬ ਹੈਗਾ ਤੁਹਾਨੂੰ ਰੱਬ ਚੜ੍ਹਦੀ ਕਲਾ ਰੱਖੇ ਤੇ ਇਦਾਂ ਹੀ ਰਹੇ। ਥੈਂਕ ਯੂ। ਸਵਾਲ ਮੈਂ ਬਸ ਇਹ ਕਰਦਾ ਕਿ ਇਹ ਪਾਰਟੀਆਂ ਬਥੇਰੀਆਂ ਬਣਦੀਆਂ, ਅਗਲੀਆਂ ਬਣੀਆਂ ਹੋਈਆਂ ਪਾਰਟੀਆਂ ਆਪਸ ਵਿੱਚ ਹੀ ਰਲ ਜਾਂਦੀਆਂ ਤੇ ਸੱਤਿਆਨਾਸ਼ ਫੇਰ ਕਰੀ ਜਾਂਦੀਆਂ ਹੈਗੀਆਂ ਤੇ ਇਹ ਜਿਹੜਾ ਹੈਗਾ ਅਸਲੀ ਦੇ ਵਿੱਚ ਇਹ ਹੈ ਕਿ ਜਿਹੜੀ SGPC ਆ, ਸਿੱਖ ਧਰਮ ਨੂੰ ਬਚਾਉਣ ਪੱਲੇ SGPC ਜਿਹੜੀ ਆ ਉਹਦੀ ਇਲੈਕਸ਼ਨ ਹੋਵੇ ਤੇ SGPC ਵਿੱਚ ਨੇਕ ਬੰਦੇ ਆਉਣਾ, ਉਹ ਨੇਕ ਬੰਦੇ ਜਿਹੜੇ ਹੈਗੇ ਆ ਉਹ ਫਿਰ ਨਾ ਦੇ ਗੁਰਦੁਆਰਿਆਂ ਵਿੱਚ ਕਾਬੀ ਹੋਣ ਦੇਣ ਤੇ ਨਾ ਉਹ ਹੋਰ ਪਾਸੇ ਹੋਣ ਦੇਣ ਤੇ ਉਹ ਹੈਗਾ ਨਹੀਂ ਕੋਈ SGPC ਦੀ ਇਲੈਕਸ਼ਨ ਦੀ ਕੋਈ ਹੈ ਕੋਈ ਬਸ ਗੱਲ। ਥੈਂਕ ਯੂ ਜੀ। ਉਹ ਹੋਊਗੀ ਜੀ ਕਿਤੇ ਨਾ ਕਿਤੇ ਤਾਂ ਟਾਈਮ ਤਾਂ ਜਿਹੜੀ ਉਹ ਹੋਊਗੀ ਨਾ, ਪਰ ਉੱਥੋਂ ਕੀ ਜਿਹੜਾ ਜੀ ਉਹ ਕਬਜ਼ਾ ਤੋੜਿਆ ਜਾ ਸਕੂਗਾ ਬਾਦਲ ਪਰਿਵਾਰ ਦਾ, ਇਹ ਵੇਖਣ ਵਾਲੀ ਗੱਲ ਹੋਊਗੀ ਕਿਉਂਕਿ ਇੰਨੇ ਕੁ ਦਲ ਬਣੇ ਫਿਰਦੇ ਆ, ਦਲਦਲ ਹੋਈ ਪਈ ਆ। ਸੋ ਇਹ ਜਦੋਂ ਆਪੋ ਆਪਣੇ ਜਿਹੜੀਆਂ ਦੀ ਉਹ ਵੱਖਰੀਆਂ ਡਫਲੀਆਂ ਵਜਾਉਣਗੇ, ਇਹੀ ਤਾਂ ਉਹ ਪਰਿਵਾਰ ਜਿਹੜਾ ਜੀ ਉਹ ਚਾਹੁੰਦਾ ਕਿਉਂਕਿ ਇਹਦੇ ਵਿੱਚੋਂ ਹੀ ਉਹ ਕਾਬਜ਼ ਹੋਇਆ, ਇਹਦੇ ਵਿੱਚੋਂ ਹੀ ਉਹਨੇ ਜਿਹੜਾ ਦੀ ਗਾਂ ਜੇ ਉਹ ਕਾਬਜ਼ ਰਹਿੰਦਾ ਤੇ ਕਾਬਜ਼ ਜਿਹੜਾ ਜੀ ਉਹ ਰਹਿ ਸਕਣਾ। ਜਦੋਂ ਇੱਕ ਪਾਸੇ ਇੱਕ ਪਾਰਟੀ ਦੇ ਉਮੀਦਵਾਰ ਹੋਣਗੇ ਤੇ ਇੱਕ ਪਾਸੇ 14-15 ਦੇ ਜਿਹੜਾ ਦੀ ਉਹ ਹੋਣਗੇ ਤੇ ਉਦੋਂ ਵਿੱਚੋਂ ਫਿਰ ਕੀ ਜਿਹੜਾ ਦੀ ਹੋ ਸਕਦਾ। ਬਾਕੀ ਇਹਦੇ SPC ਦੀਆਂ ਇਲੈਕਸ਼ਨਸ ਸੰਭਾਵੀ ਰੂਪ ਦੇ ਵਿੱਚ ਹੋ ਸਕਦੀਆਂ ਇਸ ਈਅਰ ਦੇ ਐਂਡ ਤੱਕ ਜੇ ਕਰੋਨਾ ਵਾਇਰਸ ਜਿਹੜਾ ਦੀ ਉਹ ਕੰਟਰੋਲ ਦੇ ਵਿੱਚ ਰਹਿੰਦਾ ਤਾਂ ਜੀ। ਇਹ ਵੀ ਇੱਕ ਵੱਡਾ ਬਹਾਨਾ ਤੇ ਲਾਸਟ ਕਾਲਰ ਨੇ ਜੋਗਾ ਸਿੰਘ ਜੀ। ਹਾਂਜੀ ਪੁੰਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਆਪਣੀ ਜਾਣਕਾਰੀ ਲੈਣਾ ਚਾਹੁੰਦਾ ਪੁੰਜੀ ਸਾਹਿਬ ਜੀ ਵੀ ਸਾਲ 16 ਦੇ ਵਿੱਚ ਬਾਦਲ ਸਾਹਿਬ ਨੇ ਪਿੰਡ ਜਾ ਕੇ ਬੜੇ ਚੈੱਕ ਵੰਡੇ ਸੀ। ਇਹ ਜਿਹੜਾ ਪਿੰਡ ਜੇ ਸਮਦਰਸ਼ਨ ਜਿਹੜੇ ਵੰਡੇ ਜਾਂਦਾ ਸੀ ਇਹ ਗਵਰਨਮੈਂਟ ਜੇ ਆਪਣਾ ਬਜਟ ਪੇਸ਼ ਹੋ ਤੇ ਬਜਟ ਪੈਸਾ ਰੱਖਿਆ ਜਾਂਦਾ ਜੇ ਆਪਣੀ ਮਰਜ਼ੀ ਨਾਲ ਪੈਸੇ ਵੰਡੇ ਜਾਂਦੇ ਜੀ। ਥੈਂਕ ਯੂ। ਬਜਟ ਨਹੀਂ ਰੱਖਦੇ ਜੀ, ਬਜਟ ਨਹੀਂ ਰੱਖਦੇ। ਜਿਹੜੀਆਂ ਪ੍ਰਾਪਰਟੀਜ਼ ਵੇਚ ਕੇ ਸੀਗੇ ਇਹ ਵੇਚ ਕੇ ਉਹਨਾਂ ਦੇ ਚੈੱਕ ਜਿਹੜੇ ਦੀ ਉਹ ਅੱਗੇ ਵੰਡਦੇ ਸੀ। ਵੰਡਦੇ ਕਿਹਨਾਂ ਨੂੰ ਸੀ? ਆਪਣਿਆਂ ਨੂੰ, ਜਿੱਥੇ ਵੋਟਾਂ ਜਿਹੜੀਆਂ ਦੀ ਪੱਕੀਆਂ ਹੋਈਆਂ ਹੁੰਦੀਆਂ ਸੀ। ਜੇ ਮੰਨ ਲਓ ਖੇਡਾਂ ਦਾ ਸਮਾਨ ਦੇਣਾ ਤੇ ਰਾਤੋਂ ਰਾਤ ਇੱਕ ਸੰਸਥਾ ਖੜੀ ਕੀਤੀ ਜਾਂਦੀ ਸੀ ਇਹਨਾਂ ਦੀ, ਉਹਨਾਂ ਨੂੰ ਚੈੱਕ ਦਿੱਤਾ ਜਾਂਦਾ ਸੀ ਕਿਉਂਕਿ ਖਾਣਾ ਅੱਗੇ ਤੋਂ ਅੱਗੇ ਫਿਰ ਜਿਹੜਾ ਜੀ ਇਸ ਕਰਕੇ ਇਹ ਖਾਣ ਦੇ ਸਾਧਨ ਜਿਹੜੇ ਬਣਾਏ ਸੀ। ਨਹੀਂ ਤਾਂ ਜਿੰਨਾ ਪੈਸਾ ਜਿਹੜਾ ਜੀ ਇਹ ਦਾਅਵਾ ਕਰਦੇ ਆ ਕਿ ਇੰਨਾ ਵੰਡਿਆ ਉਹਦੇ ਵਿੱਚ ਸੰਗਤ ਦਰਸ਼ਨ ਦੇ ਵਿੱਚ, ਜਿਹਨੂੰ ਇਹ ਸੰਗਤ ਦਰਸ਼ਨ ਕਹਿੰਦੇ ਸੀਗੇ, ਤੇ ਉਹਦੇ ਹਿਸਾਬ ਦੇ ਨਾਲ ਤਾਂ ਅੱਜ ਪੰਜਾਬ ਦੇ ਪਿੰਡਾਂ ਦੀ ਕਾਇਆ ਕਲਪ ਹੋਈ ਪਈ ਹੁੰਦੀ। ਕਿੱਥੇ ਉਹ ਪੈਸੇ ਲੱਗੇ ਜੀ? ਕਹਾਣੀ ਤਾਂ ਉੱਥੇ ਗਲੀਆਂ ਤੇ ਨਾਲੀਆਂ ਦੇ ਵਿੱਚ ਹੀ ਜਿਹੜੀ ਉਹ ਖੜੀ ਹੈ ਨਾ। ਮੇਰੀ ਨਾਲੀ ਇੱਥੋਂ ਟੁੱਟ ਗਈ, ਮੇਰੀ ਨਾਲੀ ਇੱਥੋਂ ਟੁੱਟ ਗਈ, ਮੇਰੇ ਘਰ ਮੂਹਰੇ ਇੱਟਾਂ ਨਹੀਂ ਲੱਗੀਆਂ, ਇਹਦੇ ਘਰ ਮੂਹਰੇ ਇੱਟਾਂ ਜਿਹੜੀਆਂ ਦੀ ਉਹ ਲੱਗ ਗਈਆਂ। ਕਹਾਣੀ ਤਾਂ ਉੱਥੇ ਕੀ ਰਹੀ? ਉਹ ਤਾਂ ਪੈਸੇ ਖਾਣ ਦਾ ਇੱਕ ਤੇ ਖਵਾਉਣ ਦਾ ਜ਼ਰੀਆ ਜਿਹੜਾ ਦੀ ਉਹ ਬਣਿਆ ਹੋਇਆ ਸੀ ਤਾਂ ਕਿ ਗਾਂਹ ਤੋਂ ਵੋਟਾਂ ਜਿਹੜੀਆਂ ਉਹ ਪੱਕੀਆਂ ਰਹਿਣ, ਹੋਰ ਕੁਛ ਨਹੀਂ ਜੀ। ਉਹ ਤਾਂ ਸੰਵਿਧਾਨ ਦੇ ਮੁਤਾਬਕ ਹੀ ਜਿਹੜਾ ਜੀ ਤੁਸੀਂ ਕਹ ਲਓ ਕਿ ਗੈਰ ਸੰਵਿਧਾਨਕ ਗੱਲ ਸੀਗੀ ਜੀ। ਕਿਉਂ ਓਪਨਲੀ ਜਿਹੜਾ ਜੀ ਉਹ ਪੈਸਾ ਵੰਡਣਾ ਵੀ ਲੈ ਜਾਓ ਚੱਕ ਜਿੰਨੇ ਜਿਹੜਾ ਜੀ ਉਹ ਚਾਹੀਦੇ ਆ, ਉਹ ਖਾਣ ਦਾ ਇੱਕ ਜ਼ਰੀਆ ਸੀਗਾ ਜੀ। ਔਰ ਉਹਨੇ ਪੰਜਾਬ ਨੂੰ ਕਰਜ਼ਾਈ ਕਰਨ 'ਚ ਬਹੁਤ ਵੱਡਾ ਰੋਲ ਨਿਭਾਇਆ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਬਲਵਾਪ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।